ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਅੱਜ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਆਪਣੇ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ। ਲਾਈਫ ਇੰਸ਼ੋਰੈਂਸ, ਮੈਡੀਕੇਅਰ ਦੇ ਲਈ ਵੀ ਤੁਸੀਂ ਮਦਦ ਲੈ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਵੀ ਕਰਦੇ ਨੇ। ਇਸ ਦੇ ਨਾਲ ਨਾਲ ਜੇ ਤੁਹਾਨੂੰ ਘਰਾਂ ਦੀ ਇੰਸ਼ੋਰੈਂਸ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਅਤੇ ਘਰਾਂ ਦੀ ਇੰਸ਼ੋਰੈਂਸ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹਾਂ। ਕਾਲ 4082722500। ਇਸ ਦੇ ਨਾਲ ਨਾਲ ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਅਟਾਰਨੀ ਟਿਰਕਿਆਣਾ ਜੀ, ਅੱਜ ਆਪਾਂ ਕਿਹੜੇ ਇਸ਼ੂ ਦੇ ਉੱਤੇ ਗੱਲਬਾਤ ਕਰਾਂਗੇ, ਕਿਹੜੇ ਟੌਪਿਕ ਦੇ ਉੱਤੇ? ਅੱਜ ਆਪਾਂ US ਦੀ ਜਿਹੜੀ ਇਮੀਗ੍ਰੇਸ਼ਨ ਦੇ ਰਿਲੇਟਡ ਪੋਲਿਟਿਕਸ ਆ ਉਹਦੇ ਬਾਰੇ ਗੱਲ ਕਰਾਂਗੇ। ਜਿਹੜੀ US ਦੀ ਇਮੀਗ੍ਰੇਸ਼ਨ ਦੀ ਹਿਸਟਰੀ ਐਕਚੁਅਲੀ ਉਹਦੇ ਬਾਰੇ ਗੱਲ ਕਰਾਂਗੇ, ਤੇ ਜਿਹੜੀ ਅਸਾਮ ਦੀ ਉਹਦੀ ਹਿਸਟਰੀ ਆ ਉਸ ਚੀਜ਼ ਬਾਰੇ ਜਿਹੜੀ ਗੱਲ ਕਰਾਂਗੇ। ਤੇ ਥੋੜਾ ਜਿਹਾ ਅੱਜ ਇੰਟਰਸਟਿੰਗ ਜਾਂ ਡਿਫਰੈਂਟ ਜਿਹਾ ਟੌਪਿਕ ਆ ਆਪਣਾ, ਕਿਉਂਕਿ ਆਪਾਂ ਟੈਕਨੀਕਲ ਕਈ ਵਾਰੀ ਗੱਲਬਾਤ ਹੁਣ ਕਰਦੇ ਰਹੇ ਹਾਂ ਕਈ ਚਿਰ ਤੋਂ, ਤੇ ਅੱਜ ਥੋੜਾ ਜਿਹਾ ਨੌਨ ਟੈਕਨੀਕਲ ਜਿਹੜਾ ਕਹਿ ਲਓ ਆਪਣਾ ਸ਼ੋਅ ਹੋਊਗਾ, ਪਰ ਹੈਗਾ ਜਿਹੜਾ ਇਮੀਗ੍ਰੇਸ਼ਨ ਦੇ ਰਿਲੇਟਡ ਤੇ ਅਸਾਈਲਮ ਦੇ ਰਿਲੇਟਡ ਆ। ਕਿਆ ਬਾਤ ਹੈ। ਸੋ ਬਿਲਕੁਲ, ਅਸਾਈਲਮ ਕਿੱਦਾਂ ਸੀ, ਕਿਵੇਂ ਸੀ, ਕੀ ਆ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਆਪਾਂ ਚਰਚਾ ਜਿਹੜੀ ਉਹ ਕਰਨੀ ਆ, ਜੋ ਕਿ ਇੱਕ ਕਹਿ ਸਕਦੇ ਹਾਂ ਵੀ ਇੱਕ ਵਧੀਆ ਚੀਜ਼ ਹੋਊਗੀ। ਸਾਰਿਆਂ ਨੂੰ ਪਤਾ ਲੱਗੂਗਾ US ਦੇ ਵਿੱਚ ਕੀ ਹਿਸਟਰੀ ਆ, ਕਿੱਦਾਂ ਆ, ਕਿਵੇਂ ਹੈਗਾ ਆ। ਸੋ ਅਸਾਈਲਮ ਦੀ ਜਿਹੜੀ ਆਪਾਂ ਜੇ ਫਿਰ ਸ਼ੁਰੂਆਤ ਹੀ ਉੱਥੋਂ ਕਰ ਲੈਂਦੇ ਹਾਂ। ਜੇ ਅਸਾਈਲਮ ਦਾ ਇਹ ਮੁੱਦਾ ਆ, ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਆ, ਵੀ ਅਸਾਈਲਮ ਦੀ ਓਰੀਜੀਨੇਸ਼ਨ ਸਟਾਰਟਿੰਗ ਜਿਹੜੀ ਆ ਉਹ ਕਿੱਦਾਂ ਹੋਈ ਵਰਲਡ ਵਾਈਡ? ਸੋ ਪਹਿਲਾਂ ਤਾਂ ਜੀ ਜਿਹੜੀ ਅਸਾਈਲਮ ਦੀ ਪਰੰਪਰਾ ਵਾ, ਕਿ ਅਸਾਈਲਮ ਦੇਣਾ, ਇਹਦੀ ਬਹੁਤ ਲੌਂਗ ਹਿਸਟਰੀ ਤੁਸੀਂ ਧਾਰਮਿਕ ਕਿਤਾਬਾਂ ਦੇ ਵਿੱਚ, ਫਿਲਮਾਂ ਦੇ ਵਿੱਚ, ਨਾਵਲਾਂ ਦੇ ਵਿੱਚ ਕਾਫੀ ਤੁਸੀਂ ਲੱਭ ਸਕਦੇ ਆ ਕਿ ਇਹ ਪਹਿਲਾਂ ਤਾਂ ਇੱਕ ਲੈਵਲ ਤੇ ਧਾਰਮਿਕ ਜਿਹੜਾ ਓਬਲੀਗੇਸ਼ਨ ਸੀਗਾ, ਕਨਵਰਜਨ ਜਿਹੜਾ ਧਰਮ ਦਾ ਸਾਰਾ ਜਿਹੜਾ ਸਭ ਤੋਂ ਪਹਿਲਾਂ ਰੌਲਾ ਪਿਆ ਦੁਨੀਆ ਦੇ ਵਿੱਚ, ਉਹਦੇ ਵਿੱਚ ਜਿਹੜੀ ਅਸਾਈਲਮ ਜਿਹੜੀ ਸਭ ਤੋਂ ਪਹਿਲਾਂ ਸ਼ੁਰੂ ਹੋਈ। ਤੇ ਪੁਰਾਣੇ ਟਾਈਮਾਂ ਦੇ ਵਿੱਚ ਜਿਹੜਾ ਉਹ ਮੰਨਿਆ ਜਾਂਦਾ ਸੀ ਕਿ ਜਿਹੜੇ ਵੀ ਧਾਰਮਿਕ ਸਥਾਨ ਆ ਉਹਦੇ ਵਿੱਚ ਜਦੋਂ ਬੰਦਾ ਚਲਾ ਗਿਆ ਤੇ ਉੱਥੇ ਉਹ ਹਮਲਾ ਨਹੀਂ ਕਰਦੇ ਹੁੰਦੇ ਸੀਗੇ। ਜ਼ਿਆਦਾਤਰ ਜਿਹੜੀ ਦੁਸ਼ਮਣ ਮੁਲਕਾਂ ਦੀ ਵੀ ਪਰੰਪਰਾ ਜਿਹੜੀ ਇਹੀ ਹੁੰਦੀ ਸੀਗੀ ਕਿ ਧਾਰਮਿਕ ਸਥਾਨਾਂ ਨੂੰ ਉਹ ਜਿਹੜੇ ਘੱਟੋ ਘੱਟ ਛੱਡ ਦਿੰਦੇ ਸੀਗੇ, ਲੁੱਟ ਫੁੱਟ ਜਿਹੜੀ ਕਰਦੇ ਸੀਗੇ। ਤੇ ਜਿਹੜੇ ਬੰਦੇ ਨੇ ਅਸਾਈਲਮ ਲੈਣੀ ਹੁੰਦੀ ਸੀਗੀ ਉਹ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਜਿਹੜੀ ਪਹਿਲਾਂ ਅਸਾਈਲਮ ਜਿਹੜੀ ਸ਼ਰਨ ਲੈਂਦੇ ਸੀਗੇ। ਤੇ ਸਭ ਤੋਂ ਅਰਲੀ ਕਨਸੈਪਟ ਜਿਹੜੇ ਮਤਲਬ ਅਸਾਈਲਮ ਦੇ ਜਿਹੜੇ ਹੈਗੇ ਉਹ ਧਾਰਮਿਕ ਸਥਾਨਾਂ ਤੋਂ, ਹੋਲੀ ਪਲੇਸਿਸ ਤੋਂ ਜਿਹੜੇ ਸ਼ੁਰੂ ਹੋਏ ਆ। ਤੇ ਉਹਦੇ ਆਲੇ ਦੁਆਲੇ ਸਪੈਸ਼ਲੀ ਜਿੱਦਾਂ ਚਰਚਿਸ ਜਿਹੜੇ ਸੀਗੇ, ਜਾਂ ਆਪਣੇ ਇੰਡੀਆ 'ਚ ਕਹਿ ਲਓ ਮੰਦਰ ਮਸਜਿਦ ਜਿਹੜੇ ਹੋ ਗਏ, ਉਹ 'ਚ ਬੰਦਾ ਜਾ ਕੇ ਸੀਗਾ ਜਦੋਂ ਉਹਨੂੰ ਕੋਈ ਵੀ ਸਮੱਸਿਆ ਹੁੰਦੀ ਸੀ। ਉੱਥੇ ਹਮਲਾਵਰ ਜਿਹੜੇ ਨਾ ਪਹੁੰਚਣ, ਤੇ ਕਾਫੀ ਇਹਦੀਆਂ ਵੱਡੀਆਂ ਤੋਂ ਛੋਟੀਆਂ ਐਗਜ਼ਾਮਪਲਾਂ ਤੁਹਾਨੂੰ ਹਰੇਕ ਧਰਮ ਦੇ ਵਿੱਚ ਜਿਹੜੀਆਂ ਉਹ ਮਿਲ ਜਾਊਗੀਆਂ। ਤੇ ਪਹਿਲਾਂ ਜਿਹੜਾ ਸੀਗਾ, ਸਭ ਤੋਂ ਪਹਿਲਾਂ ਧਰਮ ਆਇਆ, ਤੇ ਜਿਹੜੀ ਸਟੇਟ ਸੀਗੀ ਉਹ ਬਾਅਦ 'ਚ ਬਣੀ। ਧਰਮ ਦਾ ਕਾਨੂੰਨ ਜਿਹੜਾ ਸਭ ਤੋਂ ਪਹਿਲਾਂ ਆਇਆ, ਲੋਕਾਂ ਨੂੰ ਕਿਸੇ ਨੇ ਕਹਿ ਲਓ ਕਿ ਸੁਸਾਇਟੀ ਲਾਅਲੈਸ ਸੀਗੀ, ਉਹਨੂੰ ਦੱਸਣਾ ਸੀਗਾ ਕਿ ਕੋਈ ਤੁਹਾਡੇ ਤੋਂ ਉੱਤੇ ਹੈਗਾ, ਤੁਹਾਨੂੰ ਫੋਲੋ ਕਰਨਾ ਚਾਹੀਦਾ। ਤੇ ਲੋਕ ਜਿਹੜਾ ਰਿਲੀਜੀਅਸ ਲਾਅ ਆ ਉਹ ਪਹਿਲਾਂ ਲੋਕਾਂ ਦੇ ਵਿੱਚ ਜਿਹੜਾ ਇਸ ਤਰੀਕੇ ਨਾਲ ਆਇਆ, ਤੇ ਉਹਦੀ ਹਰੇਕ ਟਾਈਮ ਟੂ ਟਾਈਮ ਰਿਲੀਜਨ ਦੀ ਆਪਣੀ ਆਪਣੀ ਇੰਪੋਰਟੈਂਸ ਰਹੀ ਆ। ਹਰੇਕ ਜਿਹੜੇ ਰਿਲੀਜਨ ਆ ਉਹਨਾਂ ਦੇ ਕਈ ਸਾਰੇ ਜਿਹੜੇ ਸਪੈਸ਼ਲੀ ਪੁਰਾਣੇ ਜਿਹੜੇ ਰਿਲੀਜਨ ਆ ਕਈ ਹਜ਼ਾਰਾਂ ਸਾਲਾਂ ਤੋਂ ਜਿਹੜੇ ਚੱਲਦੇ ਆ ਰਹੇ ਆ, ਇਹਨਾਂ ਦੇ ਤੁਸੀਂ ਰਿਲੀਜਨ ਦੇ ਵਿੱਚ ਦੇਖੋਗੇ ਕਿ ਵੱਖ-ਵੱਖ ਸਮੇਂ ਦੇ ਉੱਤੇ, ਸਦੀਆਂ ਦੇ ਵਿੱਚ ਇਹਨਾਂ ਨੇ ਵੱਖ-ਵੱਖ ਰੂਪ ਜਿਹੜੇ ਅਪਣਾਏ ਆ। ਕਰੂਸੇਡ ਹੋਏ ਆ, ਜਿਹਾਦ ਹੋਏ ਆ, ਕਈ ਤਰ੍ਹਾਂ ਜਿਹੜੇ ਕਨਵਰਜਨਸ ਹੋਈਆਂ। ਤੇ ਹਰੇਕ ਰਿਲੀਜਨ ਦੀ ਤੁਸੀਂ ਕਹਿ ਲਓ ਇੱਕ ਆਪਣੀ ਜਿਹੜੀ ਹਿਸਟਰੀ ਜਿਹੜੀ ਹੁੰਦੀ ਆ। ਤੇ
ਕਈ ਹਜ਼ਾਰਾਂ ਸਾਲਾਂ ਦੀ ਆਪਾਂ ਜੇ ਗੱਲ ਕਰੀਏ ਤੇ ਕਾਫੀ ਸਾਰੇ ਜਿਹੜੇ ਰਿਲੀਜੀਅਸ ਲਾਜ਼ ਜਿਹੜੇ ਪਹਿਲਾਂ ਚੱਲਦੇ ਸੀਗੇ ਤੇ ਜਿੱਦਾਂ ਜਿੱਦਾਂ ਹੌਲੀ-ਹੌਲੀ ਸੁਸਾਇਟੀਆਂ ਆਵਾਜਾਵੀ ਜਾਰੀ ਲੋਕਾਂ ਦੀ ਵਧੀ, ਇੱਧਰ-ਉੱਧਰ ਲੋਕਾਂ ਦਾ ਤੋਰ ਫੇਰ ਵਧਿਆ, ਕਮਰਸ ਜਿਹੜਾ ਟ੍ਰੇਡ ਵਧਿਆ ਤੇ ਫਿਰ ਸ਼ਹਿਰ ਵਿਲੇਜ ਬਣੇ, ਹੌਲੀ-ਹੌਲੀ ਪੰਚਾਇਤਾਂ ਬਣੀਆਂ, ਸਟੇਟ ਬਣ ਗਿਆ, ਕੰਟਰੀਆਂ ਬਣ ਗਈਆਂ ਤੇ ਇੱਕ ਕਨਸੈਪਟ ਸਾਹਮਣੇ ਆਇਆ ਕਿ ਸਟੇਟ ਸੋਵਰਨਿਟੀ, ਕਿ ਜਿਹੜੀ ਇੱਕ ਸਟੇਟ ਆ, ਜਿੱਦਾਂ ਹੁਣ ਕਿ ਇੱਕ ਕੰਟਰੀ ਆ, ਮੰਨ ਲਓ ਇੰਡੀਆ, ਉਹ ਕਹਿੰਦੇ ਕਿ ਆਪਾਂ ਆਪਣੇ 'ਚ ਸੋਵਰਨ ਆ, ਅਮਰੀਕਾ ਕਹਿੰਦੇ ਆਪਾਂ ਆਪਣੇ 'ਚ ਸੋਵਰਨ, ਆਪਾਂ ਆਪਣੇ ਕਾਨੂੰਨ ਜਿਹੜੇ ਆਪਾਂ ਬਣਾ ਸਕਦੇ ਹਾਂ ਕਿ ਕੀ ਇੱਥੇ ਜੀ, ਹੋਣਾ, ਜੀ। ਇਹ ਸੈਕੂਲਰ ਸਟੇਟ ਹੋਣੀ ਆ, ਧਾਰਮਿਕ ਸਟੇਟ ਹੋਣੀ ਆ, ਤੇ ਕਿੱਧਰਲੇ ਪਾਸੇ ਨੂੰ ਇਹਨੇ ਰੁੱਖ ਜਿਹੜਾ ਲੈਣਾ। ਤੇ ਜਿਹੜੇ ਰਿਲੀਜੀਅਸ ਇੰਸਟੀਟਿਊਸ਼ਨ ਸੀਗੇ, ਇਹਨਾਂ ਦੇ ਹੱਥੋਂ ਪਾਵਰ ਜਿਹੜੀ ਸੀਗੀ ਉਹ ਹੁਣ ਸਟੇਟ ਦੇ ਕੋਲ ਜਾਣੀ ਸ਼ੁਰੂ ਹੋ ਗਈ। ਸਟੇਟ ਨੇ ਜਿਹੜਾ ਡਿਸਾਈਡ ਕਰਨਾ ਸ਼ੁਰੂ ਕਰਤਾ ਕਿ ਕਿਹੜੇ ਬੰਦੇ ਨੂੰ ਅਸਾਈਲਮ ਮਿਲਣੀ ਆ, ਕਿਹੜੇ ਨੂੰ ਨਹੀਂ ਮਿਲਣੀ ਆ, ਕਿਹੜੇ ਲੋਕਾਂ ਨੂੰ ਟਾਰਗੇਟ ਜਿਹੜਾ ਕਰਨਾ, ਕਿਹਨਾਂ ਨੂੰ ਨਹੀਂ ਕਰਨਾ। ਤੇ ਇਹਦੀ ਐਗਜ਼ਾਮਪਲ ਤੁਸੀਂ ਅੱਜ ਦੇ ਸਮਾਜ ਦੇ ਵਿੱਚ ਵੀ ਦੇਖ ਲਓਗੇ ਕਿ ਜਿਹੜੀ ਸਟੇਟ ਕਈ ਵਾਰੀ ਕਿਸੇ ਵਿਸ਼ੇਸ਼ ਧਰਮ ਦੇ ਪਿੱਛੇ ਜਾਂ ਸਮੁਦਾਇ ਦੇ ਪਿੱਛੇ ਪੈ ਜਾਂਦੀ ਤੇ ਫਿਰ ਉਹਨੂੰ ਛੱਡਦੀ ਨਹੀਂ, ਹਨਾ। ਤੇ ਐਥਨਿਕ ਕਲੈਂਜ਼ਿੰਗ, ਜਿਹੜੀ ਰੇਸ ਰਾਈਟ ਜਿਹੜੀ ਹੋ ਗਈ, ਨਸਲਕੁਸ਼ੀ ਹੋ ਗਈ, ਦੁਨੀਆ ਦੇ ਹਰੇਕ ਹਿੱਸੇ ਦੇ ਵਿੱਚ, ਹਰੇਕ ਤਕਰੀਬਨ ਕੰਟਰੀ ਦੇ ਵਿੱਚ ਤੁਹਾਨੂੰ ਐਗਜ਼ਾਮਪਲਾਂ ਜਿਹੜੀਆਂ ਇਹ ਮਿਲ ਜੂਗੀਆਂ। ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ ਵੀ, ਸਾਊਥ ਅਮਰੀਕਾ ਦੇ ਵਿੱਚ ਵੀ, ਏਸ਼ੀਆ ਦੇ ਵਿੱਚ ਵੀ। ਸੋ ਇਹ ਜਿਹੜਾ ਸਦੀਆਂ ਤੋਂ ਜਿਹੜਾ ਅਸਾਈਲਮ ਦਾ ਲੋਕੀ ਜਿਹੜੇ ਡਿਸਪਲੇਸ ਹੁੰਦੇ ਸੀਗੇ, ਉਹ ਸਦੀਆਂ ਤੋਂ ਜਿਹੜੇ ਚੱਲਦੇ ਆਏ ਆ, ਕੋਈ ਨਾ ਕੋਈ ਰੀਜ਼ਨ ਕਰਕੇ ਲੋਕਾਂ ਨੂੰ ਮੂਵ ਹੋਣਾ ਪੈਂਦਾ ਹੈਗਾ। ਤੇ ਕਈ ਵਾਰੀ ਸੋਕਾ ਆ ਗਿਆ, ਬਾੜ ਆ ਗਈ, ਕਿ ਕੰਡੀਸ਼ਨਸ ਜਿਹੜੀਆਂ ਉਹਨਾਂ ਦੀਆਂ ਕੰਟਰੀ ਦੀਆਂ ਬਹੁਤ ਮਾੜੀਆਂ ਹੋ ਗਈਆਂ, ਆਰਥਿਕ ਢਾਂਚਾ ਟੁੱਟ ਗਿਆ, ਗੈਂਗਸਟਰਸ ਜਿੱਦਾਂ ਸਾਊਥ ਅਮਰੀਕਾ ਦੇ ਵਿੱਚ ਰਹਿ ਹੀ ਨਹੀਂ ਬੰਦਾ ਸਕਦਾ ਹੈਗਾ, ਜਾਂ ਕਿਤੇ ਤਖਤਾ ਪਲਟ ਹੋ ਗਿਆ ਤੇ ਕਿਸੇ ਨੂੰ ਧਰਮ ਦੀ ਪ੍ਰੈਕਟਿਸ ਕਰਨ ਤੋਂ ਰੋਕਤਾ, ਕਮਿਊਨਿਜ਼ਮ ਆ ਗਿਆ। ਤੇ 20ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਅਸਾਈਲਮ ਜਿਹੜਾ ਸੀਗਾ ਉਹਨੂੰ ਇੱਕ ਹਿਊਮਨ ਰਾਈਟ ਉਹਨਾਂ ਨੇ ਰੈਕੋਗਨਾਈਜ਼ ਕੀਤਾ। ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਜਿਹੜੀ ਸਾਈਨ ਕੀਤੀ ਕਈ ਸਾਰੇ ਮੁਲਕਾਂ ਨੇ। ਠੀਕ ਹੈ। ਇੱਕ ਸਮਾਜਿਕ ਲੈਵਲ ਤੇ ਆਪਾਂ ਵੱਧ ਚੁੱਕੇ ਹਾਂ ਤੇ ਜਿਹੜੀਆਂ ਧਾਰਨਾਵਾਂ ਵਾ ਕਿ ਡੈਮੋਕ੍ਰੇਸੀ ਹੋਣੀ ਚਾਹੀਦੀ, ਕਿ ਕਮਿਊਨਿਜ਼ਮ ਹੋਣਾ ਚਾਹੀਦਾ, ਕਿ ਮਾਰਕਸਿਜ਼ਮ ਹੋਣਾ ਚਾਹੀਦਾ, ਇਹ ਸਾਰੀਆਂ ਜਿਹੜੀਆਂ ਸੋਚਾਂ ਜਿਹੜੀਆਂ ਹੈਗੀਆਂ ਕਿਤਾਬਾਂ 'ਚ ਬਹੁਤ ਵਧੀਆ ਲੱਗਦੀਆਂ, ਪਰ ਇਹਨਾਂ ਦੇ ਥੱਲੇ ਹਜ਼ਾਰਾਂ ਦੇ ਵਿੱਚ ਲੋਕੀ ਮਰ ਗਏ ਸੋਚਾਂ ਦੇ ਪਿੱਛੇ, ਲੜਾਈਆਂ ਕਰ ਨੇ। ਕੋਈ ਕਹਿੰਦਾ ਕਮਿਊਨਿਜ਼ਮ ਸਹੀ ਹੋਣਾ ਚਾਹੀਦਾ, ਕੋਈ ਕਹਿੰਦਾ ਡੈਮੋਕ੍ਰੇਸੀ ਸਹੀ ਆ। ਤੇ ਹਰੇਕ ਵੱਡੇ ਤੋਂ ਵੱਡੇ ਲੀਡਰ ਆਏ, ਰਾਈਟਰ ਆਏ ਤੇ ਅਣਗਿਣਤ ਲੋਕਾਂ ਨੇ ਆਪਣਾ ਖੂਨ ਬਹਾਇਆ ਫਿਲਾਸਫੀਆਂ ਦੇ ਪਿੱਛੇ ਕਿ ਸਟੇਟ ਦੇ ਵਿੱਚ ਕਮਿਊਨਿਜ਼ਮ ਹੋਣਾ ਚਾਹੀਦਾ, ਕਿ ਡੈਮੋਕ੍ਰੇਸੀ ਹੋਣੀ ਚਾਹੀਦੀ ਆ। ਵਰਲਡ ਵਾਰਾਂ ਲੱਗੀ। ਤੇ ਇਹ ਜਿਹੜਾ ਫਿਰ ਅਸਾਈਲਮ ਦਾ ਜਿਹੜਾ ਸੀਗਾ, ਇੱਕ ਪਹਿਲਾਂ ਨੂੰ ਜਿਹੜੀ ਸਟੇਟ ਇੱਕ ਟੂਲ ਵਾਂਗ, ਹਥਿਆਰ ਵਾਂਗੂ ਵਰਤਦੀ ਸੀਗੀ ਕਿ ਕਿਹਨਾਂ ਨੂੰ ਪ੍ਰਮੋਟ ਕਰਨਾ, ਕਿਹੜਾ ਨੂੰ ਨਹੀਂ ਕਰਨਾ। ਤੇ ਜਦੋਂ ਖਰਾਬਾ ਸਾਰਾ ਹੋਇਆ, ਵਰਲਡ ਵਾਰਾਂ ਹੋਈਆਂ, ਤੇ ਇਹ ਇੱਕ ਹਿਊਮਨ ਰਾਈਟ ਦੇ ਵੱਲੋਂ ਉਹਨਾਂ ਨੇ ਰੈਕਗਨਾਈਜ਼ ਕੀਤਾ ਕਿ ਇੱਕ ਇੰਡੀਵਿਜੂਅਲ ਰਾਈਟ ਆ ਤੇ ਇਹਨੂੰ ਇੰਪੋਰਟੈਂਸ ਜਿਹੜੀ ਦੇਣੀ ਚਾਹੀਦੀ ਆ। ਬੜੇ ਸਾਰੇ ਹਜ਼ਾਰਾਂ ਸਾਲਾਂ ਤੋਂ ਇਹਨੂੰ ਜਿਹੜੀ ਇੰਪੋਰਟੈਂਸ ਨਹੀਂ ਦਿੱਤੀ ਗਈ ਤੇ ਜਿਹੜੇ ਕਈ ਮੁਲਕਾਂ ਨੇ ਰਲ ਕੇ ਇਹਨੂੰ ਇੰਪੋਰਟੈਂਸ ਦਿੱਤੀ, ਪਰ ਇਹਦੇ ਕਰਕੇ ਇਹ ਜਿਹੜਾ ਅਬਿਊਜ਼ ਵੀ ਬੜਾ ਹੋਇਆ ਰਾਈਟ। ਜਿਹੜਾ ਆਰਥਿਕ ਇਮੀਗ੍ਰੈਂਟ ਹੈਗਾ, ਜਿਹਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਧਰਮ ਨਾਲ ਜਾਂ ਕਿਸੇ ਸੋਚ ਨਾਲ, ਉਹ ਵੀ ਸਿੱਕਾ ਚਲਾਉਣ ਦੀ ਕੋਸ਼ਿਸ਼ ਇਹਦੇ ਵਿੱਚ ਕਰਦਾ। ਜਿਹੜਾ ਆਈਡੀਆ ਹੈਗਾ ਕਿ ਇਹ ਇੱਕ ਇੰਡੀਵਿਜੂਅਲ ਰਾਈਟ ਹੋਊਗਾ, ਤੇ ਇਹਨੇ ਜਨਮ ਲਿਆ, ਇਹ ਵਧਿਆ, ਪਰ ਇਹਦੇ ਨਾਲ ਜਿਹੜਾ ਸੀਗਾ, ਕਿਉਂਕਿ ਜਿਹੜਾ ਰਾਈਟ ਹੈ ਸਟੇਟ ਨੇ ਦੇਣੇ ਹੁੰਦੇ ਆ, ਪਾਵਰ ਜਿਹੜੀ ਸਟੇਟ ਦੇ ਕੋਲ ਹੁੰਦੀ ਹੈ। ਠੀਕ ਹੈ। ਇੰਡੀਵਿਜੂਅਲ ਰਾਈਟ ਦੀ ਪਾਵਰ ਡਿਵੈਲਪ ਹੋਈ ਤੇ ਨਾਲ ਸਟੇਟ ਦੀ ਪਾਵਰ ਡਿਵੈਲਪ ਹੋਈ ਕਿ ਸਟੇਟ ਨੇ ਕਿੱਦਾਂ ਇਹ ਰਾਈਟ ਕਦੋਂ ਰੋਕਣਾ, ਕਦੋਂ ਅਸਾਈਲਮ ਦੇਣਾ, ਕਦੋਂ ਨਹੀਂ ਦੇਣਾ। ਤੇ ਕਾਫੀ ਸਾਰੇ ਇੰਟਰਨੈਸ਼ਨਲ ਜਿਹੜੇ ਇੰਸਟਰੂਮੈਂਟ ਜਿਹੜੇ ਸੀਗੇ, ਟ੍ਰੀਟੀਆਂ ਕੰਟਰੀਆਂ ਦੇ ਵਿੱਚ ਸਾਈਨ ਹੋਈਆਂ। ਸਭ ਤੋਂ ਇੰਪੋਰਟੈਂਟ ਜਿਹੜੀ ਸੀ 1933 ਦੇ ਵਿੱਚ ਸੀਗੀ ਲੀਗ ਆਫ ਨੇਸ਼ਨ, ਜਿਹੜੇ ਕੰਟਰੀਆਂ ਇਕੱਠੀਆਂ ਹੋਈਆਂ ਪਹਿਲੀ ਵਰਲਡ ਵਾਰ ਤੋਂ ਬਾਅਦ। ਉਹਨਾਂ ਨੇ ਕਨਵੈਨਸ਼ਨ ਇੱਕ ਸਾਈਨ ਕੀਤੀ ਇੰਟਰਨੈਸ਼ਨਲ ਰਿਫਿਊਜੀਆਂ ਦੇ ਰਿਲੇਟਡ, ਤੇ ਉਹਨਾਂ ਨੇ ਜਿਹੜੀਆਂ ਵੀ ਸਟੇਟਾਂ ਨੇ ਉਹਦੇ ਵਿੱਚ ਸਾਈਨ ਕੀਤਾ। ਉਹਨਾਂ ਨੇ ਇਹ ਕਿਹਾ ਕਿ ਆਪਾਂ ਕਿਸੇ ਵੀ ਰਿਫਿਊਜੀ ਨੂੰ ਸਿੱਧੇ, ਜਿਹੜਾ ਸਪੈਸ਼ਲੀ ਜੇ ਨੇਬਰਿੰਗ ਸਟੇਟ ਤੋਂ ਆਉਂਦੇ ਆ, ਗੁਆਂਢੀ ਮੁਲਕ ਤੋਂ ਆਉਂਦੇ ਆ, ਆਪਾਂ ਉਹਨਾਂ ਨੂੰ ਵਾਪਸ ਨਹੀਂ ਘੱਲਾਂਗੇ। ਪਰ ਅੱਜ ਦੀ ਡੇਟ 'ਚ ਚੀਜ਼ਾਂ ਹੋਰ ਆ। ਤੁਸੀਂ ਗਾਜ਼ਾ ਵਾਲੇ ਇਮੀਗ੍ਰੈਂਟ ਜਦੋਂ ਭੱਜ ਕੇ ਜਾਂਦੇ ਆ ਤੇ ਤੁਸੀਂ ਵੇਖੋਗੇ ਕਿ ਉਹ ਕਹਿੰਦੇ ਕਿ ਆਪਾਂ ਚਾਹੁੰਦੇ ਹਾਂ ਕਿ ਉੱਥੇ ਹੀ ਰਹਿਣ, ਉੱਥੇ ਹੀ ਬੰਬ ਖਾਣ, ਉੱਥੇ ਹੀ ਮਰਨ, ਭਾਵੇਂ ਹਜ਼ਾਰਾਂ 'ਚ ਨਿਆਣੇ ਜਿਹੜੇ ਮਰ ਗਏ। ਤੇ ਜਿਹੜਾ ਉਹ ਹਿਊਮਨ ਰਾਈਟਸ ਜਿਹੜੀ ਸੀਗੀ ਹੁਣ ਫਿੱਕੀਆਂ ਪੈ ਗਈਆਂ, ਉਹ ਜਿਹੜੀਆਂ ਟ੍ਰੀਟੀਆਂ ਜਿਹੜੀਆਂ ਗੱਲਾਂ ਉਹਨਾਂ ਦੀਆਂ। ਬਿਲਕੁਲ। ਤੇ ਜਿਹੜਾ ਅਸਾਈਲਮ ਆ, ਉਹ ਜਿਹੜਾ ਇੱਕ ਗਰੀਬ ਬੰਦਾ ਵਾ, ਸਧਾਰਨ ਬੰਦਾ ਵਾ, ਬੰਬ ਖਾ ਰਿਹਾ, ਮਰ ਰਿਹਾ, ਉਹ ਕੋਸੋਂ ਦੂਰ ਹੈਗਾ ਜਿਹੜੀ ਅਸਾਈਲਮ ਦੀਆਂ ਪ੍ਰੋਟੈਕਸ਼ਨ ਆ US 'ਚ ਮਿਲਦੀਆਂ ਜਾਂ ਕੈਨੇਡਾ 'ਚ ਮਿਲਦੀਆਂ ਵਾ।
ਤੇ ਔਨ ਪੇਪਰ ਇਹਨਾਂ ਨੇ ਬੜੇ ਸਾਰੇ ਲਾਅ ਬਣਾਏ ਆ, ਰਿਫਿਊਜੀ ਕੈਂਪ ਵਗੈਰਾ ਹੁੰਦੇ ਆ, ਕਈ ਲੋਕ ਆਪਾਂ ਵੀਡੀਓ 'ਚ ਵੀ ਦੇਖਦੇ ਆ ਕਿ ਜਿਹੜੇ ਰਿਫਿਊਜੀ ਕੈਂਪਾਂ 'ਚ ਕਈ ਸਾਲ ਲੋਕੀ ਜਿਹੜੇ ਬੈਠੇ ਰਹਿੰਦੇ ਆ। ਧੱਕੇ ਖਾਂਦੇ ਆ, ਬਿਲਕੁਲ। ਤੇ ਕਾਫੀ ਜਿਹੜੀ ਡਾਇਰ ਸਿਚੁਏਸ਼ਨ ਹੋਈ। ਫਿਰ ਸੈਕੰਡ ਵਰਲਡ ਵਾਰ ਜਦੋਂ ਆਈ, ਉਦੋਂ ਬੜਾ ਨੁਕਸਾਨ, ਸਾਰੀ ਤਕਰੀਬਨ ਜਿਹੜੀਆਂ ਲੀਡਿੰਗ ਕੰਟਰੀਆਂ ਸੀਗੀਆਂ ਉਹ ਵਾਰ ਤੇ ਚਲ ਗਈਆਂ, ਤੇ ਉਹਦੇ ਕਰਕੇ ਮਿਲੀਅਨਸ ਦੇ ਵਿੱਚ ਜਿਹੜੇ ਲੋਕੀ ਡਿਸਪਲੇਸ ਹੋਏ। ਫਿਰ ਦੁਬਾਰਾ ਇਹਨਾਂ ਨੇ ਕੀਤਾ ਕਿ ਓਬਲੀਗੇਸ਼ਨ ਹੋਣਾ ਚਾਹੀਦਾ। ਜਿਹੜੀ ਸੈਕੰਡ ਵਰਲਡ ਵਾਰ ਸੀਗੀ ਉਹਦਾ ਜ਼ਿਆਦਾ ਕਾਰਨ ਜਿਹੜਾ ਸੀਗਾ ਕਿ ਜਰਮਨਸ ਨੇ ਜਿਹੜਾ ਜੂਇਸ਼ ਲੋਕ ਸੀਗੇ ਉਹਨਾਂ ਨੂੰ ਕਾਰਨਰ ਕਰ ਲਿਆ ਸੀਗਾ ਸ਼ਹਿਰਾਂ ਦੇ ਵਿੱਚ ਜਾ ਕੇ, ਜਿਹਨਾਂ ਨੂੰ ਨਹੀਂ ਪਤਾ ਕਿ ਜਰਮਨ ਦਾ ਕੀ ਇਤਿਹਾਸ ਸੀਗਾ। ਕਿ ਉਹ ਪਿਓਰਿਟੀ ਆਫ ਰੇਸ ਲਈ, ਕਿਉਂਕਿ ਉਹਨਾਂ ਨੂੰ ਵਰਲਡ ਵਾਰ 1 ਦੇ ਵਿੱਚ ਬਹੁਤ ਠੋਕਰ ਲੱਗੀ ਸੀ ਤੇ ਜਿਹੜਾ ਭੁਗਤਾਨ ਉਹਨਾਂ ਨੂੰ ਕਰਨਾ ਪਿਆ ਸੀਗਾ, ਤੇ ਜਰਮਨ ਉਹਨਾਂ ਦੀ ਥੋੜੀ ਪ੍ਰਾਈਡ ਹਰਟ ਹੋਈ ਸੀ ਕਿ ਸਾਡਾ ਦੇਸ਼ ਲੂਜ਼ ਕਰ ਗਏ ਆਪਾਂ, ਸਾਡੇ ਤੇ ਜ਼ਿੰਮੇਵਾਰੀ ਇਹਨਾਂ ਨੇ ਸੁੱਟਤੀ ਸਾਰੇ ਯੂਰਪ ਨੇ। ਤੇ ਹਿਟਲਰ ਵਰਗੇ ਲੀਡਰ ਦਾ ਫਿਰ ਜਨਮ ਹੋਇਆ, ਜਿਹਨੇ ਲੋਕਾਂ ਨੂੰ ਕਨਵਿੰਸ ਕਰਤਾ ਕਿ ਤੁਸੀਂ ਬੈਸਟ ਹੈਗੇ ਆ ਦੁਨੀਆ ਦੇ ਵਿੱਚ, ਤੁਹਾਡੇ ਨਾਲ ਧੱਕਾ ਹੋਇਆ, ਵਾਪਸ ਆਪਣੀ ਜਿਹੜੀ ਗਲੋਰੀ ਆਪਾਂ ਲੈਣੀ ਆ। ਤੇ ਆਰੀਅਨ ਰੇਸ ਜਿਹੜਾ ਜਾਤਵਾਦ ਜਿਹਨੂੰ ਕਹਿੰਦੇ ਆ, ਉਹ ਕਈ ਛੋਟੇ ਲੈਵਲ ਤੇ ਬੰਦਾ ਗਾਣਿਆਂ ਗੁਣਿਆਂ 'ਚ ਇੱਧਰ ਉੱਧਰ ਚੰਗੀ ਬੰਦਾ ਗੱਲ ਕਰ ਦਿੰਦਾ, ਪਰ ਹੁਣ ਮੈਂ ਕਿਹਾ ਜੇ ਅਸਲੀਅਤ ਦੀ ਗੱਲ ਕਰੀਏ ਕਿ ਜਦੋਂ ਬੰਦਾ ਉਹ ਲਾਈਨਾਂ ਤੇ ਤੁਰ ਪੈਂਦਾ ਕਿ ਮੈਂ ਬੈਟਰ ਹਾਂ ਤੇਰੇ ਤੋਂ ਜਾਤ ਦੇ ਕਰਕੇ, ਧਰਮ ਕਰਕੇ, ਤੇ ਉਹਦਾ ਸਿਖਰ ਜਿਹੜਾ ਸੀਗਾ ਉਹ ਜਰਮਨ 'ਚ ਪਹੁੰਚਿਆ। ਉਹਨਾਂ ਨੇ ਜਿਹੜਾ ਲੀਡਰ ਸੀਗੇ ਉਹਨਾਂ ਨੇ ਜਿਹੜੀ ਨੈਸ਼ਨਲ ਪ੍ਰਾਈਡ ਸੀਗੀ ਲੋਕਾਂ ਨੂੰ ਕਨਵਿੰਸ ਕਰਤਾ ਕਿ ਤੁਸੀਂ ਨੈਸ਼ਨਲੀ ਪ੍ਰਾਊਡ ਆ। ਤੇ ਜਿਹੜੇ ਜਿਊਜ਼ ਸੀਗੇ ਉਹਨਾਂ ਨੂੰ ਇੰਟਰਨਮੈਂਟ ਕੈਂਪ 'ਚ ਪਾਤਾ, ਉੱਥੇ ਗੈਸ ਚੈਂਬਰ ਉਹਨਾਂ ਨੇ ਬਣਾਏ, ਗੈਟੋਜ਼ ਬਣਾਏ ਉਹਨਾਂ ਨੇ ਕਿ ਲੋਕਾਂ ਨੂੰ ਉਹਨਾਂ ਨੇ ਕਈ ਦਿਨ ਉਹਨਾਂ ਨੇ ਖਾਣੇ ਨਹੀਂ ਦਿੱਤੇ, ਤੇ ਉਹ ਭੁੱਖ ਦੇ ਨਾਲ ਜਿਹੜੇ ਸੀਗੇ ਸਟਾਰਵ ਕਰਕੇ ਮਰ ਗਏ। ਉਹਨਾਂ ਦੀਆਂ ਜੇ ਫੋਟੋਆਂ ਤੁਸੀਂ ਚੈੱਕ ਕਰੋ ਕਿ ਦਿਨ ਬ ਦਿਨ ਉਹ ਜਿੱਦਾਂ ਕਮਜ਼ੋਰ ਹੁੰਦੇ ਰਹੇ, ਤੇ ਸਾਰੇ ਕਰਕੇ ਇਹਨਾਂ ਨੇ ਬੰਦ ਕਰਤੇ, ਤੇ ਉਹਨਾਂ ਨੂੰ ਖਾਣਾ ਪੀਣਾ ਨਹੀਂ ਇਹਨਾਂ ਨੇ ਦਿੱਤਾ। ਉੱਥੋਂ ਕਈ ਸਾਰੇ ਮਰ ਗਏ, ਤੇ ਫਿਰ ਜਿਹੜੇ ਬਚੇ ਸੀਗੇ ਕਈ ਉਹਨਾਂ ਨੂੰ ਗੱਡੀਆਂ 'ਚ ਲੈ ਕੇ ਜਾਂਦੇ ਸੀ ਗੈਸ ਦੇ ਚੈਂਬਰਾਂ 'ਚ ਪਾ ਕੇ, ਤੇ ਪੂਰਾ ਇਨਫਰਾਸਟ੍ਰਕਚਰ ਸਟੇਟ ਨੇ ਤਿਆਰ ਕੀਤਾ ਕਿ ਕਿੱਦਾਂ ਚੈਂਬਰ ਬਣਾਏ ਉਹਨਾਂ ਨੇ, ਤੇ ਗੈਸ ਦੇ ਚੈਂਬਰਾਂ 'ਚ ਪਾ ਕੇ ਫਿਰ ਜਿਹੜਾ ਸੀਗਾ ਲੋਕਾਂ ਨੂੰ ਮਾਰਿਆ। ਤੇ ਇੱਕ ਸੈਕਿੰਡ, ਤੇ ਜੀ ਨਾਲ ਕਈ ਵਾਰੀ ਡਿਸਟਰੈਕਸ਼ਨ ਜ਼ਿਆਦਾ। ਸੋ ਇਹਨਾਂ ਦੀ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੂੰ ਫਿਰ ਜਦੋਂ ਜੂਜ਼ ਨੂੰ ਕਾਫੀ ਜ਼ਿਆਦਾ ਪਰਸੀਕਿਊਸ਼ਨ ਜਿਹੜੀ ਹੋਈ, ਤੇ ਜਰਮਨ ਚੋਂ ਨਿਕਲਣੇ ਪਿਆ, ਤੇ ਇਹਨਾਂ ਦਾ ਦੇਸ਼ ਜਿਹੜਾ ਕੋਈ ਸੀਗਾ ਨਹੀਂ। ਤੇ ਉਦੋਂ ਦਾ ਫਿਰ ਜਿਹੜਾ ਸੀਗਾ ਇਹਨਾਂ ਨੇ ਕਿਹਾ ਕਿ ਸਾਨੂੰ ਸੈਪਰੇਟ ਹੋਮਲੈਂਡ ਚਾਹੀਦੀ ਆ, ਤੇ ਇਹ ਉਹੀ ਵਾਲੇ ਲੋਕ ਆ ਜਿਨ੍ਹਾਂ ਨੂੰ ਫਿਰ ਉਹਨਾਂ ਟਾਈਮਾਂ ਤੇ ਪੈਲਸਟੀਨੀਅਨ ਨੇ ਵੀ ਕਈਆਂ ਨੇ ਰਿਫਿਊਜ ਦਿੱਤਾ ਹੈਗਾ। ਵੀਡੀਓ YouTube ਤੇ ਤੁਹਾਨੂੰ ਮਿਲ ਜਾਣੀ ਆ ਕਿ ਬੋਟ 'ਚ ਉਹ ਜਾਂਦੇ ਸੀਗੇ ਤੇ ਕਹਿੰਦੇ ਸੀਗੇ ਕਿ ਵੀ ਆਰ ਜਿਊਜ਼, ਤੇ ਸਾਨੂੰ ਵਾਪਸ ਨਾ ਭੇਜਿਆ ਜਾਵੇ। ਪੈਲਸਤੀਨ ਦੀ ਜਦੋਂ ਧਰਤੀ ਤੇ ਪੈਰ ਰੱਖਦੇ ਸੀਗੇ। ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਕਾਫੀ ਸਾਰੇ ਜਿਹੜੇ ਮੋਬਿਲਾਈਜੇਸ਼ਨ ਹੋਈ ਕਿ ਕਿੱਦਾਂ ਕਾਨੂੰਨ ਬਣਨੇ ਚਾਹੀਦੇ ਆ। ਲੜਾਈ ਨੇ ਬਹੁਤ ਸਾਰਾ ਜਿਹੜਾ ਢਾਂਚਾ ਜਿਹੜਾ ਤੋੜਤਾ, ਪੋਲਿਸ਼ ਇਮੀਗ੍ਰੈਂਟਸ, ਇਟਾਲੀਅਨ ਇਮੀਗ੍ਰੈਂਟਸ, ਤੇ ਥੋੜੀ ਜਿਹੀ ਖੁੱਲ੍ਹ ਦਿੱਤੀ ਲੋਕਾਂ ਨੇ। ਲੋਕਾਂ ਨੂੰ ਲੱਗਿਆ ਕਿ ਯਾਰ ਹੁਣ ਤਾਂ ਆਸਰਾ ਜਿਹੜਾ ਦੇਣਾ ਹੀ ਪੈਣਾ। ਜਰਮਨ ਵੀ ਜਿਹੜੇ ਸੀਗੇ, ਨਾਜ਼ੀ ਵੀ ਈਵਨ ਸੀਗੇ, ਉਹ ਕਈ ਸਾਰੀ ਹੋਰ ਕੰਟਰੀਆਂ 'ਚ ਭੱਜ ਗਏ, ਜਿੱਦਾਂ ਅਰਜਨਟੀਨਾ, ਚਿਲੇ, ਮਤਲਬ ਬੜੀਆਂ ਸਾਰੀਆਂ ਤੇ ਡਾਕੂਮੈਂਟਰੀਜ਼ ਜਿਹੜੀਆਂ ਬਣੀਆਂ ਹੋਈਆਂ। ਕਾਫੀ ਇੰਟਰਸਟਿੰਗ ਜਿਹੜਾ ਟਾਈਮ ਸੀਗਾ। ਨਵੀਂ ਜਨਰੇਸ਼ਨ ਨੂੰ ਸ਼ਾਇਦ ਨਾ ਫਰਕ ਪਵੇ ਕੋਈ, ਤੇ ਪਰ ਹਿਸਟਰੀ ਆ ਉਹ ਟਾਈਮਾਂ ਦੇ ਕਾਫੀ ਡਾਇਨਾਮਿਕ ਜਿਹੜੇ ਟਾਈਮ ਸੀਗੇ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਕੋਲਡ ਵਾਰ ਜਿਹੜੀ ਛਿੜ ਪਈ ਇਹਨਾਂ ਦੇ ਵਿੱਚ, ਅਮਰੀਕਾ। ਸੋ ਜਿਹੜਾ ਵਰਲਡ ਵਾਰ ਜਦੋਂ ਹੋਈ ਸੀਗੀ, ਸੈਕੰਡ ਵਰਲਡ ਵਾਰ ਸਪੈਸ਼ਲੀ ਹੋਈ ਸੀਗੀ, ਜਿਹੜਾ ਟਰੂ ਵਰਲਡ ਵਾਰ ਦਾ ਵਿਨਰ ਸੀਗਾ ਉਹ ਸੀਗਾ ਰਸ਼ੀਆ। ਕਿ ਜਿਹੜਾ ਤੁਸੀਂ ਕਹਿੰਦੇ ਜਿਹਨੇ ਟਾਕਰਾ ਕਰਕੇ ਲੜਾਈ ਜਿਹੜੀ ਮੈਦਾਨ ਦੇ ਵਿੱਚ ਜਿੱਤੀ ਆ ਜਰਮਨ ਯੂਰਪ ਦੇ ਵਿੱਚ, ਬਿਲਕੁਲ ਜਿਹੜਾ ਗਰਾਊਂਡ ਦੇ ਵਿੱਚ। ਜਿਹੜਾ ਅਮਰੀਕਾ ਐਜ਼ ਅ ਕੰਟਰੀ ਸੀਗਾ ਉਹਦੀ ਪਾਰਟਿਸਿਪੇਸ਼ਨ ਲੇਟ ਸੀਗੀ। ਪਰਲ ਹਾਰਬਰ ਤੋਂ ਬਾਅਦ ਬੇਸਿਕਲੀ ਜਪਾਨ ਨੂੰ ਲੱਗਿਆ ਕਿ ਕੋਈ ਹੋਰ ਆਪਸ਼ਨ ਨਹੀਂ ਬਚੀ, ਤੇ ਇੱਧਰ ਨੂੰ ਬੰਬ ਸੁੱਟਣੇ ਪੈਣੇ ਆ, ਕਿਉਂਕਿ ਇੰਪੀਰੀਅਲਿਜ਼ਮ ਦਾ ਜਿਹੜਾ ਸੀਗਾ ਹੁਣ ਲੜਾਈ ਚੱਲ ਪਈ। ਤੇ ਜਪਾਨ ਇੱਕ ਇੰਪੀਰੀਅਲਿਸਟਿਕ ਕੰਟਰੀ ਸੀਗੀ, ਜਰਮਨ ਜਿਹੜੀ ਇੰਪੀਰੀਅਲਿਸਟਿਕ ਕੰਟਰੀ ਸੀਗੀ, ਤੇ ਉਹਨਾਂ ਨੇ ਪਰਲ ਹਾਰਬਰ ਵਗੈਰਾ ਤੇ ਬੰਬ ਸੁੱਟੇ। ਤੇ ਹਿਸਟਰੀ ਬੜੀ ਵੱਡੀ ਆ, ਤੁਹਾਨੂੰ ਪਤਾ ਹੀ ਹੈ। ਫਿਰ ਐਟੋਮਿਕ ਬੰਬ ਵਗੈਰਾ ਸੁੱਟਿਆ ਗਿਆ ਉਹਨਾਂ ਤੇ, ਪੂਰੇ ਸ਼ਹਿਰ ਉਹਨਾਂ ਦੇ ਹੀਰੋਸ਼ੀਮਾ, ਨਾਗਾਸਾਕੀ ਤਬਾਹ ਕਰਤੇ ਪੂਰੇ। US ਦੀ ਜਿਹੜੀ ਐਂਟਰੀ ਸੀਗੀ ਉਹ ਵਰਲਡ ਵਾਰ ਦੇ ਵਿੱਚ ਬੜੀ ਲੇਟ ਸੀਗੀ,
ਤੇ ਜਿਹੜਾ ਵਿਨਰ ਹੋਇਆ ਉਹ ਹੋਇਆ ਰਸ਼ੀਆ। ਪਰ ਜਿਹੜਾ ਫਾਈਨੈਂਸ਼ੀਅਲ ਵਿਨਰ ਹੋਇਆ, ਜਿਹੜਾ ਕਹਿ ਲਓ ਕਿ ਬੰਦਾ ਫਾਈਨੈਂਸ਼ੀਅਲੀ ਸਭ ਤੋਂ ਜ਼ਿਆਦਾ ਬੈਨੀਫਿਟ ਕਿਹਨੂੰ ਹੋਇਆ, ਉਹ ਯੂਐਸ ਨੂੰ ਹੋਇਆ, ਕਿਉਂਕਿ ਟਾਈਮਿੰਗ ਆਫ ਐਂਟਰੀ, ਵੈਪਨ ਜਿਹੜੇ ਉਹਨਾਂ ਦੇ ਸੀਗੇ, ਤੇ ਸਾਰੇ ਟ੍ਰੇਡ ਰਾਊਟ ਉਹਨਾਂ ਨੇ ਕਾਬੂ ਕਰ ਲਏ, ਵਧੀਆ ਬੇਸ ਬਣਾ ਲਏ ਆਪਣੀਆਂ ਕੰਟਰੀਆਂ ਦੇ ਵਿੱਚ। ਸੋ ਉਦੋਂ ਤੋਂ ਲੈ ਕੇ ਹੁਣ ਤੱਕ ਫਿਰ ਯੂਐਸ ਦਾ ਤਾਂ ਕਰਕੇ ਜਿਹੜੀ ਉਦੋਂ ਦੀ ਉਹਨਾਂ ਨੂੰ ਐਡਵਾਂਟੇਜ ਮਿਲੀ ਆ, ਉਦੋਂ ਦਾ ਸਿੱਕਾ ਜਿਹੜਾ ਇਹਨਾਂ ਦਾ ਟੌਪ ਤੇ ਚੱਲਦਾ ਵਾ ਅੱਜ ਦੀ ਡੇਟ ਤੱਕ, ਕਿਉਂਕਿ ਐਕਸਪਲੋਇਟਸ ਆਫ ਵਾਰ ਜਿਹੜੇ ਸੀਗੇ, ਕਿਉਂਕਿ ਰਸ਼ੀਆ ਦੇ ਬੰਦੇ ਬਹੁਤ ਜ਼ਿਆਦਾ ਮਰ ਗਏ, ਬਹੁਤ ਸਾਰਾ ਯੂਥ ਜਿਹੜੀ ਉਹਦੀ ਮਰ ਗਈ, ਜਵਾਨ ਜਿਹੜੇ ਸੀਗੇ ਮੇਲ ਬਲੱਡ ਉਹਨਾਂ ਦਾ ਲੂਜ਼ ਹੋ ਗਿਆ। ਤੇ ਸੋ ਉਸ ਤੋਂ ਬਾਅਦ ਕੀ ਸੀਗਾ ਕਿ ਦੋਨਾਂ ਕੰਟਰੀਆਂ ਦੇ ਵਿੱਚ ਕੋਲਡ ਵਾਰ ਛਿੜ ਪਈ। ਕੋਲਡ ਵਾਰ ਛਿੜਨ ਦੇ ਕਰਕੇ ਕੀ ਹੋਇਆ ਕਿ ਡਾਇਰੈਕਟਲੀ ਨਹੀਂ ਲੜ ਸਕਦੇ ਸੀਗੇ, ਬਹੁਤ ਸਾਰੀਆਂ ਇਹਨਾਂ ਦੀ ਰੇਸ ਕਿ ਚੰਦ ਤੇ ਪਹਿਲਾਂ ਕੌਣ ਜਾਊਗਾ, ਬੜੀ ਸਾਰੀ ਟੈਕਨੋਲੋਜੀ ਦੇ ਵਿੱਚ ਵਾਧਾ ਹੋਇਆ ਕਿਉਂਕਿ ਦੋਨੋਂ ਕੰਟਰੀਆਂ ਐਟ ਵਾਰ ਸੀਗੀਆਂ। ਤੇ ਜਿਹੜਾ ਰਸ਼ੀਆ ਵਾ ਦਾ ਇਹ ਵੀ ਕੋਕੇਜਨ ਪਾਪੂਲੇਸ਼ਨ ਆ, ਗੋਰੇ ਆ, ਤੇ ਇਹ ਜਿਹੜਾ ਸੀਗਾ ਪੋਲਿਸ਼ ਇਮੀਗ੍ਰੈਂਟਸ ਨੂੰ ਉਹਨਾਂ ਨਾਲ ਕਾਫੀ ਸਾਰਾ ਜਿਹੜਾ ਤੁਸੀਂ ਦੇਖੋਗੇ ਹਿਸਟਰੀ ਦੇ ਵਿੱਚ ਕਿ ਧੱਕਾ ਜਿਹੜਾ ਹੋਇਆ। ਤੇ ਉਸ ਤੋਂ ਬਾਅਦ ਜਿਹੜਾ ਸੀਗਾ ਕੋਲਡ ਵਾਰ ਦੇ ਕਰਕੇ ਇਹਨਾਂ ਨੇ ਰਿਫਿਊਜੀ ਨੰਬਰ ਬਹੁਤ ਜ਼ਿਆਦਾ ਜਿਹੜੇ ਵੱਧ ਗਏ, ਤੇ ਇਹਨਾਂ ਨੇ ਉਹਨਾਂ ਤੇ ਵੀ ਜਿਹੜੀ ਰੋਕ ਟੋਕ ਜਿਹੜੀ ਉਹ ਲਾ ਦਿੱਤੀ। ਠੀਕ ਹੈ। ਤੇ ਅੱਜ ਤੇ ਮਗਰ ਪਿਆ ਕੋਈ ਆਪਣਾ ਬੋਟ ਬਣਾ ਕੇ ਭੇਜਿਆ ਕਿਸੇ ਨੇ ਕਿ 0 ਫਾਲੋਅਰ ਵਾਲਾ ਬੰਦਾ ਜਿੰਦਾਬਾਦ ਮੁਰਦਾਬਾਦ ਹੋ ਰਹੀ ਆ ਲਾਈਵ ਸਟ੍ਰੀਮ ਤੇ। ਚਲੋ ਕੋਈ ਨਹੀਂ, ਇਹਨਾਂ ਨੇ ਨਹੀਂ ਹਟਣਾ ਜੀ। ਇਹ ਹੈ ਮੈਨੂੰ ਪਤਾ ਨਹੀਂ ਕੌਣ ਆ, 0 ਫਾਲੋਅਰਸ ਆ, ਤੇ ਜਾਣ ਕੇ ਕਈ ਵਾਰੀ ਤੰਗ ਕਰਨ ਨੂੰ ਬਸ ਉਹੀ ਫੇਕ ਆਈਡੀਆਂ ਤੇ ਬੋਟ ਜੀ। ਅੱਛਾ ਜੀ। ਤੇ ਕੋਲਡ ਵਾਰ ਤੋਂ ਬਾਅਦ ਹੁਣ ਕੀ ਹੋਇਆ ਕਿ ਉਹਨਾਂ ਨੇ ਰੋਕ ਟੋਕ ਬੜੀ ਲਾਤੀ ਕਿ ਜਾਣਾ ਨਹੀਂ। ਕੋਲਡ ਵਾਰ ਅਫੀਸ਼ੀਅਲੀ ਨਹੀਂ ਹੁਣ ਲੜਾਈ ਤੇ ਸੀਗੇ, ਪਰ ਅੰਦਰੋਂ ਅੰਦਰੀ ਸਾਰਾ ਉਹਨਾਂ ਦਾ ਚੱਲ ਰਿਹਾ ਸੀ ਕਿ ਕਿੱਦਾਂ ਇੱਕ ਦੂਜੇ ਨੂੰ ਤੰਗ ਜਿਹੜਾ ਕਰਨਾ। ਬਸ ਜਿਹੜਾ ਸ਼ਰੀਕੇਬਾਜੀ ਕਹਿ ਦਿੰਦੇ ਆ ਨਾ ਵੀ ਉਹ ਚਾਚੇ ਦੇ ਮੁੰਡੇ ਨੇ ਆ ਲਿਆ ਤੇ ਹੁਣ ਆਪਾਂ ਵੀ ਉਹ ਕਰਨਾ, ਜਾਂ ਉਸ ਤੋਂ ਪਹਿਲਾਂ ਦੇਖੋ ਕੌਣ ਥਾਰ ਕੌਣ ਪਹਿਲਾਂ ਕਢਾ ਕੇ ਲਿਆਓ, ਉਹ ਗੱਲ ਹੋ ਜਾਂਦੀ ਹੈ। ਇਹ ਗੱਲ ਹੋ ਗਈ। ਤੇ ਹੁਣ ਇਹਦੇ ਕਰਕੇ ਕੀ ਹੋਇਆ ਕਿ ਕੋਲਡ ਵਾਰ ਤੋਂ ਬਾਅਦ ਕੀ ਹੋਇਆ ਕਿ ਰਿਸਟ੍ਰਿਕਸ਼ਨਾਂ ਬਹੁਤ ਜ਼ਿਆਦਾ ਹੋਰ ਵਧਾਤੀਆਂ, ਤੇ ਹੁਣ ਲੋਕੀ ਵੀਜ਼ਾ ਤੇ ਨਹੀਂ ਆ ਸਕਦੇ ਸੀਗੇ, ਤੇ ਕੰਟਰੀਆਂ ਦੇ ਆਪਣੇ ਕਨਸੈਪਟ ਜਿਹੜੇ ਡਿਫਰੈਂਟ ਹੋ ਗਏ, ਹਰੇਕ ਕੰਟਰੀ ਉਭਰਨ ਲੱਗ ਪਈ ਆਪਣੇ ਸੀਨ ਤੇ। ਸੋਵੀਅਤ ਯੂਨੀਅਨ ਜਿਹੜੀ ਟੁੱਟ ਗਈ, ਬਾਰਡਰ ਜਿਹੜੇ ਜ਼ਿਆਦਾ ਸਿਕਿਉਰ ਹੋਣ ਲੱਗ ਪਏ, ਬ੍ਰਿਟਿਸ਼ਰ ਜਿਹੜੇ ਸੀਗੇ ਇੰਡੀਆ ਨੂੰ ਛੱਡ ਕੇ ਜਾਣਾ ਪਿਆ ਉਹਨਾਂ ਨੂੰ, ਕਿਉਂਕਿ ਜਿਹੜਾ UK ਸੀਗਾ ਉਹ ਆਪ ਲੜਾਈ ਦੇ ਵਿੱਚ ਸੀਗਾ, ਵਰਲਡ ਵਾਰ ਦੇ ਵਿੱਚ ਸੀਗਾ, ਤੇ ਉਹਨਾਂ ਦੇ ਵੀ ਲੋਕ ਬਹੁਤ ਮਰ ਰਹੇ ਹੈਗੇ, ਤੇ ਉਹਨਾਂ ਦੀ ਵੀ ਹੱਥਾਂ ਪੈਰਾਂ ਦੀ ਪਈ ਹੋਈ ਸੀ ਕਿਉਂਕਿ ਜਰਮਨ ਨੇ ਕੰਮ ਚੱਕਿਆ ਹੋਇਆ ਹੈਗਾ। ਉਹਨਾਂ ਨੂੰ ਇੰਡੀਆ ਦੇ ਵਿੱਚੋਂ ਦੀ ਆਪਣੀਆਂ ਜਿਹੜੀਆਂ ਫੌਜਾਂ ਸਾਰੀਆਂ ਬ੍ਰਿਟਿਸ਼ ਲੋਕਾਂ ਨੂੰ ਵਾਪਸ ਲੈ ਕੇ ਜਾਣੀਆਂ ਪਈਆਂ। ਇੰਡੀਆ ਨੂੰ ਵੀ ਬੜਾ ਸਹੀ ਫਿਰ ਮੌਕਾ ਮਿਲਿਆ ਕਿ ਦੁਸ਼ਮਣ ਕਮਜ਼ੋਰ ਹੋ ਗਿਆ ਤੇ ਉਹਨਾਂ ਦੀ ਵੀ ਆਜ਼ਾਦੀ ਹੋ ਗਈ। ਤੇ ਹੁਣ ਕੀ ਸੀਗਾ ਕਿ ਸਾਰੀ ਕੰਟਰੀਆਂ ਜਦੋਂ ਬਣਨ ਲੱਗ ਪਈਆਂ, ਬਾਰਡਰ ਜਿਹੜੇ ਬਣਨ ਲੱਗ ਪਏ, ਤੇ ਲੋਕਾਂ ਕੋਲ ਫਿਰ ਜਿਹੜੇ ਰਿਫਿਊਜੀ ਸੀਗੇ ਉਹ ਫਸ ਗਏ ਇਹਨਾਂ ਦੇ ਵਿੱਚ। ਹੁਣ ਇੰਡੀਆ ਦੀ ਆਪਣੀ ਹੁੰਦੀ ਹੈ ਨਾ ਕਿ ਉਹਨਾਂ ਨੇ ਪਾਰਟੀਸ਼ਨ ਦਾ ਉਹ ਦਿੱਤਾ ਕਿ ਤੁਸੀਂ ਇੱਧਰ ਚੱਲ ਜਾਓ, ਉੱਧਰ ਚੱਲ ਜਾਓ, ਪਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਦੋਨੋਂ ਮੁਲਕਾਂ 'ਚ ਜਿਹੜੀਆਂ ਆਬਾਦੀਆਂ ਫਸੀਆਂ ਰਹਿ ਗਈਆਂ, ਉਦੋਂ ਦੀਆਂ ਵਿਚਾਰਧਾਰਾ ਉਹਨਾਂ ਦੀ ਫਸੀ ਰਹਿ ਗਈ ਧਰਮ ਦੇ ਨਾਮ ਤੇ ਅਜੇ ਤੱਕ ਉਹਨਾਂ ਦਾ ਜਿਹੜਾ 2024 ਤੱਕ ਵੀ ਤੁਸੀਂ ਦੇਖੋਗੇ ਸਰਕਾਰਾਂ ਇੱਕ ਦੂਜੇ ਦੀ ਜਿਹੜੀ ਮਿਨੋਰਟੀ ਕਮਿਊਨਿਟੀ ਜਿਹੜੀਆਂ ਕਿਸੇ ਵੀ ਕੰਟਰੀ 'ਚ ਰਹਿ ਜਾਂਦੀਆਂ ਉਹਨੂੰ ਤੰਗ ਕਰਨ ਦੀ ਜਿਹੜੀ ਕੋਸ਼ਿਸ਼ ਹੁੰਦਾ ਉਹਨਾਂ ਦੇ ਨਾਲ। ਤੇ ਫਿਰ ਲੋਕੀ ਕੀ ਸੀਗੇ ਕਿ ਉਹਨਾਂ ਕੋਲ ਕੋਈ ਚਾਰਾ ਨਹੀਂ ਬਚਿਆ, ਉਹ ਇਰਰੈਗੂਲਰ ਮਾਈਗ੍ਰੇਸ਼ਨ ਚੈਨਲ, ਮਤਲਬ ਕਿ 2 ਨੰਬਰੀਏ ਜਿਹੜੇ ਤਰੀਕੇ ਹੈਗੇ ਉਹਨਾਂ ਨਾਲ ਲੋਕਾਂ ਨੇ ਬਾਹਰ ਜਾਣਾ ਸ਼ੁਰੂ ਕਰਤਾ। 1980 70 ਤੋਂ 80 ਤੋਂ ਲੈ ਕੇ ਜਿਹੜੀ ਫਿਰ ਜੋ ਪੰਜਾਬ ਦੀ ਵੀ ਜਿਹੜੀ ਮਾਈਗ੍ਰੇਸ਼ਨ ਜਿਹੜੀ ਸ਼ੁਰੂ ਹੋਈ, ਜਿਹਦਾ ਦਾ ਜਿੱਦਾਂ ਲੱਗਿਆ ਉਹ ਵਾਲੇ ਹਿਸਾਬ ਨਾਲ ਜਿਹੜਾ ਬਾਹਰ ਆ ਗਿਆ। ਸੋ ਇਹ ਜਿਹੜੀ ਲੌਂਗ ਸਟੋਰੀ ਸ਼ਾਰਟ ਸਾਰੀ ਦੁਨੀਆ ਦੀ ਇਮੀਗ੍ਰੇਸ਼ਨ ਜਿਹੜੀ ਅਸਾਈਲਮ ਦਾ ਸੀਗਾ ਡਿਸਪਲੇਸਮੈਂਟ ਜਿੱਦਾਂ ਕਿੱਦਾਂ ਹੋਈ ਤੇ ਇੰਡੀਆ ਤੋਂ ਜਿਹੜਾ ਕਿੱਦਾਂ ਚੱਲਿਆ। ਤੇ ਇਹਦੇ ਵਿੱਚ ਇੱਕ ਸੀਗਾ ਕਿ ਜਿਹੜਾ ਕਈ ਵਾਰੀ ਆਪਾਂ ਗੱਲ ਜਿੱਦਾਂ ਕਰਦੇ ਹਾਂ ਕਿ ਜਿਹੜਾ ਇੱਕ ਇਮੀਗ੍ਰੈਂਟ ਆਉਂਦਾ ਹੈਗਾ ਨਾ, ਤੇ ਵਕੀਲ ਵੀ ਸਾਰੇ ਅਗਰੀ ਕਰੂਗੇ ਕਿ ਬੜੀ ਕੁਆਲਿਟੀ ਇੱਕ ਹੁੰਦੀ ਸੀ, ਜਜ਼ਬੇ ਵਾਲਾ ਬੰਦਾ ਹੁੰਦਾ ਹੈਗਾ, ਉਹਦੀ ਇੰਡੀਆ 'ਚ ਰਹਿੰਦੇ ਪੰਜਾਬ ਦੀ ਪੋਲਿਟਿਕਸ ਦਾ ਗਿਆਨ ਹੁੰਦਾ ਹੈਗਾ। ਤੇ ਸਾਰੇ ਜਿਹੜੇ ਇਮੀਗ੍ਰੈਂਟ ਸੀਗੇ ਕੇਸ ਜਿਹੜਾ ਪ੍ਰੈਜ਼ੈਂਟ ਕਰਨ ਦਾ ਇੱਕ ਸਵਾਦ ਹੁੰਦਾ ਹੈਗਾ, ਤੇ ਬੰਦਾ ਬੁਲਾਰੇ ਹੁੰਦੇ ਸੀ ਤਗੜੇ ਤੋਂ ਤਗੜੇ। ਤੇ ਉਦੋਂ ਆਹ ਜਿਹੜੀਆਂ ਸੋਸ਼ਲ ਮੀਡੀਆ, ਫੇਸਬੁੱਕ, ਸਨੈਪਚੈਟ, ਇਹ ਉਹ ਡਿਸਟਰੈਕਸ਼ਨ ਨਹੀਂ ਸੀਗੀਆਂ, ਆਉਂਦੇ ਸੀਗੇ ਕੇਸ ਵੱਲ ਬੜਾ ਜ਼ਿਆਦਾ ਧਿਆਨ ਹੁੰਦਾ ਹੈਗਾ ਉਹਨਾਂ ਦਾ, ਮਿਲਣਸਾਰ ਹੁੰਦੇ ਸੀਗੇ, ਪਤਾ ਸੀਗਾ ਕਿ ਔਖੇ ਟਾਈਮਾਂ ਤੋਂ ਜਿਹੜੇ ਲੰਘੇ ਆ। ਤੇ ਹੁਣ ਜਿਹੜੀ ਮਾਈਗ੍ਰੇਸ਼ਨ ਜਿਹੜੀ ਆ ਰਹੀ ਆ, ਤੇ ਪੈਸਾ ਵੀ ਲੋਕਾਂ ਕੋਲ ਬਹੁਤ ਜ਼ਿਆਦਾ ਕਿ ਚੱਲ ਪਲਾਟ ਵੇਚਿਆ ਤੇ ਇੰਸਟਾਗ੍ਰਾਮ ਤੇ ਗੱਲ ਕਰਦਾ ਬੰਦਾ ਬਾਹਰ ਪਹੁੰਚ ਗਿਆ, ਤੇ ਬੜਾ ਜ਼ਿਆਦਾ ਹੋਣ ਲੱਗ ਪਿਆ ਕੋਰਟਾਂ ਦੇ ਵਿੱਚ, ਰਸ਼ ਬਹੁਤ ਜ਼ਿਆਦਾ ਦਾ ਪੈ ਗਿਆ। ਤੇ
ਜਿਹੜੀ ਇਮੀਗ੍ਰੇਸ਼ਨ ਦੇ ਆਪਣੇ 100 ਸਾਲ ਦੀ ਤਾਂ ਕੀ ਗੱਲ ਕਰੀਏ ਅਸਾਈਲਮ ਦੀ, ਪਿਛਲੇ 5 ਸਾਲਾਂ 'ਚ ਹੀ ਬੜਾ ਫ਼ਰਕ ਆ। 5-6 ਸਾਲਾਂ 'ਚ ਜਿਹੜਾ ਇੱਕ 5 ਸਾਲ ਪਹਿਲਾਂ ਬੰਦਾ ਆਇਆ ਵਾ ਤੇ ਜਿਹੜਾ ਹੁਣ ਬਾਰਡਰ ਟੱਪ ਰਿਹਾ ਵਾ, ਜਿਹੜਾ ਹੁਣ ਜਵਾਕ ਬਾਰਡਰ ਟੱਪ ਰਿਹਾ ਵਾ, ਬੜਾ ਫ਼ਰਕ ਜਿਹੜਾ ਹੈਗਾ। ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਜ਼ਮੀਨ ਬਿਲਕੁਲ। ਅਸਮਾਨ ਦਾ ਜਿਹੜਾ ਫ਼ਰਕ ਪੈ ਗਿਆ। ਉਦੋਂ ਏਦਾਂ ਸੀਗਾ ਹੂੰ। ਕਿ ਕਹਿ ਲਓ ਕਿ ਲੋਕਾਂ ਨੂੰ ਨੌਲੇਜ ਨਹੀਂ ਹੁੰਦੀ ਸੀਗੀ, ਇੰਟਰਨੈਟ ਨਹੀਂ ਸੀਗਾ, ਤਾਂ ਹੂੰ, ਵੀ ਹੂੰ, ਲੋਕੀ ਹੂੰ, ਜਿਹੜੀ ਰੱਖਦੇ ਸੀਗੇ। ਹੂੰ। ਇੱਕ ਹੈਗਾ ਕਿ ਇੰਟਰਨੈਟ ਤੇ ਸਾਰਾ ਕੁਛ ਹੈਗਾ ਵਾ ਤੇ ਬੰਦੀ ਸਿੰਘਾਂ ਦਾ ਮਸਲਾ ਬੰਦੇ ਨੂੰ ਜ਼ਰੂਰ ਸ਼ਾਇਦ ਮਾੜਾ-ਮੋਟਾ ਪਤਾ ਹੋਊਗਾ ਤੇ ਹੈ ਕੌਣ ਆ, ਕਿੱਦਾਂ ਫਸੇ ਆ, ਨਾਮ ਦੱਸੋ 5 ਉਹ ਨਹੀਂ ਪਤਾ ਹੋਣਾ ਕਿਸੇ ਨੂੰ। ਉਹ ਨਹੀਂ ਪਤਾ। ਉੱਤੋਂ ਹੁਣ ਪਤਾ ਆ, ਬਸ ਡੂੰਘਾਈ ਕਿਸੇ ਦੀ ਵੀ ਨਹੀਂ ਜਿਹੜੀ ਚੀਜ਼ ਦੀ ਪਤਾ ਹੈਗੀ। ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਅਸਲੀਅਤ ਜਿਹੜੀ ਉਹ ਪੂਰੀ ਜਿਹੜੀ ਉਹ ਪਤਾ ਹੋਵੇ। ਬੰਦਾ ਸੋ ਕੋਰਟ ਦੇ ਵਿੱਚ ਮਸਲਾ ਹੋ ਜਾਂਦਾ ਕਿ ਬੰਦਾ ਕਲੇਮ ਕਰਦਾ ਕਿ ਮੈਨੂੰ ਮੇਰੇ ਪਿੱਛੇ ਨੈਸ਼ਨਲ ਲੈਵਲ ਦੀਆਂ ਸਰਕਾਰਾਂ ਪੈ ਗਈਆਂ, ਇੰਡੀਆ ਲੈਵਲ ਦੀਆਂ ਇੰਪੋਰਟੈਂਟ ਹੈ ਕਿ ਮੇਰੇ ਪਿੱਛੇ ਨੈਸ਼ਨਲ ਲੈਵਲ ਦੀਆਂ ਸਰਕਾਰਾਂ ਪੈ ਗਈਆਂ ਤੇ ਜੱਜ ਜਦੋਂ ਪੁੱਛਦਾ ਕਿ ਅੱਛਾ ਮੈਨੂੰ ਦੱਸ ਕਿ ਕਿਹੜੀ ਪਾਰਟੀ ਕੋਲ ਕਿੰਨੀਆਂ ਸੀਟਾਂ ਵਾ ਇੰਡੀਆ ਦੇ ਵਿੱਚ, ਤੇ ਉਹ ਕਹਿੰਦਾ ਮੈਨੂੰ ਪਤਾ ਨਹੀਂ, ਇਲੈਕਸ਼ਨ ਕਦੋਂ ਹੋਏ ਸੀਗੇ ਨੈਸ਼ਨਲ ਲੈਵਲ ਤੇ ਮੈਨੂੰ ਪਤਾ ਨਹੀਂ, ਮੈਜੋਰਟੀ ਪਾਰਟੀ ਦੀਆਂ ਕਿੰਨੀਆਂ ਸੀਟਾਂ ਜਾਂ ਕੋਲੀਸ਼ਨ ਦੀਆਂ ਕਿੰਨੀਆਂ ਸੀਟਾਂ ਮੈਨੂੰ ਪਤਾ ਨਹੀਂ। ਤਾਂ ਜੱਜ ਕਹਿੰਦਾ ਕਿ ਯਾਰ ਤੈਨੂੰ ਮਤਲਬ ਤੂੰ ਇੰਨਾ ਇੰਪੋਰਟੈਂਟ ਆ ਕਿ ਤੇਰੇ ਪਿੱਛੇ ਸਰਕਾਰਾਂ ਨੈਸ਼ਨਲ ਲੈਵਲ ਦੀਆਂ ਪੈ ਗਈਆਂ, ਪਰ ਜਦੋਂ ਤੈਨੂੰ ਮੈਂ ਪੁੱਛਿਆ ਸਰਕਾਰਾਂ ਬਾਰੇ, ਤੈਨੂੰ ਸਰਕਾਰਾਂ ਬਾਰੇ ਨਹੀਂ ਪਤਾ, ਮਤਲਬ ਤੂੰ ਤਾਂ ਫਿਰ ਤੈਨੂੰ ਕੁਛ ਵੀ ਨਹੀਂ ਪਤਾ। ਤੂੰ ਸਰਕਾਰਾਂ ਤੋਂ ਵੀ ਉੱਤੇ ਹੋ ਗਿਆ ਕਿ ਉਹ ਤੇਰੇ ਪਿੱਛੇ ਪੈ ਗਏ, ਉਹਨੂੰ ਤੇਰੇ ਬਾਰੇ ਪਤਾ ਵਾ ਸਾਰਾ ਕੁਝ ਕਿ ਇੱਥੇ ਰਹਿ ਰਿਹਾ, ਕਰ ਰਿਹਾ, ਏਦਾਂ ਕਰ ਰਿਹਾ, ਪਰ ਤੈਨੂੰ ਉਹਨਾਂ ਬਾਰੇ ਨਹੀਂ ਪਤਾ। ਉਹ ਜਿਹੜੀ ਅਸਾਈਲਮ ਦੀ ਜਿਹੜੀ ਹੁਣ ਆਪਾਂ ਗੱਲ ਕਰੀਏ ਕਿ ਕੀ ਜਿਹੜੀ ਚੇਂਜ ਆਈ ਆ, ਸੋ ਇਧਰੋਂ ਦੀ ਜਿਹੜੀ ਚੇਂਜ ਜਿਹੜੀ ਆਈ ਆ। ਲੋਕਾਂ ਦੇ ਵਿੱਚ ਜਿਹੜਾ ਉਹ ਫਰਕ ਪੈ ਗਿਆ ਬੇਸਿਕਲੀ, ਜਿਹੜਾ ਆਪਾਂ ਦੇਖ ਰਹੇ ਹਾਂ, ਜਿਹੜੇ ਪਹਿਲਾਂ ਕੋਈ ਆ ਰਿਹਾ ਸੀ ਤੇ ਜਾਂ ਜਿਹੜਾ ਕੋਈ ਹੁਣ ਰੀਸੈਂਟਲੀ ਆਇਆ ਜਾਂ ਜਿਹੜੇ ਆ ਰਹੇ ਹੈਗੇ ਆ। ਤੇ ਇਹ ਤਾਂ ਵਰਲਡ ਵਾਈਡ ਤੁਸੀਂ ਅਸਾਈਲਮ ਦੀ ਹਿਸਟਰੀ ਜਿਹੜੀ ਉਹ ਦੱਸੀ। ਯੂਐਸ ਦੀ ਜਿਹੜੀ ਅਸਾਈਲਮ ਦੀ ਹਿਸਟਰੀ ਹੈ, ਜੇ ਉਹ ਐਕਸਪਲੇਨ ਕਰਨੀ ਹੋਵੇ, ਵਰਲਡ ਵਾਰ 2 ਦਾ ਤੁਸੀਂ ਜ਼ਿਕਰ ਕੀਤਾ ਸੀ ਵੀ ਜਦੋਂ ਉਹ ਇਸ ਦੇ ਵਿੱਚ ਐਂਟਰ ਹੋਏ, ਉਸ ਤੋਂ ਬਾਅਦ ਦੇ ਵਿੱਚ ਆ। ਸੋ ਕੀ ਯੂਐਸ ਦੇ ਵਿੱਚ ਅਸਾਈਲਮ ਦੀ ਹਿਸਟਰੀ ਕਦੋਂ ਤੋਂ ਇਹਨਾਂ ਨੇ ਜਿੱਦਾਂ ਅਸਾਈਲੀ ਆ ਜਾਂ ਅਸਾਈਲਮ ਦੇ ਉੱਤੇ ਲੋਕਾਂ ਨੂੰ ਲੈਣਾ ਸ਼ੁਰੂ ਕੀਤਾ ਆ ਜਾਂ ਇਜਾਜ਼ਤ ਦਿੱਤੀ? ਸੋ ਕੀ ਸੀਗਾ ਕਿ ਜਿਹੜੀ ਅਸਾਈਲਮ ਯੂਐਸ ਦੇ ਵਿੱਚ ਹੈਗੀ ਕਿ ਜਦੋਂ ਯੂਰਪ ਦਾ ਢਾਂਚਾ ਜਿਹੜਾ ਸਾਰਾ ਟੁੱਟ ਗਿਆ ਵਰਲਡ ਵਾਰ ਤੋਂ ਬਾਅਦ, ਤੇ ਯੂਰਪ ਜਦੋਂ ਅੱਗ ਲੱਗ ਗਈ ਤੇ ਉਹਦੀ ਅਸਤੀਆਂ ਤੋਂ ਜਿਹੜੀ ਸੀਗੀ ਯੂਐਸ ਦਾ ਅਸਾਈਲਮ ਲਾਅ ਦੀ ਜਿਹੜੀ ਸ਼ੁਰੂਆਤ ਹੋਈ। ਨੈਸ਼ਨਲ ਸਟੇਟਸ ਦਾ ਜਿਹੜਾ ਯੂਐਨ ਆਇਆ, ਯੂਐਨ ਨੇ ਜਿਹੜੀ ਚੇਂਜਸ ਕੀਤੀਆਂ, ਅਸਾਈਲਮ ਰਿਫਿਊਜੀਆਂ ਨੂੰ ਉਹਨਾਂ ਨੇ ਆਫਰ ਕੀਤੀ ਤੇ ਕਈ ਜਿਹੜੇ ਇਹਨਾਂ ਨੇ ਪਰ ਸੀਗੇ, ਕਈ ਇਮੀਗ੍ਰੇਸ਼ਨ ਗਰੁੱਪਾਂ ਨੇ ਐਕਸਕਲੂਡ ਵੀ ਕੀਤੇ, ਸਾਰਿਆਂ ਨੂੰ ਇਹਨਾਂ ਨੇ ਅਸਾਈਲਮ ਨਹੀਂ ਦਿੱਤੀ। ਜੇ ਤੁਸੀਂ ਅਮਰੀਕਾ ਦਾ ਦੇਖਿਆ ਜਾਓ ਤਾਂ ਤੁਸੀਂ ਇਹਨਾਂ ਦੀ ਹਿਸਟਰੀ ਪੜ੍ਹੋ। ਚਾਈਨੀਜ਼ ਐਕਸਕਲੂਜਨ ਐਕਟ ਇਹਨਾਂ ਨੇ 1882 ਚ ਸਪੈਸ਼ਲੀ ਪਾਸ ਕੀਤਾ ਸੀਗਾ ਕਿ ਚਾਈਨੀਜ਼ ਜਿਹੜਾ ਇਮੀਗ੍ਰੈਂਟ ਆ ਉਹ ਇੱਥੇ ਨਹੀਂ ਆ ਸਕਦਾ, ਤੇ ਉਹਨਾਂ ਨੇ ਕਿਹਾ ਕਿ ਸਾਨੂੰ ਨੈਸ਼ਨਲ ਸਿਕਿਉਰਿਟੀ ਦੇ ਕੰਸਰਨ ਆ। ਜਰਮਨ ਦੇ ਜਿਹੜੇ ਜਿਊ ਆ ਉਹ ਇਹਨਾਂ ਨੇ ਬੜੀ ਵਾਰੀ ਰੋਕੇ। ਸ਼ਿਪ ਜਿਹੜੇ ਸੀਗੇ ਜਰਮਨ ਜੂ ਦੇ ਕਈ ਆਂਦੇ ਸੀਗੇ, ਉਹ ਵਾਪਸ ਭੇਜਤੇ ਸੀਗੇ। ਅੱਛਾ ਜੀ। ਹਿਸਟੋਰਿਕ ਜਿਹੜੀ ਉਹਨਾਂ ਤੇ ਫਿਲਮਾਂ ਬਣੀਆਂ, ਡਾਕੂਮੈਂਟਰੀਆਂ ਬਣੀਆਂ, ਤੇ ਉਹ ਜਦੋਂ ਸ਼ਿਪ ਵਾਪਸ ਗਏ ਤੇ ਸਾਰੇ ਦੇ ਸਾਰੇ ਮਾਰ ਵੀ ਦਿੱਤੇ ਗਏ ਹੈਗੇ। ਏਦਾਂ ਦੇ ਵੀ ਇਨਸੀਡੈਂਟ ਜਿਹੜੇ ਹੋਏ ਆ। ਜਿੱਦਾਂ ਆਪਾਂ ਨੂੰ ਸਿੱਖਾਂ ਦਾ ਕਾਮਾਗਾਟਾ ਮਾਰੂ ਦਾ ਪਤਾ ਵੀ ਕੈਨੇਡਾ ਤੋਂ ਉਹਨਾਂ ਨੂੰ ਵਾਪਸ ਘੱਲ ਦਿੱਤਾ ਗਿਆ ਸੀਗਾ। ਜੀ। ਤੇ ਹੁਣ ਕੀ ਸੀਗਾ ਕਿ ਇਮੀਗ੍ਰੈਂਟ ਕਾਫੀ ਐਕਸਕਲੂਜਨ ਹੋਈ, ਤੇ ਜਿਹੜਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਮਾਡਰਨ ਇੰਟਰਨੈਸ਼ਨਲ ਫਰੇਮਵਰਕ ਆ ਅਸਾਈਲਮ ਲਾਅ ਦਾ, ਇੱਕ ਇਹਨਾਂ ਨੇ ਕਾਨੂੰਨ ਪਾਸ ਕੀਤਾ 1980 ਚ ਜਾ ਕੇ, ਯੂਐਸ ਰਿਫਿਊਜੀ ਐਕਟ 1980। ਸੋ ਇਹਨੇ ਕਾਫੀ ਸਾਰੀਆਂ ਜਿਹੜੀਆਂ ਫਿਰ ਚੇਂਜਸ ਜਿਹੜੀਆਂ ਬਣਾਈਆਂ, ਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜਾ ਬੰਦਾ ਆਪਣੀ ਕੰਟਰੀ 'ਚ ਜਾ ਨਹੀਂ ਸਕਦਾ, ਤੇ ਜਿਹੜੀਆਂ ਗਰਾਊਂਡਾਂ ਸੀਗੀਆਂ ਕਿ ਇਹਨੂੰ ਰੇਸ, ਰਿਲੀਜਨ, ਪਰਟੀਕੂਲਰ ਸੋਸ਼ਲ ਗਰੁੱਪ, ਪੋਲੀਟੀਕਲ ਓਪੀਨੀਅਨ, ਤੇ ਜੇ ਉਹਨੂੰ ਕੋਈ ਨੁਕਸਾਨ ਪਹੁੰਚਿਆ ਹੋਵੇ ਜਾਂ ਖਤਰਾ ਹੋਵੇ ਤਾਂ ਉਹਨੂੰ ਅਸਾਈਲਮ ਜਿਹੜੀ ਦੇਣੀ ਆ। ਤੇ ਇਹਦੇ ਨਾਲ ਜਿਹੜੀ ਯੂਐਸ ਦੀ ਅਸਾਈਲਮ ਪਾਲਿਸੀ ਕੀ ਸੀਗੀ ਕਿ ਤੁਸੀਂ ਜੇ ਦੇਖਣਾ ਹੋਵੇ ਨਾ ਕਿ ਯੂਐਸ ਦੀ ਅਸਾਈਲਮ ਪਾਲਿਸੀ ਕਿੱਧਰ ਨੂੰ ਜਾ ਰਹੀ ਆ ਤੇ ਉਹਦੀ ਪੋਲੀਟੀਕਲ ਬਿਆਨਬਾਜ਼ੀ ਕਿੱਧਰ ਨੂੰ ਜਾ ਰਹੀ ਆ। ਜਿਹੜਾ ਯੂਐਸ ਦਾ ਅਸਾਈਲਮ ਲਾਅ ਹੈਗਾ, ਇਹ ਸਾਰਾ ਬਣਦਾ ਹੈਗਾ ਸਾਊਥ ਅਮਰੀਕਾ ਨੂੰ, ਅੱਜ ਦੀ ਡੇਟ ਦੇ ਵਿੱਚ ਇਹ ਬਣਦਾ ਹੈਗਾ ਸਾਊਥ ਅਮਰੀਕਾ ਨੂੰ ਮੱਦੇ ਨਜ਼ਰ ਰੱਖਦੇ ਹੋਏ। ਹਾਂ, ਠੀਕ ਆ। ਇਸ ਤੋਂ ਬਾਅਦ ਹੋਰ ਵੀ ਗੱਲਾਂ ਦੱਸਾਂਗੇ ਕਿ ਪੂਰਾ ਜਿਹੜਾ ਹਿਸਟਰੀ ਇਮੀਗ੍ਰੇਸ਼ਨ ਦੀ ਕਿੱਦਾਂ ਦੀ ਰਹੀ ਹੈ, ਪਰ ਜੇ ਇਕੱਲੇ ਅਸਾਈਲਮ ਦੀ ਗੱਲ ਕਰੀਏ ਤਾਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਫੋਕਸ ਪੁਆਇੰਟ ਆ ਸਾਊਥ ਅਮਰੀਕਾ, ਕਿਉਂਕਿ ਜਿੰਨੇ ਵੀ ਆਣਾ ਵਾ ਬਾਰਡਰ ਤੋਂ ਉਧਰੋਂ ਹੀ ਆਣਾ, ਉਹਨੇ ਕੈਨੇਡੀਅਨ ਬਾਰਡਰ ਤੋਂ ਆਉਣ ਵਾਲੇ ਜਿਹੜੇ ਘੱਟ ਆ, ਤੇ ਸਦਰਨ ਬਾਰਡਰ ਤੋਂ ਜਿਹੜੇ ਲੋਕੀ ਆਉਂਦੇ ਆ ਤੇ ਬਾਰਡਰ ਜਦੋਂ ਟੱਪ ਕੇ ਆਉਂਦੇ ਆ ਤੇ ਉਹਨਾਂ ਨੂੰ ਪਤਾ ਕਿ ਇਹਨਾਂ ਲੋਕਾਂ ਨੂੰ ਜ਼ਿਆਦਾ ਰੋਕਣਾ ਨਹੀਂ ਤਾਂ ਸਾਰਾ ਸਾਊਥ ਅਮਰੀਕਾ ਜਿਹੜਾ ਆ ਜਾਊਗਾ। ਸੋ ਹੁਣ ਪ੍ਰੋਬਲਮ ਕੀ ਸੀਗੀ ਕਿ ਜਿਹੜਾ ਸਾਊਥ ਅਮਰੀਕਾ ਵਾ, ਕਿਉਂਕਿ ਉਹ ਅਮਰੀਕਾ ਦੇ ਨਾਲ ਹੀ ਲੱਗਦਾ, ਤੇ ਜਿਹੜਾ ਇੱਕ ਤਗੜਾ ਦੇਸ਼ ਹੁੰਦਾ ਕੋਈ ਵੀ ਕਿਸੇ ਵੀ ਹਿੱਸੇ 'ਚ, ਉਹ ਇਹ ਨਹੀਂ ਚਾਹੁੰਦਾ ਕਿ ਉਹਦੇ ਗੁਆਂਢੀ ਮੁਲਕ ਵੀ ਬਹੁਤ ਤਗੜੇ ਹੋ ਜਾਣ, ਫਿਰ
ਉਹਦੀ ਪਾਵਰ ਤੇ ਜਿਹੜੀ ਆ ਉਹ ਪ੍ਰੋਬਲਮ ਜਿਹੜੀ ਆ ਜਾਂਦੀ ਹੈ ਹਨਾ। ਤੁਸੀਂ ਦੇਖੋ ਸਿੱਧਾ ਕਿਊਬਾ ਅਸਰ ਪੈ ਜਾਂਦਾ। ਕਿਊਬਾ ਦੀ ਤੁਸੀਂ ਹਿਸਟਰੀ ਦੇਖੋ, ਬਣਨ ਨਹੀਂ ਦਿੱਤਾ, ਮਤਲਬ ਉੱਠਣ ਨਹੀਂ ਦਿੱਤਾ ਮੁਲਕ, 40-50 ਸਾਲ ਦੱਬ ਕੇ ਰੱਖਿਆ, ਗੱਡੀਆਂ ਗੁੱਡੀਆਂ ਸਾਰੀਆਂ ਬੈਨ ਲਾਤੇ, ਗੱਡੀਆਂ ਪੁਰਾਣੀਆਂ ਹੀ ਲਈ ਫਿਰਦੇ ਆ, ਉਹੀ ਠੀਕ ਕਰੀ ਜਾਂਦੇ ਆ, ਉਹੀ ਚਲਾਈ ਜਾਂਦੇ ਆ। ਤੇ ਉਹ ਨਵਾਂ ਕਲਚਰ ਬਣ ਗਿਆ ਆ, ਤੇ ਪਰ ਇਹ ਨਹੀਂ ਪਤਾ ਵੀ ਜਿੱਦਣ ਉਹਨਾਂ ਨੂੰ ਮੌਕਾ ਮਿਲਿਆ ਨਵੀਆਂ ਗੱਡੀਆਂ ਤਾਂ ਉਹਨਾਂ ਨੇ ਭੱਜ ਕੇ ਲੈਣੀਆਂ। ਉਹ ਕਹਿੰਦੇ ਗੱਡੀਆਂ ਬਹੁਤ ਸੋਹਣੀਆਂ ਇੱਥੇ ਕਲਾਸਿਕ ਬੜੀਆਂ, ਕਰਨ ਕੀ ਵਿਚਾਰੇ ਨਵੀਆਂ ਗੱਡੀਆਂ ਜਾਣ ਨਹੀਂ ਦਿੰਦੇ ਤਾਂ ਆਉਣ ਨਹੀਂ ਦਿੰਦੇ। ਹਾਂ, ਸੈਂਕਸ਼ਨਸ ਲੱਗੀਆਂ ਲੱਗੀਆਂ ਹੋਈਆਂ। ਤੇ ਯੂਐਸ ਨੇ ਬੜਾ ਡੰਡਾ ਚਾੜਿਆ ਸਾਊਥ ਅਮਰੀਕਾ, ਛੋਟੇ ਮੋਟੇ ਜਿਹੜੇ ਮੁਲਕ ਸੀਗੇ, ਬਹੁਤ ਸਾਰੇ ਜਿਹੜੇ ਆਰਮਡ ਕਨਫਲਿਕਟ ਜਿਹੜੇ ਸੀਗੇ, ਕਿਹਦਾ ਤਖਤਾ ਪਲਟ ਕਰਨਾ, ਕਿੱਦਾਂ ਕਰਨਾ, ਆਪਣੇ ਹਿਸਾਬ ਨਾਲ ਕਿੱਦਾਂ ਚਲਾਉਣਾ। ਤੇ ਇਹ ਬਾਹਲੀ ਵਧੀਆ ਜਿਹੜੀ ਹਿਸਟਰੀ ਨਹੀਂ ਰਹੀ, ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਢਾਂਚਾ ਉਹ ਕਦੀ ਬਣ ਹੀ ਨਹੀਂ ਪਾਇਆ। ਠੀਕ। ਤੇ ਉਦਾਂ ਜਿਹੜੀ ਸਪੈਨਿਸ਼ ਜਿਹੜੇ ਸੀਗੇ ਉਹ ਸੈਟਲਰਸ ਜਿਹੜੇ ਆਏ ਸੀਗੇ, ਉਹਨਾਂ ਨੇ ਤੁਸੀਂ ਦੇਖੋ ਕਿ ਕਿਸੇ ਨੂੰ ਘੁੰਮਣ ਦਾ ਕਦੀ ਮੌਕਾ ਮਿਲਿਆ, ਪੇਰੂ ਪੂਰੂ ਸਾਰੇ ਜਿਹੜੇ ਕੰਟਰੀ ਆ, ਪੂਰੇ ਇਹਨਾਂ ਨੇ ਜਿਹੜੀਆਂ ਇਹਨਾਂ ਦੀਆਂ ਜਿੱਦਾਂ ਇੱਥੇ ਨੇਟਿਵ ਸੀਗੇ, ਏਦਾਂ ਇਹਨਾਂ ਦੇ ਇੰਕੇ ਸੀਗੇ, ਇੰਕਾ ਸਿਵਲਾਈਜੇਸ਼ਨ ਵਗੈਰਾ ਸੀਗੀਆਂ, ਇਹਨਾਂ ਨੇ ਸਾਰਾ ਸੋਨਾ ਚੰਗਾ ਲੁੱਟਿਆ, ਮਤਲਬ ਸਾਰਾ ਜਿਹੜਾ ਉਹਨਾਂ ਦਾ ਕਲਚਰ ਤਬਾਹ ਕੀਤਾ। ਸਪੈਨਿਸ਼ ਉਹਨਾਂ ਨੂੰ ਆਪਣੀ ਜਿਹੜੀ ਯੂਰਪ ਤੋਂ ਲਾ ਕੇ ਲੈਂਗੁਏਜ ਉਹਨਾਂ ਤੇ ਚਾੜ ਦਿੱਤੀ, ਲੈਟਿਨ ਅਮਰੀਕਾ ਜਿਹਨੂੰ ਕਹਿੰਦੇ ਆ ਉਹ ਬਣਾਤਾ। ਤੇ ਹੁਣ ਉਹਨਾਂ ਦੇ ਢਾਂਚੇ ਜਿਹੜੇ ਆ ਉਦੋਂ ਦੇ ਵਿਚਾਰਿਆਂ ਦੇ ਟੁੱਟੇ ਆ। ਤੇ ਜਦੋਂ ਇਹ ਆਜ਼ਾਦ ਹੋਣੇ ਸ਼ੁਰੂ ਹੋਏ ਦੇਸ਼ ਦੂਸ਼ ਸਾਰੇ ਹਨਾ, ਅਮਰੀਕਾ ਦੀ ਆਪਣੀ ਫਾਈਟ ਰਹੀ ਆ, ਤੇ ਅਮਰੀਕਾ ਚਲੋ ਆਜ਼ਾਦ ਹੋ ਗਿਆ, ਹੋਇਆ ਡੰਡੇ ਦੇ ਜ਼ੋਰ ਤੇ, ਬੰਦੂਕ ਦੇ ਜ਼ੋਰ ਤੇ ਜਿਹੜਾ ਦੇਸ਼ ਬਣਿਆ, ਬੰਦੂਕ ਦੇ ਆਧਾਰ ਤੇ ਬਣਿਆ, ਤਾਂ ਕਰਕੇ ਬੰਦੂਕਾਂ ਦੀ ਇੰਪੋਰਟੈਂਸ ਜਿਹੜੀ ਜ਼ਿਆਦਾ ਹੋਈ। ਤੇ ਜਿਹੜਾ ਦੇਸ਼ ਬਣਿਆ ਹੀ ਇੱਕ ਸਿਧਾਂਤ ਤੇ ਆ, ਲੜ ਕੇ ਜਿਹੜੀ ਚੀਜ਼ ਲਈ ਆ ਕਲੋਨੀਆਂ ਤੋਂ, ਖੋ ਕੇ ਆਪਣਾ ਹੱਕ ਲਿਆ ਵਾ, ਤੇ ਤਾਂ ਕਰਕੇ ਜਿਹੜਾ ਦੇਸ਼ ਆ ਉਹ ਖੌਰੂ ਜ਼ਿਆਦਾ ਪਾਉਂਦਾ ਵਾ। ਤੇ ਛੋਟੇ ਮੋਟੇ ਸਾਰੇ ਜਿਹੜੇ ਮੁਲਕ ਆ ਸਾਊਥ ਅਮਰੀਕਾ ਦੇ ਦੱਬ ਕੇ ਰੱਖੇ, ਤੇ ਬਹੁਤ ਸਾਰੇ ਤਖਤ ਜਿਹੜੇ ਪਲਟ ਹੋਏ। ਜਿਹੜੀ CIA ਵਗੈਰਾ ਜਿਹੜੀ ਇਹਨਾਂ ਦੀ ਸੀਗੀ, ਕਾਫੀ ਜ਼ਿਆਦਾ ਉਹਦੀ ਇਨਵੋਲਵਮੈਂਟ ਰਹੀ ਆ, ਈਵਨ ਗੈਂਗਸ ਦੇ ਨਾਲ, ਆਪਣੇ ਕਾਰਟਲਸ ਦੇ ਨਾਲ, ਡੀਲਾਂ ਟੂਲਾਂ ਜਿਹੜੀਆਂ ਇਹਨਾਂ ਦੀਆਂ, ਮਤਲਬ ਕਿਸੇ ਵੀ ਪਾਸੇ ਤੁਸੀਂ ਇਹਨਾਂ ਦੀ ਡਾਕੂਮੈਂਟਰੀ ਚੈੱਕ ਕਰ ਸਕਦੇ ਕਿ ਇਹਨਾਂ ਨੇ ਇਨਫਿਲਟਰੇਟ ਕਰਤੇ ਸਾਰੇ ਦੇਸ਼ ਜਿਹੜੇ ਉਹਨਾਂ ਦੇ, ਸਰਕਾਰਾਂ, ਹਰੇਕ ਚੀਜ਼, ਆਰਮੀ ਉਹਨਾਂ ਦੀ। ਤੇ ਹੁਣ ਇਹ ਕੀ ਕਰਦੇ ਕਿ ਉਹਨਾਂ ਨੂੰ ਰੋਕਣ ਲਈ ਨਾ ਜਿਹੜੇ ਜੱਜ ਆ, ਉਹਨਾਂ ਨੇ ਜਿਹੜਾ ਅਸਾਲਮ ਦਾ ਢਾਂਚਾ ਜਿਹੜਾ ਕਿਉਂ ਇਹਨਾਂ ਨੂੰ ਮਿਰਰ ਕਰਦਾ, ਕਿ ਉਹਨਾਂ ਨੇ ਇਹਨਾਂ ਤੇ ਰੋਕ ਟੋਕ ਲਾਣੀ ਹੈ ਕਿ ਇਹ ਜ਼ਿਆਦਾ ਆ ਨਾ ਸਕਣ, ਤੇ ਬਹੁਤ ਘੱਟ ਜਿਹੜੇ ਉਹਨਾਂ ਦੇ ਪਾਸ ਰੇਟ ਜਿਹੜੇ ਹੈਗੇ ਆ। ਤੇ ਤਾਂ ਕਰਕੇ ਤੁਸੀਂ ਸਵਾਲ ਤੁਸੀਂ ਪੁੱਛੋਗੇ ਕਿ ਯਾਰ ਇਦਾਂ ਕਿਦਾਂ ਕਿ ਮੈਕਸੀਕਨ ਬੰਦਾ ਇੱਥੇ ਕੱਚੇ ਤੁਰਿਆ ਫਿਰਦਾ ਇੰਨੇ ਸਾਲਾਂ ਦਾ, ਤੇ ਬੰਦਾ ਪੰਜਾਬ ਤੋਂ ਆ ਕੇ ਪੱਕਾ ਹੋ ਜਾਂਦਾ ਵਾ। ਹਾਂ, ਸਹੀ ਗੱਲ। ਪੰਜਾਬ ਵਾਲਿਆਂ ਦਾ ਲੱਗ ਗਿਆ ਸੂਤ, ਲਾਈਫ ਲੱਗਾ ਸੂਤ ਮੇਨਲੀ ਦੋ ਤਰੀਕਿਆਂ ਨਾਲ। ਇੱਕ ਬਣ ਗਿਆ ਪੋਲੀਟੀਕਲ ਮੁੱਦਾ। ਸੋ ਪੋਲੀਟੀਕਲ ਮੁੱਦਾ ਕੀ ਹੈਗਾ ਕਿ ਉਹ ਜਿਹੜਾ ਇਹਨਾਂ ਨੇ ਆਹ ਸਾਰੀ ਵਰਲਡ ਵਾਰਾਂ ਹੋਈਆਂ ਸੀਗੀਆਂ, ਉਹਦੇ ਵਿੱਚ ਇੱਕ ਖਾਨਾ ਪਾਤਾ ਕਿ ਜੇ ਤੁਹਾਨੂੰ ਪੋਲੀਟੀਕਲ ਓਪੀਨੀਅਨ ਤੁਹਾਡਾ ਹੈਗਾ, ਅਸਾਈਲਮ ਜਿਹੜੀ ਮਿਲਣੀ ਹੈ, ਸੋ ਇੱਕ ਉਹ ਬਣੀ ਬਣਾਈ ਚੀਜ਼ ਮਿਲ ਗਈ ਕਿ ਹਾਂ, ਕਿ ਮਤਲਬ ਕੇਸ ਤਾਂ ਇਹਨਾਂ ਦਾ ਅਸਾਈਲਮ ਦਾ ਹੈਗਾ ਹੀ ਆ ਪੋਲੀਟੀਕਲ ਦਾ, ਕਿਉਂਕਿ ਇਹ ਕਹਿੰਦੇ ਆ ਕਿ ਪੋਲੀਟਿਕਲ ਧਰਮ ਦਾ। ਸੋ ਡਿਫਾਲਟ ਇਹਨਾਂ ਦਾ ਇੱਕ ਕੇਸ ਬਣ ਗਿਆ। ਸੋ ਹੁਣ ਪੰਜਾਬੀ ਕੇਸਾਂ 'ਚ ਕੋਈ ਇਦਾਂ ਦੀ ਡਿਨਾਈ ਹੋਣ ਵਾਲੀ ਗੱਲ ਨਹੀਂ ਹੈਗੀ ਇੰਨੀ, ਜਿੰਨੀ ਸਪੈਨਿਸ਼ ਕੇਸਾਂ ਦੇ ਵਿੱਚ ਥੱਲੇ ਹੈਗੀ ਆ। ਸੋ ਪੰਜਾਬੀ ਕੇਸਾਂ ਦੇ ਸਿਰਫ ਆ ਗਿਆ ਕ੍ਰੈਡੀਬਿਲਿਟੀ ਦਾ, ਕਿ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ, ਬਸ ਉੱਤੇ ਜਿਹੜਾ ਸਾਰਾ ਜ਼ੋਰ ਲੱਗਾ ਰਹਿੰਦਾ। ਤੇ ਗੱਲ ਸਾਰੀ ਮੋੜ ਘੋੜ ਕੇ ਉੱਥੇ ਆ ਜਾਂਦੀ ਹੈ ਕਿ ਜਿਹੜਾ ਬੰਦੇ ਨੇ ਅਸਾਈਲਮ ਫਾਈਲ ਕਰਨਾ ਵਾ, ਪੰਜਾਬੀ ਨੇ, ਉਹ ਬੰਦਾ ਸੀਰੀਅਸ ਹੈਗਾ ਆਪਣੇ ਅਸਾਈਲਮ ਲਈ ਕਿ ਨਹੀਂ ਹੈਗਾ, ਕਿ ਐਵੇਂ ਹਵਾਈ ਆ, ਕਿ ਬੰਦੇ ਦੇ ਪੱਲੇ ਕੁਝ ਹੈਗਾ ਵਾ, ਕਿ ਰੱਖਦਾ ਕੋਈ ਸੋਚ ਉਹਦੀ ਹੈਗੀ ਕਿ ਕੇਸ ਟਿਕ ਜਾਂਦਾ। ਜਿਹੜੇ ਸਾਊਥ ਅਮਰੀਕਨ ਵਾਲੇ ਜਿਹੜੇ ਕੇਸ ਆ, ਉਹ ਕੇਸ ਜਿਹੜੇ ਗੈਂਗ ਵਾਲੇ ਆ, ਉਹ ਕਦੀ ਕਹਿ ਦਿੰਦੇ ਆ ਕਿ ਨਹੀਂ ਇਹ ਤਾਂ ਸਰਕਾਰਾਂ ਨਹੀਂ ਹੈਗੇ, ਉਹਨਾਂ ਦੇ ਫੈਮਿਲੀ PSG ਵਗੈਰਾ, ਕਿ ਨਹੀਂ ਤੁਹਾਡਾ ਪੋਲੀਟੀਕਲ ਦਾ ਕੇਸ ਨਹੀਂ ਹੈਗਾ। ਸੋ ਜਿਹੜੇ ਇਹ ਕਿਉਂਕਿ ਸਾਊਥ ਅਮਰੀਕਾ ਕੋਲੋਨਾਈਜ਼ ਇਹਨਾਂ ਨੇ ਕਰ ਲਿਆ ਸੀਗਾ, ਇਹ ਕ੍ਰਿਸਚਨ ਮੁਲਕ ਜਿਹੜੇ ਬਣਾਤੇ, ਸੋ ਉਹਨਾਂ ਦਾ ਕੋਈ ਧਰਮ ਵਾਲਾ ਜਿਹੜਾ ਵਿਵਾਦ ਨਹੀਂ ਹੈਗਾ, ਕਿਉਂਕਿ ਇਹਦਾ ਧਰਮ ਵਾਲਾ ਵਿਵਾਦ ਨਹੀਂ ਰਿਹਾ। ਤੇ ਪੋਲਿਟਿਕਸ ਵੀ ਇਹਨਾਂ ਦੀ ਜਿਹੜੀ ਇਦਾਂ ਦੀ ਸੀਗੀ ਕਿ ਅਮਰੀਕਾ ਆਪ ਦੂਜੀ ਪਾਰਟੀ ਨੂੰ ਸਪੋਰਟ ਕਰਦੀ ਸੀਗੀ, ਸੋ ਉਹ ਚੀਜ਼ਾਂ ਤੇ ਉਹ ਅਸਾਈਲਮ ਵੀ ਨਹੀਂ ਦੇਣਾ ਚਾਹੁੰਦੇ ਸੀਗੇ। ਸੋ ਉਹਨਾਂ ਨੇ ਬੜੇ ਜ਼ਿਆਦਾ ਰੋਕ ਕੇ ਜਿਹੜਾ ਇਹ ਅਸਾਈਲਮ ਵਾਲਾ ਰੱਖਿਆ। ਤੁਹਾਨੂੰ ਜੇ ਐਗਜ਼ਾਮਪਲ ਦੇਣੀ ਹੋਵੇ ਇਹਦੀ, 2009 ਦੇ ਵਿੱਚ ਹੰਡੂਰਸ ਕੰਟਰੀ ਦੇ ਵਿੱਚ ਕੂਪ ਕਰ ਲਿਆ ਉਹਨਾਂ ਨੇ, ਤਖਤਾ ਪਲਟ ਕਰਤਾ। ਡੈਮੋਕ੍ਰੈਟਿਕ ਸਰਕਾਰ ਜਿਹੜੀ ਸੀਗੀ, ਪ੍ਰੈਜ਼ੀਡੈਂਟ ਜਿਹੜਾ ਇਲੈਕਟ ਸੀਗਾ, ਉਹਦਾ ਤਖਤਾ ਪਲਟ ਹੋ ਗਿਆ 2009 ਦੇ ਵਿੱਚ। ਠੀਕ ਹੈ। ਉਦੋਂ ਹਿਲਰੀ ਕਲਿੰਟਨ ਜਿਹੜੀ ਸੀਗੀ ਉਹ ਪ੍ਰੈਜ਼ੀਡੈਂਟ ਸੀਗੀ, ਤੇ ਉਹਨੇ ਜਿਹੜੀ ਨਵਾਂ ਜਿਹੜਾ ਪ੍ਰੋਸੈਸ, ਸੈਕਟਰੀ ਆਫ ਸਟੇਟ ਸੀ ਉਹ, ਪ੍ਰੈਜ਼ੀਡੈਂਟ ਤਾਂ ਵਿਚਾਰੀ ਬਣਦੀ ਰਹੇਗੀ ਨਾ। ਹਾਂ, ਤੇ ਉਹਨੇ ਆਪਣਾ ਜਿਹੜਾ ਸੀਗਾ ਸਪੋਰਟ ਕੀਤੀ ਉਹਦੀ, ਕਿ ਜਿਹੜਾ ਤਖਤਾ ਪਲਟ ਕੀਤਾ ਜਿਹੜੇ ਬੰਦੇ ਨੇ, ਮੈਨੂਅਲ ਮੇਰੇ ਖਿਆਲ ਜਿਹੜਾ ਸੀਗਾ ਹਟਾਤਾ ਸੀਗਾ। ਮੈਨੂੰ ਐਗਜ਼ੈਕਟ ਇਹਨਾਂ ਦੇ ਨਾਂ ਨਹੀਂ ਪਤਾ, ਪਰ ਜਿਹੜੀ ਮੌਕੇ ਦੇ ਹਿਸਾਬ ਨਾਲ ਜਦੋਂ ਹੁੰਦਾ ਕਿ
ਆਪਣੇ ਦੇਸ਼ 'ਚ ਡੈਮੋਕ੍ਰੇਸੀ ਜਾਂ ਰਾਈਟਸ ਏਦਾਂ, ਪਰ ਦੂਜੇ ਦੇ ਦੇਸ਼ 'ਚ ਜਾ ਕੇ ਜਿਹੜਾ ਖੌਰੂਪਣਾ ਉਹ ਤੁਸੀਂ ਐਗਜ਼ਾਮਪਲਾਂ ਦੇਖੋ ਕੁਛ ਹੋਰ ਆ। ਹੂੰ। ਤੇ ਤਾਂ ਕਰਕੇ ਜਿਹੜੀਆਂ ਹੋਂਡੂਰਸ, ਗੁਆਟੇਮਾਲਾ, ਐਲ ਸਲਵਾਡੋਰ ਆ ਜਿਹੜੀਆਂ ਕੰਟਰੀਆਂ ਵਾ, ਇਹਨਾਂ ਤੋਂ ਕਿੱਦਾਂ ਲੋਕੀ ਆਣੇ ਆ, ਕਿੱਦਾਂ ਉਹਨਾਂ ਦਾ ਅਮਰੀਕਨ ਪਾਪੂਲੇਸ਼ਨ ਨੂੰ ਡਰਾਵਾ ਦਿੰਦੇ ਆ ਕਿ ਇਹਨਾਂ ਨੇ ਆ ਕੇ ਟੇਕ ਓਵਰ ਕਰ ਲੈਣਾ ਵਾ। ਹੂੰ। ਤੇ ਕਿਉਂਕਿ ਇਹ ਲਾਗੇ ਸੀਗੇ ਹਨਾ ਕਿ ਇਹਨਾਂ ਨੇ ਮਿਕਸ ਹੋ ਜਾਣਾ, ਰੇਸਿਜ਼ਮ ਵਾਲੇ ਮੁੱਦੇ ਬੜੇ ਜਿਹੜੇ ਆਏ, ਤੇ ਕਾਫੀ ਜਿਹੜੀਆਂ ਇਹ ਅਮਰੀਕਾ ਦੀਆਂ ਜਿਹੜੀਆਂ ਸਰਕਾਰਾਂ ਫਿਰ ਇਹਨਾਂ ਨੂੰ ਰੋਕਦੀਆਂ ਟੋਕਦੀਆਂ ਰਹੀਆਂ। ਹੂੰ। 1980 ਦੇ ਵਿੱਚ 1 ਮਿਲੀਅਨ ਲੋਕ ਜਿਹੜੇ ਸੀਗੇ ਉਹ ਐਲ ਸਲਵਾਡੋਰ ਤੇ ਗੁਆਟੇਮਾਲਾ ਤੋਂ ਆਏ ਅਮਰੀਕਾ ਦੇ ਵਿੱਚ, ਤੇ ਹੂੰ। ਉਹਨਾਂ ਨੇ ਰਿਫਿਊਜੀ ਕਲੇਮ ਜਿਹੜੇ ਰੈਕਗਨਾਈਜ਼ ਨਹੀਂ ਕੀਤੇ। ਹੂੰ। ਤੇ 3% ਲੋਕਾਂ ਨੂੰ ਸਿਰਫ ਅਸਾਈਲਮ ਗ੍ਰਾਂਟ ਕੀਤੀ 1 ਮਿਲੀਅਨ ਲੋਕਾਂ ਚੋਂ। ਤੁਸੀਂ ਉਸ ਠੀਕ ਹੈ। ਹਿਸਾਬ ਪੰਜਾਬੀਆਂ ਦੇ ਕੇਸ ਦੇ ਨਾਲ ਕੰਪੇਅਰ ਉਹਨੂੰ ਕਰੋ। ਹੂੰ। ਤੇ ਉਹਦਾ ਜਿਹੜਾ ਸਟੈਟਸ ਹੁਣ ਜਿਹੜੇ ਸਾਹਮਣੇ ਆਉਂਦੇ ਆ ਕਿ ਇਰਾਨੀਅਨ ਨੂੰ ਕਹਿੰਦੇ 60% ਕੇਸ ਗ੍ਰਾਂਟ ਕੀਤੇ, ਹੂੰ। ਅਫਗਾਨੀਸਤਾਨ ਦੇ 40% ਗ੍ਰਾਂਟ ਕੀਤੇ। 1980 ਦੀ ਗੱਲ ਆ, ਕਿਉਂਕਿ ਉਦੋਂ ਰੌਲਾ ਜਿਹੜਾ ਅਫਗਾਨਿਸਤਾਨ ਵਾਲਾ ਵੀ, ਇਰਾਨ ਵਾਲਾ ਵੀ ਕਾਫੀ ਜਿਹੜਾ ਸੀਗਾ ਤੇਲ ਤੂਲ ਦੇ ਇਹਨਾਂ ਦੇ ਜਦੋਂ ਮਸਲੇ ਹੁੰਦੇ ਸੀਗੇ। ਪਰ ਜਿਹੜੇ ਸਾਊਥ ਅਮਰੀਕਾ ਵਾਲੇ ਆ 1 ਮਿਲੀਅਨ ਲੋਕ, 3% ਸਿਰਫ ਗ੍ਰਾਂਟ ਕੀਤੇ। ਉਹਨੂੰ ਤੁਸੀਂ ਕੰਪੇਅਰ ਕਰੋ 60% ਜਾਂ 40% ਦੇ ਨਾਲ। ਸੋ ਇਹ ਜਿਹੜੀ ਅਸਾਈਲਮ ਹਿਸਟਰੀ ਰਹੀ ਆ ਅਮਰੀਕਾ ਦੀ। ਬਿਲਕੁਲ। ਸੋ ਕਾਫੀ ਉਥਲ ਪੁਥਲ ਜਿਹੜੀ ਉਹ ਰਹੀ ਆ, ਦੂਜੇ ਪਾਸੇ ਕਿੰਨਾ ਰੌਲਾ ਰੱਪਾ ਜਿਹੜਾ ਉਹ ਰਿਹਾ ਆ। ਸੋ ਇਹ ਅਸਾਈਲਮ ਦੀ ਇਸ ਤਰੀਕੇ ਨਾਲ ਆਪਾਂ ਜਿਹੜਾ ਉਹ ਦੇਖਦੇ ਆ, ਤਾਂ ਫਿਰ ਜਦੋਂ ਇਹ ਕੀਤਾ ਤਾਂ ਫਿਰ ਇਮੀਗ੍ਰੇਸ਼ਨ ਦਾ ਜਿਹੜਾ ਇਹ ਚੀਜ਼ ਇਸ ਤੋਂ ਬਾਅਦ ਦੇ ਵਿੱਚ ਨਾਲ ਆਈ, ਜਾਂ ਨਾਲ ਹੀ ਜਿਹੜਾ ਉਹ ਚੱਲੀ ਗਿਆ? ਇਹਨੇ ਓਵਰਆਲ ਜਿਹੜਾ ਲੈਂਡਸਕੇਪ ਆ ਕਿੱਦਾਂ ਨਵੇਂ ਰੂਪ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਪੇਸ਼ ਕੀਤਾ, ਜਿਹੜੀ ਇਮੀਗ੍ਰੇਸ਼ਨ ਦਾ ਇਤਿਹਾਸ ਆ ਇੱਥੇ? ਇਮੀਗ੍ਰੇਸ਼ਨ ਦਾ ਇਤਿਹਾਸ ਬਹੁਤ ਇੰਟਰਸਟਿੰਗ ਹੈ ਇਹਦਾ। ਸੋ ਰੀਸੈਂਟਲੀ ਇੱਕ ਟਾਈਮ ਮੈਗਜ਼ੀਨ 'ਚ ਆਰਟੀਕਲ ਸੀਗਾ ਛਪਿਆ, ਤੇ ਡਿਵਾਈਨ ਨਾਰ ਜਿਹੜਾ ਸੀਗਾ ਆਥਰ ਇਹਦਾ ਆਰਟੀਕਲ ਦਾ ਸੀਗਾ, ਮੇਡ ਬਾਈ ਹਿਸਟਰੀ। ਟਾਈਮ ਮੈਗਜ਼ੀਨ ਦਾ ਇੱਕ ਸੈਕਸ਼ਨ ਹੈਗਾ, ਉਹਦੇ ਵਿੱਚ ਉਹ ਸਾਰੀ ਜਿਹੜੀਆਂ ਹਿਸਟੋਰਿਕ ਗੱਲਾਂ ਡਿਸਕਸ ਕਰਦੇ। ਸੋ ਟਾਈਮ ਮੈਗਜ਼ੀਨ ਕਾਫੀ ਇੰਟਰਸਟਿੰਗ ਜਿਹੜੀ ਇਹਨਾਂ ਦੀ ਰਹੀ ਆ, ਕਈ ਚੀਜ਼ਾਂ ਤੇ ਕਈ ਟੌਪਿਕਸ ਤੇ ਜਿਹੜੀ ਕਵਰ ਉਹ ਕਰਦੀ ਆ। ਸੋ ਉਹਨਾਂ ਦਾ ਆਰਟੀਕਲ ਇੱਕ ਕਾਫੀ ਵਧੀਆ ਜਿਹੜਾ ਸੀਗਾ, ਤੇ ਉਹਨੇ ਜਿਹੜੀ ਗੱਲ ਕੀਤੀ ਹੈ ਕਿ ਇੱਕ ਕਾਨੂੰਨ ਪਾਸ ਹੋਇਆ ਸੀਗਾ ਮਈ 26 ਨੂੰ 1924 ਨੂੰ। ਸੋ ਇਹ ਜਿਹੜਾ ਕਾਨੂੰਨ ਸੀਗਾ, ਉਦੋਂ ਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ ਕੈਲਵਿਨ ਇਹਦਾ ਨਾਮ ਹੀ ਨਹੀਂ ਮੈਨੂੰ ਤਾਂ ਲੈਣਾ ਆਉਂਦਾ, ਕੂਲਡਿਜ ਇਹਦਾ ਨਾਂ ਸੀਗਾ, ਕੈਲਵਿਨ ਕੂਲਡਿਜ। ਤੇ ਇਹਨੇ ਇੱਕ ਐਕਟ ਕੀਤਾ 1924 ਦੇ ਵਿੱਚ, ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ, ਇਮੀਗ੍ਰੇਸ਼ਨ ਨੂੰ ਰੋਕਿਆ ਜਾਵੇ। ਤੇ ਇਹਦਾ ਜਿਹੜਾ ਇਹ ਉਦੋਂ ਹੁਣ ਤੁਹਾਨੂੰ ਉਦੋਂ ਦੀ ਗੱਲ ਦੱਸਾਂਗੇ। ਜਿਹੜਾ ਬੰਦਾ ਕਹਿੰਦਾ ਨਾ ਮੈਂ ਬੜੀ ਹਾਰਡਸ਼ਿਪ ਆ ਏਦਾਂ ਵਾ, ਤੁਹਾਨੂੰ ਅਮਰੀਕਾ ਦਾ ਵੀ ਇਤਿਹਾਸ ਥੋੜਾ ਜਿਹਾ ਦੱਸੀਏ ਜਿਹਨਾਂ ਨੂੰ ਨਹੀਂ ਪਤਾ, ਕਿਉਂਕਿ ਕਈ ਲੋਕੀ ਨਹੀਂ ਹਿਸਟਰੀ ਦੇ ਵਿੱਚ ਵਿਸ਼ਵਾਸ ਰੱਖਦੇ, ਕਿ ਇਹ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਇਹ ਦੇਸ਼ ਬਣਿਆ ਕਿੱਥੇ ਆ, ਤੇ ਕਿਹਨਾਂ ਨੇ ਬਣਾਇਆ ਵਾ, ਤੇ ਕੀ ਜਦੋਜਹਿਦ ਜਿਹੜੀ ਇੱਥੇ ਦੇ ਲੋਕਾਂ ਦੀ ਰਹੀ ਆ ਇਹ ਦੇਸ਼ ਨੂੰ ਇੱਥੇ ਤੱਕ ਲਿਆਉਣ ਦੇ ਵਿੱਚ। ਸੋ ਇਹ ਨਹੀਂ ਕਿ ਬੰਦਾ ਕਹੇ ਮੈਂ 2024 ਚ ਆ ਗਿਆ, ਮੈਂ ਸਹੀ ਹੈ ਹਨਾ। ਤੇ ਕਈ ਵਾਰੀ ਹੁਣ ਕਮੈਂਟ ਆਪਾਂ ਦੇਖੀਦੇ ਆ, ਤੇ ਕੈਨੇਡੀਅਨ ਵਿਚਾਰਾ ਬੰਦਾ ਰੋਂਦਿਆ ਹੁੰਦਾ ਕਿ ਯਾਰ ਏਦਾਂ ਕਰਤਾ ਸਾਡੇ ਦੇਸ਼ ਨੇ, ਏਦਾਂ ਕਰਤਾ। ਤੇ ਅੱਗੋਂ ਜਿਹੜਾ ਨਵਾਂ ਇਮੀਗ੍ਰੈਂਟ ਆ ਖੌਰੂ ਪਾਉਣ ਵਾਲਾ, ਉਹਨੂੰ ਕਹਿੰਦਾ ਕਿ ਨਹੀਂ ਤੂੰ ਗਲਤ ਆ, ਇਹ ਸਾਡੀ ਮਰਜ਼ੀ ਆ, ਆਪਾਂ ਖੌਰੂ ਪਾ ਸਕਦੇ ਆ। ਤੇ ਦੋਨਾਂ ਦੇ ਆਪਣੇ ਆਪਣੇ ਵਿਚਾਰ। ਉਹ ਕਹਿੰਦਾ ਕਿ ਆਪਾਂ ਇਸ ਕਰਕੇ ਨਹੀਂ ਲੜਾਈਆਂ ਕੀਤੀਆਂ, ਕਿ ਇਸ ਕਰਕੇ ਨਹੀਂ ਆਪਾਂ ਆਜ਼ਾਦੀ ਲਈ ਕਿ ਸਾਡਾ ਦੇਸ਼ ਇਸ ਡਾਇਰੈਕਸ਼ਨ ਜਾਵੇ। ਸੋ ਹੁਣ ਇਸ ਵੇਲੇ ਜਿਹੜੀ ਇੱਕ ਫਾਈਟ ਜਿਹੜੀ ਹੈਗੀ ਆ ਉਹ ਕਾਈਂਡ ਆਫ ਸ਼ੁਰੂ ਆ, ਕੈਨੇਡਾ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ। ਇਮੀਗ੍ਰੇਸ਼ਨ ਕਿਉਂਕਿ ਬਹੁਤ ਜ਼ਿਆਦਾ, ਤੇ ਹੁਣ ਗੱਲ ਸਾਰੀ ਇਹੀ ਆਉਂਦੀ ਹੈ ਕਿ ਅਸਿਮੀਲੇਸ਼ਨ ਜਿਹੜੀ ਹੈਗੀ ਆ, ਕਿ ਇਮੀਗ੍ਰੈਂਟ ਜਿਹੜਾ ਜਾ ਕੇ ਉਹਨੂੰ ਮੇਨ ਸਟ੍ਰੀਮ ਦੇ ਵਿੱਚ ਅਸਿਮੀਲੇਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇਹਦੇ ਵਿੱਚ ਦੋ ਸਕੂਲ ਆਫ ਥਾਟ ਆ ਜਾਂਦੇ ਆ। ਕਈ ਜਿਹੜੇ ਬੰਦੇ ਆ ਉਹ ਕਹਿੰਦੇ ਆ ਕਿ ਲੋਕਲ ਕਲਚਰ ਜਿਹੜਾ ਹੈਗਾ ਉਹ 'ਚ ਅਸਿਮੀਲੇਟ ਕਰਨਾ ਚਾਹੀਦਾ, ਮਿਲਣਾ ਚਾਹੀਦਾ ਉਹਦੇ ਵਿੱਚ। ਅਮਰੀਕਨ ਨੂੰ ਅਮਰੀਕਨ ਹੋਣਾ ਚਾਹੀਦਾ, ਕੈਨੇਡਾ ਗਏ ਆ ਤੁਹਾਨੂੰ ਕੈਨੇਡੀਅਨ ਹੋਣਾ ਚਾਹੀਦਾ ਵਾ। ਤੇ ਕਈ ਲੋਕ ਕਹਿੰਦੇ ਆ ਕਿ ਨਹੀਂ, ਆਪਣੀ ਆਇਡੈਂਟੀਟੀ ਅਲੱਗ ਰੱਖਣੀ ਚਾਹੀਦੀ ਹੈ। ਤੇ ਦੋਵੇਂ ਗੱਲਾਂ ਠੀਕ ਆ ਆਪਣੀ ਆਪਣੀ ਜਗ੍ਹਾ, ਪਰ ਜਦੋਂ ਹੁਣ ਗੱਲ ਆ ਜਾਂਦੀ ਹੈ ਕਿ ਆਪਣੀ ਆਇਡੈਂਟੀਟੀ ਅਲੱਗ ਰੱਖਣੀ ਚਾਹੀਦੀ ਆ, ਉਹਦੇ ਵਿੱਚ ਇਹ ਆ ਜਾਂਦਾ ਕਿ ਕਿਹੜੀ ਚੀਜ਼ ਤੁਹਾਡੀ ਆਇਡੈਂਟੀਟੀ ਤੇ ਕਿਹੜੀ ਚੀਜ਼ ਚੰਗੀ ਆ, ਤੇ ਕਿਹੜੀ ਚੀਜ਼ ਇੱਕ ਖੌਰੂ ਆ, ਨਿਊਸੈਂਸ ਆ ਲੋਕਾਂ ਲਈ। ਸੋ ਆਪਣਾ ਜਿਹੜਾ ਹੈਗਾ ਆਇਡੈਂਟੀਟੀ ਲਈ ਹਰੇਕ ਬੰਦਾ ਪ੍ਰਾਊਡ ਹੁੰਦਾ ਵਾ। ਹਰੇਕ ਬੰਦਾ ਜਿਹੜਾ ਬਾਹਰਲੇ ਦੇਸ਼ ਆ ਕੇ ਇਹੀ ਕਹਿੰਦਾ ਕਿ ਮੈਂ ਪੰਜਾਬੀ ਹਾਂ, ਮੈਂ ਹੁਸ਼ਿਆਰਪੁਰ ਤੋਂ ਆ, ਮੈਂ ਇੱਥੋਂ ਆ। ਪਰ ਆਪਾਂ ਉਸ ਚੀਜ਼ ਦੀ ਹੁਣ ਤੁਸੀਂ ਦੇਖੋਗੇ ਕਿ ਜਿਹੜੇ ਪੁਰਾਣੀ ਕਮਿਊਨਿਟੀ ਇੱਥੇ ਥੋੜੀ ਜਿਹੀ ਹੋ ਗਈ ਆ, ਉਹਨੂੰ ਵੀ ਜਿਹੜੇ ਨਵੇਂ ਕਈ ਵਾਰੀ ਬੰਦੇ ਆਉਂਦੇ ਆ ਉਹਨਾਂ ਨਾਲ ਪ੍ਰੋਬਲਮ ਆ ਜਾਂਦੀ ਹੈ ਨਾ। ਤੇ ਟਾਕ ਸ਼ੋਅ ਦੇ ਵਿੱਚ ਲੋਕੀ ਗੱਲਾਂ, ਮਤਲਬ ਅਣਗਿਣਤ
ਲੜਾਈ ਜਿਹੜੀ ਬੇਅੰਤ ਹੈਗੀ ਹੈ, ਕਮੈਂਟਬਾਜ਼ੀ ਬੇਅੰਤ, ਮਤਲਬ ਕੋਈ ਹਿਸਾਬ ਨਹੀਂ, ਚੱਲਦਾ ਰਹਿਣਾ। ਗੱਲ ਹੁਣ ਸਿਰਫ ਤੇ ਸਿਰਫ ਇਹ ਆ ਕਿ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਕਾਫੀ ਹੌਟ ਆ। ਕਈ ਲੋਕਾਂ ਨੂੰ ਇਮੀਗ੍ਰੇਸ਼ਨ ਪਸੰਦ ਆ, ਕਈ ਜੱਜ ਵੀ ਇਮੀਗ੍ਰੇਸ਼ਨ ਗ੍ਰਾਂਟ ਕਰ ਦਿੰਦੇ ਆ, ਪਰ ਆਪਾਂ ਇਦਾਂ ਵੀ ਦੇਖਦੇ ਹਾਂ ਕਿ ਕਈ ਜੱਜ, ਕਿਉਂਕਿ ਹੁਣ ਸੈਕਰਾਮੈਂਟੋ ਆ, ਸੈਨ ਫਰਾਂਸਿਸਕੋ ਆ, ਉਹ ਜੱਜ ਬਾਹਰ ਵੀ ਜਾਂਦੇ ਆ, ਉਹ ਵੀ ਦੇਖਦੇ ਆ ਕਿ ਇਮੀਗ੍ਰੈਂਟ ਕਿੱਦਾਂ ਐਕਟ ਕਰਦੇ ਆ, ਕੀ ਕਰਦੇ ਆ। ਜਾਂ ਤਾਂ ਉਹਨਾਂ ਦਾ ਨਜ਼ਰੀਆ ਬੜਾ ਵਧੀਆ ਹੋਊਗਾ ਕਿ ਯਾਰ ਇਹ ਹਾਰਡ ਵਰਕਿੰਗ ਬੰਦੇ ਆ, ਬੜੇ ਹੰਬਲ, ਹੈਲਪ ਕਰਦੇ ਆ ਲੋਕਾਂ ਦੀ। ਪੰਜਾਬੀ ਬੰਦਿਆਂ ਦਾ ਜਿੱਦਾਂ ਜਾਣਿਆ ਜਾਂਦਾ ਸੀ ਕਿ ਇਹ ਹੈਲਪ ਕਰਦਾ ਵਾ, ਹੈਲਪ ਕਰਦੇ ਆ, ਬਹੁਤ ਹੈਲਪਫੁਲ ਹੁੰਦੇ ਆ। ਏਦਾਂ ਹਾਂਜੀ, ਗੋਰੇ ਹਾਂਜੀ। ਆਪਾਂ ਸਟੂਡੈਂਟ ਆਉਂਦੇ ਨੇ ਕਿ ਇਹ ਬੜੇ ਟੌਪ ਦੇ ਬੰਦੇ ਹੁੰਦੇ ਆ। ਹੂੰ, ਤੇ ਹੁਣ ਵੀਡੀਓ ਏਦਾਂ ਦੀ ਵੀ ਆਉਂਦੀਆਂ ਕਿ ਲਿਕਰ ਸਟੋਰਾਂ ਤੋਂ ਜਿਹੜਾ ਤੁਸੀਂ ਦੇਖੋ ਕਿ ਸਟੂਡੈਂਟ ਜਿਹੜੇ ਗਏ ਸੀ, ਚਲੋ ਮੇ ਬੀ ਹੋ ਸਕਦਾ ਡੈਸਪਰੇਟ ਹੋਣ, ਪਰ ਹੁਣ ਇਹ ਆ ਕਿ ਜਦੋਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉਹੀ ਕਿ ਬੰਦਾ ਕਹਿੰਦਾ ਸੀਗਾ ਕਿ ਯਾਰ ਇਹ ਫਲਾਨੀ ਕਮਿਊਨਿਟੀ ਵਾਲੇ ਲੋਕੀ ਚੋਰੀਆਂ ਕਰਦੇ ਆ, ਪਰ ਹੁਣ ਏਦਾਂ ਕਿ ਆਪਣੀ ਕਮਿਊਨਿਟੀ ਵਾਲਾ ਵੀ ਜਿਹੜਾ ਸੀਗਾ, ਔਨ ਕੈਮਰੇ ਵੀ ਬਹੁਤ ਜ਼ਿਆਦਾ ਜਿਹੜੇ ਆ ਗਏ ਆ, ਤੇ ਕੁਛ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਡਾਇਰੈਕਸ਼ਨ ਵੱਲ ਨੂੰ ਚੀਜ਼ਾਂ ਜਿਹੜੀਆਂ ਜਾ ਰਹੀਆਂ। ਹੋਮਲੈਸਨੈਸ ਜਿਹੜੀ ਬੜੀ ਵੱਧ ਰਹੀ ਆ, ਕਿ ਇਮੀਗ੍ਰੈਂਟਾਂ ਦੀ ਹੁਣ ਮਜਬੂਰੀ ਵੀ ਗਈ ਏਦਾਂ ਕਿ ਹੋਮਲੈਸਨੈਸ, ਡਰੱਗ ਯੂਜ਼, ਡਰੱਗ ਟ੍ਰੈਫਿਕਿੰਗ। ਸੋ ਜਿਹੜੀ ਇਮੀਗ੍ਰੇਸ਼ਨ ਉਹਨੇ ਵੀ ਇੱਕ ਡਾਇਰੈਕਸ਼ਨ ਜਿਹੜੀ ਫੜ ਲਈ ਆ। ਕਿਉਂਕਿ ਹੁਣ ਲੋਕੀ ਬਹੁਤ ਜ਼ਿਆਦਾ ਹੋ ਗਏ ਆ। ਹੁਣ ਬੰਦੇ ਨੂੰ ਅਸਿਮੀਲੇਟ ਹੋਣ ਦੀ ਲੋੜ ਨਹੀਂ ਪੈਂਦੀ। ਹੁਣ ਬੰਦਾ ਕਹਿੰਦਾ ਲੈ ਮੇਰੇ ਤਾਂ 10,000 ਆਲਰੇਡੀ ਅਮਰੀਕਾ 'ਚ ਹੈਗੇ ਆ, ਘਰ ਲਿਆ ਵਾ ਉਹਨਾਂ ਨੇ, ਅਮਰੀਕਾ ਜਾਵਾਂਗੇ, ਮੌਜ ਕਰਾਂਗੇ, ਗੱਡੀਆਂ ਹੂੰ, ਬ੍ਰਾਂਡ ਵਾਲੀਆਂ, ਬ੍ਰਾਂਡ ਵਾਲੇ ਕੱਪੜੇ ਪਾਵਾਂਗੇ, ਮੌਜ ਕਰਾਂਗੇ। ਸੋ ਹੂੰ, ਇਹ ਹੂੰ, ਜਿਹੜਾ ਹੂੰ, ਯੰਗ ਜਿਹੜਾ ਯੂਥ ਆ ਉਹਦੇ ਵਿੱਚ ਇਹ ਸੋਚ ਆ ਗਈ ਆ। ਕੇਸ ਕੂਸ ਤਾਂ ਉਹ ਕਹਿੰਦਾ ਹੋ ਜਾਣਾ ਮੇਰਾ ਆਪਣੇ ਆਪ ਹੀ, ਵਕੀਲ ਨੂੰ ਪੈਸੇ ਦਿੱਤੇ ਆ ਤੇ ਉਹ ਹੋ ਜਾਣਾ ਮੇਰਾ, ਜੱਜ ਨੇ ਪਾਸ ਕਰ ਦੇਣਾ। ਪਰ ਇਹ ਆਪਣਾ ਜਿਹੜਾ ਉਹ ਹੈਗਾ, ਹੁਣ ਕੀ ਹੈਗਾ ਕਿ ਕੋਰਟ ਦੇ ਵਿੱਚ ਸਵਾਲ ਜਿਹੜੇ ਪੁੱਛੇ ਜਾ ਰਹੇ ਆ ਕਿ ਕਿੰਨੇ ਪੈਸੇ ਦੇ ਕੇ ਆਇਆ ਸੀਗਾ। ਹੂੰ, ਉਹ ਕਹਿੰਦਾ ਮੈਨੂੰ ਪਤਾ ਨਹੀਂ, ਕਹਿੰਦਾ ਅੰਦਾਜ਼ਾ ਲਾ, ਕਹਿੰਦਾ ਡੈਡੀ ਨਾਲ ਤੇਰੇ ਗੱਲ ਤਾਂ ਹੁੰਦੀ ਆ, ਕਿੰਨੇ ਪੈਸੇ ਤੂੰ ਦੇ ਕੇ ਆਇਆ ਹੈਗਾ। ਹੂੰ, ਤੇ ਕੰਟਰੀ ਕੰਡੀਸ਼ਨਸ ਜਿਹੜੇ ਆ ਉਹ ਸਬਮਿਟ ਕਰਨ ਲੱਗ ਪਏ ਆ। ਸਰਕਾਰੀ ਵਕੀਲ ਜਿਹੜੇ ਹੁਣ ਹੈਗੇ ਆ, ਕੰਟਰੀ ਕੰਡੀਸ਼ਨ ਜਿਹੜੇ ਸਬਮਿਟ ਕਰਨ ਲੱਗ ਪਏ, ਉਹਨਾਂ ਨੇ ਆਰਟੀਕਲ ਜਿਹੜੇ ਸੈਂਪਲ ਕਰਨੇ ਸ਼ੁਰੂ ਕਰਤੇ ਆਥਰਾਂ ਦੇ ਉੱਥੇ, ਤੇ ਉਹ ਵੀ ਜੱਜ ਨੂੰ ਨਾਲ ਜਿਹੜਾ ਪੇਸ਼ ਹੁਣ ਕੋਰਟ ਦੇ ਵਿੱਚ ਹੁੰਦੇ ਆ। ਇੱਕ ਆਰਟੀਕਲ ਜਿੱਦਾਂ ਮੈਂ ਇੱਕ ਦੇਖਦਾ ਸੀ, ਉਹ ਕਹਿੰਦਾ ਸੀਗਾ ਕਿ ਪੰਜਾਬ ਤੇ ਹਰਿਆਣੇ ਦੇ ਲੋਕ ਹੁਣ ਲੱਖਾਂ ਦੀਆਂ ਜ਼ਮੀਨਾਂ ਵੇਚ ਕੇ ਜਿਹੜਾ ਬਾਹਰ ਆ ਜਾਂਦੇ ਆ। ਸੋ ਜੱਜ ਉਹ ਚੀਜ਼ ਦੇਖ ਰਿਹਾ ਵਾ ਕਿ ਆਹ ਇਹ ਜ਼ਮੀਨਾਂ ਚੀਜ਼ ਵੇਚ ਕੇ ਵਾਪਰ ਰਿਹਾ ਆ। ਹੂੰ, ਔਨਲਾਈਨ ਜਿੱਦਾਂ ਵੀਡੀਓ ਚੜ੍ਹਦੀਆਂ ਕਿ ਬਾਰਡਰ ਤੇ ਰੋਕਦੇ ਆ, ਕਿੱਥੋਂ ਆਇਆ, ਹਰੇਕ ਬੰਦਾ ਆਪਣੀ ਕੰਟਰੀ ਦਾ ਨਾਮ ਦੱਸਦਾ ਵਾ, ਤੇ ਉਹ ਕਹਿੰਦਾ ਹੂੰ, ਇੰਡੀਆ, 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 ਹਨਾ। ਤੇ ਹੂੰ, ਕਈ ਬੁੜਕਾਂ ਵੀ ਮਾਰਦੇ ਹੁੰਦੇ ਆ ਬਾਰਡਰ ਦੇ ਉੱਤੇ, ਤੇ ਉਹਦੇ ਥੱਲੇ ਵੀ ਗੋਰਿਆਂ ਨੇ ਕਮੈਂਟ ਕੀਤੇ ਹੁੰਦੇ ਕਿ ਯਾਰ ਮੈਨੂੰ ਤਾਂ ਲੱਗਦਾ ਨਹੀਂ ਇਹ ਬੰਦਾ ਕਿਸੇ ਐਂਗਲ ਤੋਂ ਰਿਫਿਊਜੀ ਵਾਲਾ ਹੈਗਾ। ਹੂੰ, ਹੂੰ, ਤੇ ਉਹ ਜਿਹੜਾ ਉਹਨਾਂ ਨੇ ਫਿਰ ਕਈਆਂ ਤੋਂ ਬਿਆਨ ਕੀਤੇ ਉਹਨਾਂ ਨੇ, ਤੇ ਬੰਦਾ ਉਹਨਾਂ ਨੂੰ ਕਹਿ ਵੀ ਦਿੰਦਾ ਕਿ ਨਹੀਂ ਮੈਨੂੰ ਨਹੀਂ ਪਤਾ, ਆਪਾਂ ਤਾਂ ਪੈਸੇ ਕਮਾਉਣ ਆਏ ਆ। ਹੂੰ, ਉਹ ਵੀ ਆਰਟੀਕਲ ਜਿਹੜੇ ਉਹਨਾਂ ਨੇ ਕੋਰਟ ਦੇ ਵਿੱਚ ਪੇਸ਼ ਕਰਦੇ ਆ ਕਿ ਇੰਨੇ ਬੰਦਿਆਂ ਦੀ ਇੰਟਰਵਿਊ ਲਈ ਸੀ, 163 ਜਾਣਿਆਂ ਦੀ ਬੈਚ ਫੜਿਆ ਸੀਗਾ, ਤੇ ਸਾਰਿਆਂ ਨੇ ਇਹੀ ਕਿਹਾ ਕਿ ਉਹ ਪੈਸੇ ਕਮਾਉਣ ਆਏ ਆ। ਹੂੰ, ਹੁਣ ਜਿਹੜਾ ਬੰਦਾ ਉੱਥੋਂ ਦੀ ਤੁਰਿਆ ਵਾ ਏਜੰਟ ਦੇ, ਤੇ ਉਹਨੂੰ ਜਦੋਂ ਕਨਫਰੰਟ ਹੁੰਦਾ ਸੀਗਾ, ਤੇ ਉਹ ਕਹਿ ਰਿਹਾ ਕਿਉਂਕਿ ਬਾਈਡਨ ਸਾਹਿਬ ਨੇ ਜਿਹੜਾ ਬਾਰਡਰ ਵੀ ਖੁੱਲਾ ਛੱਡਤਾ, ਕਿਸੇ ਦੇ ਬਿਆਨ ਹੂੰ, ਨਹੀਂ ਹੋਇਆ। ਬਾਈਡਨ ਸਾਹਿਬ ਨੇ ਕਿਹਾ ਕਿ ਆ ਜਾਓ ਜਿਹੜਾ ਮਰਜ਼ੀ ਆਂਦਾ ਵਾ। ਜੀ ਆਇਆਂ ਨੂੰ। ਪਹਿਲਾਂ ਕੀ ਹੂੰ, ਸੀਗਾ ਕਿ ਬਿਆਨ ਹੁੰਦੇ ਸੀਗੇ ਬਾਰਡਰ ਤੇ, ਉੱਥੋਂ ਜਿਹੜਾ ਬੰਦਾ ਨਹੀਂ ਬੋਲ ਪਾਇਆ ਕਿ ਉਹਨੂੰ ਕੀ ਫ਼ੀਅਰ ਹੈ, ਕੀ ਕਲੇਮ ਆ, ਉਹਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ। ਜਿਹੜੇ ਪੁਰਾਣੇ ਬੰਦੇ ਆਏ ਆ, ਉਹ ਥੋੜਾ ਜਿਹਾ ਦੁੱਖ ਭੋਗ ਕੇ ਆਏ ਆ, ਅਗਨੀ ਹਾਂ, ਪ੍ਰੀਖਿਆ ਦੇ ਕੇ ਆਏ ਆ। ਜਿਹੜਾ ਹੁਣ ਸਿੱਧਾ ਆ ਗਿਆ ਤੇ ਇਕਨੋਮਿਕ ਇਮੀਗ੍ਰੈਂਟ ਆ ਗਿਆ, ਤੇ ਕਈ ਇੱਕ ਦੂਜੇ ਦੇ ਵੇਖਾ ਵੇਖੀ ਆ ਗਏ ਕਿ ਮੇਰਾ ਦੋਸਤ ਵੀ ਇੱਥੇ, ਕਿ ਚੱਲ ਚੱਲੀਏ। ਤੇ ਜਿੱਦਾਂ ਹੂੰ, ਪਹਿਲਾਂ ਵੀ ਕਈ ਵਾਰੀ ਦੱਸਿਆ, ਤੇ ਹੁਣ ਕਲਾਇੰਟ ਵੀ ਕਈ ਵਾਰੀ ਆਪ ਹੀ ਕਹਿੰਦੇ ਕਿ ਭਾਜੀ ਜਿੱਦਾਂ ਰਹੀਦਾ ਤੇ ਦੇਖੀਦਾ, ਇੱਧਰ ਉੱਧਰ ਬਾਹਰ ਵਿਚਰੀਦਾ ਵਾ, ਤੇ ਕਹਿੰਦਾ ਸਾਰੇ ਇਮੀਗ੍ਰੈਂਟ ਕਹਿੰਦਾ ਹੁਣ ਪੈਸੇ ਨਹੀਂ, ਕਹਿੰਦਾ ਕਮਾਉਣ ਆਏ ਇੱਥੇ। ਮੌਜ ਮਸਤੀ ਵਾਲੀ ਬੜੀ ਜਨਤਾ ਜਿਹੜੀ ਆ ਗਈ ਆ। ਆ ਗਈ ਆ। ਹੂੰ। ਤੇ ਸੋ ਸੱਚਾਈ ਫਨ ਵਾਲੇ ਜਿਹੜੇ ਉਹ ਆਉਂਦੇ ਜਾਂਦੇ ਆ। ਸੋ ਇਹ ਜਿੱਦਾਂ ਇਮੀਗ੍ਰੇਸ਼ਨ ਦਾ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇੱਥੇ ਦੀ ਜਿਹੜੀ ਇਹ ਹਿਸਟਰੀ ਆ, ਪਹਿਲੋਂ ਕਿੱਦਾਂ ਸੀ, ਹੁਣ ਜਿਹੜਾ ਉਹ ਇਦਾਂ ਆ। ਲੈਂਡ ਆਫ ਦਾ ਫ੍ਰੀ, ਸਾਰੀ ਦੁਨੀਆ ਤੋਂ ਲੋਕ ਖੱਬਿਓਂ ਸੱਜਿਓਂ, ਉੱਤੋਂ ਥੱਲਿਓਂ, ਸਾਰੇ ਪਾਸਿਓਂ ਲੋਕ ਜਿਹੜੇ ਉਹ ਆਉਂਦੇ ਆ। ਸੋ ਇਹ ਜਿਹੜਾ ਕਾਨੂੰਨ ਦੀ ਤੁਸੀਂ ਗੱਲ ਕੀਤੀ ਸੀ 1924 ਵਾਲੇ ਦਾ, ਸੋ ਉਦੋਂ ਇਹ ਰੋਕਣ ਦੀ ਗੱਲ ਸੀ, ਤੇ ਫਿਰ ਇਵੈਂਚੁਅਲੀ ਕੀ ਖੁੱਲ੍ਹ ਵੀ ਜਿਹੜੀ ਉਹ ਮਿਲੀ, ਜਾਂ ਉਹਦੇ ਵਿੱਚ ਹੀ ਇਹ ਆਪਸ਼ਨ ਜਿਹੜੀ ਆ ਗਈ ਸੀ ਬਾਕੀਆਂ ਦੇ ਕੋਲ ਵੀ ਆਪਾਂ ਐਜ਼ ਇਮੀਗ੍ਰੈਂਟ ਇੱਥੇ ਆ ਸਕਦੇ ਹਾਂ, ਜਾਂ ਆਪਾਂ ਨੂੰ ਇੱਥੇ ਕੁਛ ਇਮੀਗ੍ਰੇਸ਼ਨ ਜਾਂ ਅਸਾਈਲਮ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਲ ਸਕਦੀਆਂ। ਅੱਛਾ, ਸੋ ਗੱਲ ਹੁਣ ਏਦਾਂ ਕਿ ਆਪਣੇ ਜਿਹੜੀ ਗੱਲ ਕਰਦੇ ਸੀ ਆਪਾਂ, ਹਨਾ, ਖੌਰੂ ਪਾਉਣ ਵਾਲੀ। ਹਾਂਜੀ। ਸੋ ਜੇ ਤੁਸੀਂ ਆਹ ਵੇਖਣਾ, ਉਹ ਤਾਂ ਏਦਾਂ ਕਿ ਇਹ ਅਜੇ ਥੋੜੇ ਰੱਜੀ ਪੁੱਜੀ ਕਲਾਸ ਆ, ਗੋਰੇ, ਤਾਂ ਕਰਕੇ ਖੌਰੂ ਨਹੀਂ ਪਾਉਂਦੇ।
ਪਰ ਤੁਸੀਂ ਇਹਨਾਂ ਨੂੰ ਵੇਖੋ, ਜਦੋਂ ਜੇ ਤੁਸੀਂ ਵੇਖਣਾ ਨਾ ਇਹ ਖੌਰੂ ਕਿੱਦਾਂ ਪਾਉਂਦੇ ਆ, ਸੌਕਰ ਦੇ ਫਿਰ ਮੈਚ ਦੇਖੋ ਯੂਕੇ ਵਾਲੇ, ਯੂਰਪ ਵਾਲੇ ਦੇਖੋ, ਫਿਰ ਖੌਰੂ ਪਾਉਂਦੇ ਆ, ਫਿਰ ਤੁਹਾਨੂੰ ਪਤਾ ਲੱਗਣਾ ਕਿ ਹੋਲੀਗਨ ਪਤਾ ਲੱਗਣਗੇ ਕੀ ਹੁੰਦੇ ਆ। ਤੁਹਾਨੂੰ ਪਤਾ ਲੱਗਣਾ, ਤੇ ਫਿਰ ਤੁਹਾਨੂੰ ਪਤਾ ਲੱਗਣਾ ਕਿ ਸਭ ਤੋਂ ਜ਼ਿਆਦਾ ਖੌਰੂ ਪਾਉਣ ਵਾਲਾ ਹੈ ਕੌਣ। ਤੇ ਬੰਦੇ ਕਈ ਵਾਰੀ ਚੁੱਪ ਬੈਠੇ ਹੁੰਦੇ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਦੁਬਾਰਾ ਖੌਰੂ ਪਾ ਨਹੀਂ ਸਕਦੇ। ਤੇ ਜਦੋਂ ਏਦਾਂ ਵਾ ਕਿ ਇਮੀਗ੍ਰੇਸ਼ਨ ਵੀ ਜਦੋਂ ਮਤਲਬ ਏਦਾਂ ਕਿ ਹਰੇਕ ਕੰਟਰੀ ਦੇ ਵਿੱਚ ਟਾਈਮ ਟੂ ਟਾਈਮ ਸਿਵਲ ਅਨਰੈਸਟ ਹੁੰਦਾ ਵਾ, ਸਿਵਲ ਵਾਰ ਜਿਹੜੀ ਹੁੰਦੀ ਆ ਟਾਈਮ ਟੂ ਟਾਈਮ ਉਹ ਆਉਂਦਾ ਰਹਿੰਦਾ ਵਾ। ਸੋ ਇਹ ਏਦਾਂ ਕਿ ਜਿਹੜਾ ਐਵਰੇਜ ਹੁਣ ਅਮਰੀਕਨ ਆ ਨਾ, ਮਿਡਲ ਕਲਾਸ ਜਿਹੜੀ ਆ ਉਹ ਸ਼ਰਿੰਕ ਹੋ ਰਹੀ ਆ, ਤੇ ਐਵਰੇਜ ਜਿਹੜਾ ਅਮਰੀਕਨ ਆ, ਗੋਰੇ ਉਹਨਾਂ ਦੇ ਹੱਥ ਬਹੁਤ ਬੰਨੇ ਹੋਏ ਆ ਇਹਨਾਂ ਨੇ ਕਿ ਤੁਸੀਂ ਪਹਿਲਾਂ ਬੜਾ ਧੱਕਾ ਕੀਤਾ ਸੀ, ਉਹਨਾਂ ਨੂੰ ਬੜਾ ਸ਼ੇਮ ਜਿਹੜਾ ਕੀਤਾ ਹੋਇਆ। ਤੇ ਉਹ ਹੁਣ ਕੁਝ ਕਹਿਣ ਤਾਂ ਲੋਕੀ ਕਹਿੰਦੇ ਰੇਸਿਜ਼ਮ ਹੋ ਗਿਆ, ਏਦਾਂ ਹੋ ਗਿਆ, ਓਦਾਂ ਹੋ ਗਿਆ। ਤੇ 1924 ਚ ਤੁਹਾਨੂੰ ਲੈ ਕੇ ਚੱਲੀਏ, ਇਹਨਾਂ ਨੇ ਸ਼ਰੇਆਮ ਜਿਹੜਾ ਐਕਟ ਪਾਸ ਕੀਤਾ, ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ, ਤੇ ਉਹਦੇ ਵਿੱਚ ਜਿਹੜਾ ਇਹਦਾ ਰਿਟੋਰਿਕ ਇਹ ਸੀਗਾ ਕਿ ਅਮਰੀਕਾ ਜਿਹੜਾ ਸੀਗਾ ਉਹ ਅਮਰੀਕਨ ਹੀ ਰਹਿਣਾ ਚਾਹੀਦਾ ਵਾ। ਕਲੂ ਕਲਕਸ ਕਲੈਨ ਉਦੋਂ ਇੱਕ ਸੰਸਥਾ ਹੁੰਦੀ ਸੀ, ਕੇ ਬਹੁਤ ਜ਼ਿਆਦਾ ਇਹਨਾਂ ਨੇ ਖੌਰੂ ਪਾਇਆ, ਘੋੜਿਆਂ ਤੇ ਆਂਦੇ ਸੀ ਮਸ਼ਾਲ ਲੈ ਕੇ, ਚਿੱਟੇ ਰੰਗ ਦੀਆਂ ਕਤਲੇਆਮ ਕੀਤਾ ਪੂਰਾ ਜੀ ਉਦੋਂ ਇਹਨਾਂ ਨੇ। ਚਿੱਟੀਆਂ ਜਿਹੜੀਆਂ ਟੋਪੀਆਂ ਹੁੰਦੀਆਂ ਸੀਗੀਆਂ, ਫੜ ਲੈਂਦੇ ਸੀਗੇ ਇਮੀਗ੍ਰੈਂਟਾਂ ਨੂੰ, ਲਿੰਚ ਕਰ ਦਿੰਦੇ ਸੀ, ਚਮੜੀ ਲਾ ਦਿੰਦੇ ਸੀਗੇ, ਤੇ ਪੇੜ ਦੇ ਨਾਲ ਲਟਕਾ ਦਿੰਦੇ ਸੀਗੇ। ਏਦਾਂ ਦਾ ਇਹਨਾਂ ਨੇ ਜਿਹੜਾ ਕੀਤਾ। ਤੇ ਇਹ ਜਿਹੜੇ ਸੀਗੇ ਕਲੂ ਕਲੈਨ ਕੇ ਜਿਹੜੀ ਸੀਗੀ, ਕਲੂ ਕਲਕਸ ਕਲੈਨ ਸੀਗਾ, ਇਹ ਜਿਹੜੀਆਂ ਸੀਗੀਆਂ ਇਹਨਾਂ ਜਿਹੜੀਆਂ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਸੀਗੀਆਂ ਇਹਦੇ ਪਿੱਛੇ ਸੀਗੀਆਂ। ਤੇ ਇਹ ਵਾਈਟ ਸੁਪਰਮਿਸਟ ਜਿਹੜੇ ਸੀਗੇ, ਜੈਨੋਫੋਬਿਕ ਵਿਊ ਇਹਨਾਂ ਦਾ ਸੀਗਾ, ਤੇ ਇਹ ਮੇਨ ਸਟ੍ਰੀਮ ਉਦੋਂ ਸੀਗੇ। ਤੇ ਇਹਦੀ ਗੱਲ ਦੱਸੀਏ ਕਿ ਡੈਮੋਕ੍ਰੈਟ ਤੇ ਰਿਪਬਲਿਕਨ ਦੋਨੋਂ ਹੀ ਇਹਦੇ ਵਿੱਚ ਜਿਹੜੇ ਸੀਗੇ ਇਹ ਸਪੋਰਟ ਕਰਦੇ ਸੀਗੇ ਜਿਹੜੀ ਵਾਈਟ ਸੁਪਰੀਮੇਸੀ ਨੂੰ। ਤੇ ਇਹਨਾਂ ਨੇ ਜਿਹੜੇ ਬਿੱਲ ਜਦੋਂ ਇਹ ਪਾਸ ਜਿਹੜੇ ਕੀਤੇ, ਆਹੀ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ ਦੇ, ਜੇ ਤੁਸੀਂ ਹਿਸਟਰੀ ਦੇਖੋ, 82 ਤੋਂ 88% ਦੀ ਮੈਜੋਰਟੀ ਨਾਲ ਸੈਨੇਟ ਤੇ ਹਾਊਸ ਦੇ ਵਿੱਚ ਇਹ ਜਿਹੜੇ ਪਾਸ ਹੋ ਗਏ ਸੀਗੇ। ਮਤਲਬ ਕਿ ਮੈਜੋਰਿਟੀ ਲੋਕੀ ਸੀਗੇ ਉਹ ਇਹਨਾਂ ਐਗਰੀ ਕਰਦੇ ਸੀਗੇ ਕਿ ਇਹ ਰਿਸਟ੍ਰਿਕਸ਼ਨ ਜਿਹੜੀ ਆ ਇਮੀਗ੍ਰੈਂਟਸ ਤੇ ਜਿਹੜੀ ਲਾਣੀ ਆ। ਤੇ ਜਿਹੜੀ ਪਹਿਲੀ ਤੁਸੀਂ ਕਹਿ ਲਓ ਕਿ ਫੈਡਰਲ ਲੈਵਲ ਤੇ ਜੇ ਤੁਸੀਂ ਦੇਖਿਆ ਜਾਵੇ, ਅਮਰੀਕਾ ਦੀ ਜਿਹੜੀ ਸਭ ਤੋਂ ਕੰਪਰੀਹੈਂਸਿਵ ਲੈਜਿਸਲੇਸ਼ਨ ਜਿਹੜੀ ਜੇ ਇਮੀਗ੍ਰੇਸ਼ਨ ਦੀ ਕੋਈ ਸੀਗੀ, ਇਮੀਗ੍ਰੇਸ਼ਨ ਜਿਹੜੀ ਉਹਨਾਂ ਨੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਉਹ 1924 ਦੇ ਵਿੱਚ ਸੀਗੀ। ਉਹ 1924 ਦਾ ਹੀ ਜਿਹੜਾ ਸੀਗਾ, ਉਹਨਾਂ ਨੇ ਹੁਣ ਤੱਕ ਜਿਹੜੀਆਂ ਰੋਕ ਟੋਕ ਜਿਹੜੀਆਂ ਲਾਈਆਂ, ਉਹ ਅੱਜ ਦੇ ਵਿੱਚ ਵੀ ਤੁਹਾਨੂੰ ਉਹਦੀ ਝਲਕ ਜਿਹੜੀ ਵਿਖ ਜੂਗੀ। ਠੀਕ ਹੈ ਜੀ। ਕੀ ਹੋਣੀਆਂ ਚਾਹੀਦੀਆਂ, ਬਾਰਡਰ ਪੈਟਰੋਲ ਜਿਹੜਾ ਤੈਨਾਤ ਕਰਤਾ ਕਿ ਲੋਕੀ ਵੜਨ ਨਹੀਂ ਦੇਣੇ, ਬੰਦੇ ਨੂੰ ਇਲੀਗਲ ਏਲੀਅਨ ਦੀ ਕੈਟਾਗਰੀ ਜਿਹੜੀ ਪਾ ਦੇਣੀ, ਉਹ ਤਾਂ ਇਹਨਾਂ ਨੇ ਹੁਣ ਜਾ ਕੇ ਚੇਂਜ ਕੀਤਾ ਕਿ ਨਾਨ ਸਿਟੀਜ਼ਨ ਕਹਿਣਾ। ਏਲੀਅਨ ਹੁੰਦਾ ਜਿਹੜਾ ਦੂਜੇ ਗ੍ਰਹਿ ਤੋਂ ਆਇਆ, ਇਹਨਾਂ ਨੇ ਪਤਾ ਇਲੀਗਲ ਏਲੀਅਨ, ਤੇਰਾ ਏਲੀਅਨ ਨੰਬਰ ਕੀ ਹੈਗਾ, ਤੇਰਾ ਏ ਨੰਬਰ ਕੀ ਹੈਗਾ। ਤੇ ਇਹ ਜਿਹੜਾ ਇਮੀਗ੍ਰੇਸ਼ਨ ਦੀ ਰੋਕ ਟੋਕ ਜਿਹੜੀ ਸੀਗੀ ਨਾ, ਇਹ ਫਰਮ ਟਾਈਮ ਟੂ ਟਾਈਮ ਇਹ ਸ਼ਿਫਟ ਹੁੰਦੀ ਰਹੀ। ਬਸ ਇਹੀ ਚੇਂਜ ਹੋਇਆ ਕਿ ਕਿਹੜੇ ਵਾਲੀ ਸੁਸਾਇਟੀ ਦੇ ਉੱਤੇ ਜਿਹੜੀ ਰੋਕ ਟੋਕ ਇਹ ਲਾਣੀ ਆ। ਤੇ ਇਹਦੇ ਵਿੱਚ ਹਰੇਕ ਬੰਦੇ ਦੇ ਉੱਤੇ ਜਿਹੜਾ ਰਿਸਟ੍ਰਿਕਸ਼ਨਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ, ਜਿਹੜਾ ਕਹਿ ਲਓ ਦੀ ਭਾਵਨਾ ਦੇ ਨਾਲ। ਸੋ ਮੈਂ ਤੁਹਾਨੂੰ ਉਹੀ ਕਿਹਾ ਕਿ ਜਿਹੜੇ ਆਪਣਾ ਪੰਜਾਬ ਵਾਲਾ ਜਿਹੜਾ ਸੀਨ ਆ ਨਾ, ਕਿ ਇੱਕ ਤਾਂ ਸਟੇਟ ਛੋਟੀ ਸੀ, ਨੰਬਰ ਆਫ ਇਮੀਗ੍ਰੈਂਟ ਘੱਟ ਸੀਗੇ ਉਦੋਂ, ਤੇ ਉਹ ਇੱਕ ਉਹਨਾਂ ਦਾ ਸੂਤ ਇਹ ਲੱਗਿਆ ਕਿ ਪੋਲੀਟੀਕਲ ਅਸਾਈਲਮ ਵਾਲੇ ਮੁੱਦੇ ਸੀਗੇ, ਪੋਲਿਟਿਕਸ ਵਾਲੇ ਕੇਸ ਸੀਗੇ। ਤੇ ਦੂਜਾ ਇਹ ਸੀਗਾ ਕਿ ਫੋਕਸ ਉਹਨਾਂ ਤੇ ਜ਼ਿਆਦਾ ਨਹੀਂ ਸੀਗਾ, ਫੋਕਸ ਜਿਹੜਾ ਸਾਊਥ ਅਮਰੀਕਾ ਤੇ ਸੀਗਾ ਕਿ ਉਹਨਾਂ ਨੂੰ ਕਿੱਦਾਂ ਰੋਕਣਾ ਵਾ। ਪਰ ਹੁਣ ਜਿਹੜਾ ਕੋਰਟਸ ਦੇ ਵਿੱਚ ਫੋਕਸ ਆ, ਉਹ ਜ਼ਰੂਰ ਜਿਹੜਾ ਇੰਡੀਆ ਦੀ ਇਮੀਗ੍ਰੇਸ਼ਨ ਦੇ ਵੱਲ ਵੱਧ ਗਿਆ ਵਾ, ਕਿਉਂਕਿ ਗਰੁੱਪ ਬਹੁਤ ਜ਼ਿਆਦਾ ਵੱਡਾ ਹੋ ਗਿਆ ਪੰਜਾਬ ਤੇ ਹਰਿਆਣੇ ਵਾਲਾ। ਹਿਸਟਰੀ ਤੁਹਾਨੂੰ ਦੱਸਣ ਦਾ ਮਤਲਬ ਕੀ ਆ ਕਿ ਆਪਾਂ ਗੱਲ ਇਹ ਕਰ ਰਹੇ ਕਿ ਪਹਿਲਾਂ ਕੀ ਹੋਇਆ, ਫਿਊਚਰ 'ਚ ਕੀ ਹੋਣਾ, ਕਿਸੇ ਨੂੰ ਪਤਾ ਨਹੀਂ ਹੈਗਾ। ਚੇਂਜਸ ਜਦੋਂ ਮਰਜ਼ੀ ਆ ਸਕਦੇ ਹੁੰਦੇ ਆ। ਪਰ ਇਹ ਜਿਹੜੇ ਸ਼ੋਅ ਦੇ ਰਾਹੀਂ ਕਿ ਹੁਣ ਇਹ ਨਹੀਂ ਉਮੀਦ ਕੀਤੀ ਜਾ ਸਕਦੀ ਕਿ ਹਰੇਕ ਬੰਦਾ ਏਦਾਂ ਦੀ ਵਿਚਾਰਧਾਰਾ ਰੱਖਦਾ ਹੋਏ ਕਿ ਉਹ ਪੂਰੀ ਹਿਸਟਰੀ ਕਰੇ। ਅੱਜ ਕੱਲ੍ਹ ਲੋਕਾਂ ਨੂੰ ਵੇਲ ਨਹੀਂ ਹੈਗਾ, ਲੋਕਾਂ ਨੇ ਜਾਣਾ ਲਾਈਵ ਫੀਡਾਂ ਤੇ ਕਮੈਂਟ ਮਾਰਨੇ, ਆਪਣਾ ਰਾਂਝਾ ਰਾਜੀ ਕਰਕੇ ਉਹਨਾਂ ਨੇ ਉਹ ਚਲੇ ਜਾਣਾ ਕਿ ਯਾਰ ਇਹ ਇੱਕ ਕਮਿਊਨਿਟੀ ਨੂੰ ਮੈਸੇਜ ਮਿਲੇ ਕਿ ਭਾਈ ਪਹਿਲਾਂ ਯਾਦ ਰੱਖੋ ਕਿ ਕਿੱਦਾਂ ਹੋਇਆ। ਸਾਰੀਆਂ ਤੁਹਾਨੂੰ ਕਮਿਊਨਿਟੀਆਂ ਦੀ ਗੱਲ ਦੱਸਾਂਗੇ ਕਿ ਕਿੱਦਾਂ ਇਹਨਾਂ ਨੇ ਹਰੇਕ ਨੂੰ ਜਿਹੜਾ ਤੁੰਨ ਕੇ ਰੱਖਿਆ ਅਮਰੀਕੀਆਂ ਨੇ। 100 ਸਾਲਾਂ ਦੀ ਗੱਲ ਜਿਹੜੀ ਦੱਸਾਂਗੇ। ਤੇ ਫਿਰ ਆਪਣਾ ਉਸ ਤੋਂ ਬਾਅਦ ਜਿਹੜਾ ਫਿਊਚਰ ਦੇ ਵਿੱਚ ਕੀ ਹੋਣਾ ਵਾ, ਇੰਡੀਅਨ ਅਸਾਈਲਮ ਕੇਸਾਂ ਦਾ ਕੀ ਬਣਨਾ ਵਾ, ਉਹ ਤੁਸੀਂ ਆਪ ਤੋਂ ਅੰਦਾਜ਼ਾ ਜਿਹੜਾ ਲਾ ਸਕਦੇ ਆ। ਸੋ ਇਹਨਾਂ ਨੇ ਹੁਣ ਕੀ ਕੀਤਾ ਕਿ ਬਿੱਲ ਪਾਸ ਕਰਤੇ ਮੈਜੋਰਟੀ ਦੇ ਨਾਲ, 88% ਵੋਟ, 82% ਵੋਟ ਨਾਲ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ 1924 ਦਾ ਜਿਹੜਾ ਪਾਸ ਹੋਇਆ, ਉਹਨੇ ਜਿਹੜਾ ਰੋਕ ਟੋਕ ਜਿਹੜੀ ਲਾਤੀ, ਇਹ ਸੰਸਥਾਵਾਂ ਜਿਹੜੀਆਂ ਬਣਾਤੀਆਂ, ਇਹਨੇ ਇੱਕ ਸਿਸਟਮ ਜਿਹੜਾ ਸ਼ੇਪ ਕਰਨਾ ਸ਼ੁਰੂ ਕਰਤਾ ਕਿ ਇਮੀਗ੍ਰੇਸ਼ਨ ਨੂੰ ਆਪਾਂ ਰੋਕਣਾ ਵਾ। ਕਿਉਂਕਿ ਕੀ ਹੋਇਆ ਸੀਗਾ, ਇੱਕ ਕਦਮ ਹੋਰ ਪਿੱਛੇ ਜਾਈਏ, ਜਿਹੜੀ ਰਾਣੀ ਦੇ ਵੋਟਾਂ ਹਰੇਕ ਦੇਸ਼ ਦੇ ਵਿੱਚ ਗਈਆਂ, ਵਪਾਰੀ ਜਿਹੜੇ ਗਏ ਉਹ ਐਕਸਪਲੋਇਟ ਕਰਕੇ ਆਉਂਦੇ ਸੀਗੇ, ਸੋਨਾ ਹੀਰੇ ਚਾਂਦੀ ਰਾਣੀ ਨੂੰ ਖੁਸ਼ ਕਰਦੇ ਸੀਗੇ, ਤੇ ਉਹਨਾਂ ਨੇ
ਕੋਲੋਨਾਈਜ਼ਰਸ ਨੇ ਸਿੰਪਥੀ ਨਹੀਂ ਰੱਖੀ। ਰਾਣੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਜਾ ਕੇ ਲੋਕਾਂ ਨਾਲ ਨਾਈਸ ਹੋਣਾ ਵਾ। ਉਹਨਾਂ ਨੇ ਆਪਣੇ ਪ੍ਰੋਫਿਟ ਦੇਖੇ ਕਿ ਪ੍ਰੋਫਿਟ ਕਿੱਦਾਂ ਬਣਨਾ, ਤੇ ਬੜੇ ਸਾਰੇ ਜਿਹੜੇ ਸਹੀ ਨਹੀਂ ਸੀਗੇ ਸ਼ਿਪਾਂ ਦੇ ਕੈਪਟਨ ਜਿਹੜੇ ਸੀਗੇ, 2 ਨੰਬਰੀ ਲੋਕ ਬੜੇ ਜਿਹੜੇ ਸੀਗੇ, ਚੋਰ ਚੱਕੇ ਲੁਟੇਰੇ ਸਾਰੇ ਜਿਹੜੇ ਸੀਗੇ, ਉਹ ਵੱਖ-ਵੱਖ ਜਿਹੜੇ ਮੁਲਕਾਂ 'ਚ ਗਏ, ਵੱਖ-ਵੱਖ ਏਰੀਆ ਦੇ ਵਿੱਚ ਗਏ ਤੇ ਉਹਨਾਂ ਨੇ ਕੋਲੋਨਾਈਜ਼ ਜਿਹੜਾ ਕਰਨਾ ਸ਼ੁਰੂ ਕੀਤਾ। ਅਮਰੀਕਾ ਦੇ ਨਾਲ ਇਹਨਾਂ ਦਾ ਪੰਗਾ ਉਦੋਂ ਪੈ ਗਿਆ ਕਿ ਜਦੋਂ ਇਹਨਾਂ ਨੇ ਕਿਹਾ ਯਾਰ ਇਹਦਾ ਟੈਕਸ ਸਾਡੇ ਕੋਲ ਬਹੁਤ ਜ਼ਿਆਦਾ ਲਈ ਜਾਂਦੇ ਆ, ਤੇ ਇਹਨਾਂ ਦੀ ਐਕਚੁਅਲੀ ਜਿਹੜੀ ਲੜਾਈ ਸੀਗੀ ਇੰਡੀਪੈਂਡੈਂਸ ਦੀ ਉਹ ਸੀਗੀ ਟੈਕਸ ਨੂੰ ਰਿਲੇਟਡ ਕਿ ਆਪਾਂ ਤਾਂ ਹੁਣ ਐਡੀ ਦੂਰ ਬੈਠੇ ਆ ਤੇ ਆਪਾਂ ਇੱਥੇ ਆਏ ਆ ਤਾਂ ਆਪਾਂ ਰਾਣੀ ਨੂੰ ਟੈਕਸ ਕਿਉਂ ਦਈਏ। ਉੱਥੋਂ ਜਿਹੜੀ ਇੰਡੀਪੈਂਡੈਂਸ ਤੁਸੀਂ ਪੜ੍ਹ ਸਕਦੇ ਆ ਕਿ ਕਿੱਦਾਂ ਇਹਨਾਂ ਦੀ ਜਿਹੜੀ ਚਾਹ ਦੇ ਉੱਤੇ ਜ਼ਿਆਦਾ ਟੈਕਸ ਤੋਂ ਅਮਰੀਕਾ ਬਣਿਆ ਜੀ। ਤੇ ਫਿਰ ਇਹਨਾਂ ਦਾ ਜਦੋਂ ਦੇਸ਼ ਆਜ਼ਾਦ ਹੋ ਗਿਆ ਤੇ ਦੇਸ਼ ਇਹਨਾਂ ਦਾ ਸੀਗਾ ਨਹੀਂ ਕਦੀ ਵੀ। ਸੋ ਜਿਹੜੇ ਇਮੀਗ੍ਰੈਂਟ ਵਾਲੇ ਆਰਗੂਮੈਂਟ ਕਰਦੇ ਆ ਕਿ ਇਹ ਤੁਹਾਡਾ ਕਿਹੜਾ ਇਹ ਖੁਦ ਦਾ ਦੇਸ਼ ਆ, ਤੁਸੀਂ ਵੀ ਤਾਂ ਆ ਕੇ ਨੱਪਿਆ ਹੀ ਹੋਇਆ ਕਿਸੇ ਦਾ 300 ਸੋ ਇਹ ਆਰਗੂਮੈਂਟ ਬੜੀ ਆ ਕਿ ਜੇ ਤੁਸੀਂ ਨੱਪ ਸਕਦੇ ਆ ਆਪਾਂ ਕਿਉਂ ਨਹੀਂ ਆ ਸਕਦੇ ਆ। ਤੇ ਗੋਰੇ ਉਹਨੂੰ ਫਿਰ ਆਰਗੂਮੈਂਟ ਦਿੰਦੇ ਹੈਗੇ ਕਿ ਲੈ ਹੁਣ ਆਪਾਂ ਸਾਡੇ ਤਾਂ ਫੋਰਫਾਦਰਾਂ ਨੇ ਲੜ ਕੇ ਲਿਆ ਵਾ ਏਦਾਂ ਹਨਾ, ਪਰ ਇਹ ਹੈ ਕਿ ਪਵਾੜੇ ਵੀ ਤਾਂ ਤੁਸੀਂ ਪਾਏ ਹੈਗੇ, ਲੜੇ ਤੁਸੀਂ ਕਿਹੜੇ ਨਾਲ, ਲੜ ਕੇ ਜਿੱਤੇ ਵੀ ਤਾਂ ਤੁਸੀਂ ਕੋਲੋਨਾਈਜ਼ਰ ਤੋਂ ਹੀ ਆ। ਸੋ ਇਹਨਾਂ ਨੇ ਕੀ ਕੀਤਾ ਕਿ ਫਸਟ ਨੈਚੁਰਲਾਈਜੇਸ਼ਨ ਐਕਟ ਪਾਸ ਕੀਤਾ 1790 ਦੇ ਵਿੱਚ। ਅੱਛਾ, ਠੀਕ ਆ, ਇੰਨਾ ਪੁਰਾਣਾ। ਹੁਣ ਐਡੀ ਪੁਰਾਣੀ ਗੱਲ ਚੱਲ ਗਈ ਹੈ ਇਮੀਗ੍ਰੇਸ਼ਨ ਦੀ। ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਇੱਕ ਬੰਦਾ ਸਿਟੀਜ਼ਨ ਕੌਣ ਬਣ ਸਕਦਾ, ਇਹਨਾਂ ਨੇ ਉੱਥੋਂ ਨੀਂਹ ਪੱਥਰ ਰੱਖਿਆ। ਉਹਨਾਂ ਨੇ ਕਿਹਾ ਕਿ ਸਿਰਫ ਫ੍ਰੀ ਵਾਈਟ ਪਰਸਨ, ਆਜ਼ਾਦ ਗੋਰਾ ਬੰਦਾ ਅਮਰੀਕਨ ਸਿਟੀਜ਼ਨ ਬਣ ਸਕਦਾ ਸਿਰਫ 1790 ਦੇ ਵਿੱਚ। ਅੱਛਾ, ਦੇਖ ਲਓ ਹੁਣ ਏਦਾਂ ਵਾ ਕਿ ਭਾਈ ਇਹਨਾਂ ਦਾ ਮੁਕਾਬਲਾ ਕਿੱਦਾਂ ਕਰੀਏ, ਤੁਸੀਂ ਤਾਂ ਯਾਰ 1790 ਦੇ ਵਿੱਚ ਛਾ ਗਏ। ਤੁਸੀਂ ਤਾਂ 1790 ਦੇ ਵਿੱਚ ਕਿਸੇ ਦਾ ਆ ਕੇ ਏਰੀਆ ਪਹਿਲਾਂ ਕਾਬੂ ਕਰ ਲਿਆ, ਫਿਰ ਤੁਸੀਂ ਨੇਟਿਵ ਸਾਰੇ ਮੰਗਾਤੇ, ਤੁਸੀਂ ਸਿਸਟਮ ਸਾਰੇ ਟੋਪਲ ਕਰਤੇ, ਤੁਸੀਂ ਸੋਨਾ ਖੋਹ ਲਿਆ, ਤੁਸੀਂ ਜ਼ਮੀਨਾਂ ਖੋਲੀਆਂ, ਤੁਸੀਂ ਪਲਾਂਟੇਸ਼ਨ ਲੈ ਲਈਆਂ, ਤੁਸੀਂ ਤਾਂ ਮਤਲਬ ਹੁਣ ਐਜ਼ ਅ ਰੇਸ ਹੀ ਤੁਸੀਂ ਕਿੱਡੀ ਟੌਪ ਤੇ ਚਲੇ ਗਏ। ਬਾਕੀਆਂ ਦਾ ਤੁਹਾਡੇ ਨਾਲ ਮੁਕਾਬਲਾ ਹੀ ਨਹੀਂ ਕੋਈ ਹੈਗਾ। ਬੰਦੂਕਾਂ ਤੁਸੀਂ ਬਣਾ ਲਈਆਂ, ਹਥਿਆਰ ਤੁਸੀਂ ਬਣਾ ਲਏ, ਤੇ ਹੁਣ ਤੁਸੀਂ ਲਾਅ ਪਾਸ ਕਰਤਾ 1790 ਦੇ ਵਿੱਚ ਕਿ ਸਿਰਫ ਗੋਰਾ ਵਿਅਕਤੀ ਅਮਰੀਕਨ ਸਿਟੀਜ਼ਨ ਬਣ ਸਕਦਾ। ਸੋ ਉਹ ਹੁਣ ਬਗਾਨੇ ਮੁਲਕ ਆ ਕੇ ਅਮਰੀਕਨ ਸਿਟੀਜ਼ਨ ਬਣਨ ਲੱਗ ਪਏ। ਦੇਖ ਲਓ, ਸਿਰਫ ਅੱਜ ਦੇਖ ਲਓ ਕੌਣ ਬਣ ਸਕਦਾ, ਤੇ ਕਿਸੇ ਟਾਈਮ ਤੇ ਸਿਰਫ ਗੋਰਾ ਬੰਦਾ, ਆਜ਼ਾਦ ਗੋਰਾ ਬੰਦਾ। ਹਾਂਜੀ, ਪਰ ਉਹ 1790 ਦੇ ਵਿੱਚ ਹੈ ਨਾ, ਆਜ਼ਾਦ 2024 ਚ ਆ ਗਿਆ ਆਪਾਂ ਹੁਣ। ਜੇ ਉਹਨੂੰ ਨਹੀਂ ਟੈਸਟ ਲਏ ਕੋਈ, ਤੁਸੀਂ ਉਹਨੂੰ ਨਹੀਂ ਕੁਝ ਪੁੱਛਿਆ, ਤੇ ਤੁਸੀਂ ਉਹਦੇ ਨਹੀਂ ਕ੍ਰਿਮੀਨਲ ਰੈਕੋਰਡ ਚੈੱਕ ਕੀਤੇ, ਤੇ ਸਾਰੇ ਤੁਸੀਂ ਸਿਟੀਜ਼ਨ। ਉਸ ਤੋਂ ਬਾਅਦ ਜੀ ਇਹਨਾਂ ਦੀ ਜਿਹੜੇ ਸੀਗੇ ਅਫਰੀਕਨ ਅਮਰੀਕਨ, ਉਹ ਬੜੇ ਇਹਨਾਂ ਨੇ ਗੁਲਾਮ ਬਣਾ ਕੇ ਜਿਹੜੇ ਲੈ ਕੇ ਆਏ ਸੀਗੇ। ਗੁਲਾਮਾਂ ਨੂੰ ਫੜਦੇ ਸੀਗੇ, ਤਗੜਿਆਂ ਨੂੰ, ਉਹਨਾਂ ਕੋਲ ਬੋਟ ਚਲਾਉਂਦੇ ਸੀਗੇ। ਬੋਟ ਚਲਾਉਂਦੇ ਕੁਛ ਇੱਕ ਹੋਰ ਸ਼ਹੀਦ ਹੋ ਜਾਂਦੇ ਸੀਗੇ, ਕਿਉਂਕਿ ਐਡਾ ਔਖਾ ਜਿਹੜਾ ਰਾਹ ਵਾ। ਤੇ ਜਿਹੜਾ ਸ਼ੋਰ ਦੇ ਉੱਤੇ ਆਉਂਦਾ ਸੀਗਾ ਉਹ ਇੱਕ ਜੈਨੇਟਿਕਲੀ ਫਿੱਟ ਬੰਦਾ ਜਿਹੜਾ ਆਉਂਦਾ ਹੈਗਾ, ਕੋਈ ਏਦਾਂ ਥੋੜਾ ਕਿ ਤੁਸੀਂ ਐਡੀ ਦੂਰੋਂ ਦੀ ਬੋਟ ਆਪ ਹੀ ਚਲਾ ਲਈ ਬਿਨਾਂ ਰੋਟੀ ਪਾਣੀ ਦੇ। ਫਿਰ ਉਹਨਾਂ ਨੇ ਉਹਨਾਂ ਨੂੰ ਰੋਕ ਕੇ ਰੱਖਿਆ, ਉਹਨਾਂ ਨੂੰ ਕਿਹਾ ਤੁਸੀਂ ਇੱਧਰ ਉੱਧਰ ਮਿਕਸ ਨਹੀਂ ਹੋ ਸਕਦੇ, ਰੇਸ਼ੀਅਲ ਮਿਕਸਿੰਗ ਨਹੀਂ ਤੁਹਾਡੀ ਹੋ ਸਕਦੀ। ਸੋ ਇਹ ਸੀਗਾ ਹੁਣ ਤਕੜੇ ਬੰਦੇ ਫੜ ਲਏ, ਉਹਨਾਂ ਦੀ ਕਿਤੇ ਹੋਰ ਮਿਕਸਿੰਗ ਨਹੀਂ ਹੋ ਸਕਦੀ, ਉਹ ਆਪਸ 'ਚ ਹੀ ਸਿਰਫ ਮੇਟ ਕਰ ਸਕਦੇ ਆ। ਤੇ ਉਹ ਜਿਹੜਾ ਸੀਗਾ ਇੱਕ ਜੈਨੇਟਿਕਸ ਵਾਲੇ ਪਾਸੇ ਨੂੰ ਜਿਹੜੀ ਇਹਨਾਂ ਦੀ ਫਾਈਟ ਜਿਹੜੀ ਗੋਰਾ ਕਾਲਾ ਹੈ ਨਾ, ਇਹਨਾਂ ਨੂੰ ਜਿਹੜਾ ਸੀਗਾ ਕਈ ਸੌ ਸਾਲ ਜਿਹੜੇ ਲੱਗੇ। ਈਵਨ ਜਿਹੜੇ ਬਲੈਕ ਅਮਰੀਕਨ ਸੀਗੇ, ਉਹਨਾਂ ਨੂੰ ਸਿਵਲ ਵਾਰ ਜਿਹੜੀ ਕਰਨੀ ਪਈ, ਉਹਨਾਂ ਨੂੰ ਵੀ ਆਪਣੀ ਜਿਹੜੀ ਫਾਈਟ ਆਜ਼ਾਦੀ ਲੈਣੀ ਪਈ। ਸਿਟੀਜ਼ਨਸ਼ਿਪ ਦੀ ਗੱਲ ਕਰ ਰਹੇ ਹਾਂ ਕਿ ਸਿਟੀਜ਼ਨ ਬਣਨ ਲਈ ਉਹਨਾਂ ਨੂੰ ਫਾਈਟ ਕਰਨੀ ਪਈ, ਕਈ ਸੌ ਸਾਲ ਲੱਗੇ ਉਹਨਾਂ ਨੂੰ, ਜਿਹੜੇ ਭਾਵੇਂ ਸੇਮ ਟਾਈਮ ਤੇ ਹੀ ਆਏ ਸੀਗੇ, ਪਰ ਉਹ ਗੁਲਾਮ ਬਣਾ ਕੇ ਲਿਆਏ ਸੀ। ਤੇ ਉਹਨਾਂ ਨੇ ਕਿਹਾ ਕਿ ਇਹ ਸਿਟੀਜ਼ਨ ਨਹੀਂ ਹੈਗੇ, ਜਿਹੜਾ ਗੋਰਾ ਬੰਦਾ ਫ੍ਰੀ ਹੈ ਉਹੀ ਸਿਟੀਜ਼ਨ, ਉਹ ਸਾਰੇ ਸਿਟੀਜ਼ਨ ਬਣ ਗਏ ਤੇ ਉਹ ਨਹੀਂ ਬਣੇ ਦੂਜੇ। ਉਹਨੂੰ ਜਿਹੜੀ ਅਫਰੀਕਨ ਅਮਰੀਕਨ ਸੀਗੇ, ਉਹਨਾਂ ਨੂੰ ਜਿਹੜੀ ਬੜੀ ਫਾਈਟ ਜਿਹੜੀ ਇਹਦੀ ਸਿਵਲ ਵਾਰ ਕਰਨੀ ਪਈ। ਤੇ ਫਿਰ ਇਹਨਾਂ ਨੂੰ ਕਿਤੇ ਜਾ ਕੇ ਇਹਨਾਂ ਦੀ ਜਿਹੜੀ ਐਂਡ ਆਫ ਦ ਲਾਈਨ ਜਾ ਕੇ ਇਹਨਾਂ ਨੂੰ ਇਹ ਸਿਟੀਜ਼ਨ ਬਣਨੇ ਸ਼ੁਰੂ ਹੋਏ। ਚਲੋ ਫਿਰ ਇਹ ਘੱਟੋ ਘੱਟ ਸਿਟੀਜ਼ਨ ਬਣ ਗਏ। ਡਿਸਕ੍ਰਿਮੀਨੇਸ਼ਨ ਇਹਨਾਂ ਨਾਲ ਜਾਰੀ ਰਿਹਾ ਕਈ ਸੌ ਸਾਲ, ਹੁਣ ਤੱਕ ਵੀ ਜਿਹੜਾ ਚੱਲਦਾ ਆ ਰਿਹਾ ਹੈ ਨਾ। ਤੇ ਇਹਨਾਂ ਨੂੰ ਹੁਣ ਕਹਿੰਦਾ ਉਹ ਕਿ ਯਾਰ ਆਪਾਂ ਤਾਂ ਆ ਕੇ ਹਾਰਡ ਕੰਮ ਕਰਦੇ ਆ, ਇਹ ਏਦਾਂ ਕਰਦੇ ਉੱਦਾਂ ਕਰਦੇ, ਖਾਰੂ ਪਾਉਂਦੇ ਆ। ਪਰ ਉਹਦੇ ਅੱਗੇ ਹਿਸਟਰੀ ਹੈ ਕਿ ਤੁਸੀਂ ਦੇਖੋ ਕਿ ਕਲਚਰ ਉਹਨਾਂ ਦਾ ਪੂਰਾ ਡਿਸਟਰੋਏ ਕਰਤਾ, ਫੈਮਿਲੀ ਦਾ ਸਿਸਟਮ ਉਹਨਾਂ ਦਾ ਡਿਸਟਰੋਏ ਕਰਤਾ, ਕਿ ਫੈਮਿਲੀ ਸਿਸਟਮ ਹੈ ਹੀ ਨਹੀਂ। ਉਹ ਕਹਿੰਦੇ ਯਾਰ ਇਹ ਫੈਮਿਲੀ ਵੈਲਿਊ ਨਹੀਂ ਫੋਲੋ ਕਰਦੇ। ਕਿੱਦਾਂ ਫੈਮਿਲੀ ਵੈਲਿਊ ਫੋਲੋ ਕਰੋਗੇ? ਤੁਸੀਂ ਚੱਕ ਕੇ ਲਿਆਂਦਾ ਉਹਨਾਂ ਨੂੰ, ਪਲਾਂਟੇਸ਼ਨ ਤੇ ਰੱਖਿਆ, ਫੈਮਿਲੀ ਦਾ ਕਨਸੈਪਟ
ਤੁਸੀਂ ਉਹਨਾਂ ਨੂੰ ਕਰਨ ਦਿੱਤਾ ਤਾਂ ਕਿੱਦਾਂ ਉਹ ਉੱਤੋਂ ਬਾਹਰ ਆ ਸਕਦੇ ਆ। ਸੋ ਉਹਨਾਂ ਨੂੰ ਇਹਨਾਂ ਨੇ ਇੱਕ ਹੋਰ ਹੀ ਟਾਈਮਲਾਈਨ ਤੇ ਪਾ ਦਿੱਤਾ ਤੇ ਉਹ ਤੁਸੀਂ ਕਹਿ ਲਓ ਕਿ ਇੱਕ ਇਨਰ ਸਿਟੀ ਦਾ ਜਿਹੜਾ ਕਨਸੈਪਟ ਹੈਗਾ ਹਰੇਕ ਤੁਹਾਨੂੰ ਮੇਜਰ ਸਿਟੀ ਦੇ ਲਾਗੇ-ਛਾਗੇ ਇਨਰ ਸਿਟੀ ਜਿਹੜੀਆਂ ਮਿਲ ਜਾਊਗੀਆਂ ਕਿ ਸਕੂਲ ਡਿਸਟ੍ਰਿਕਟ ਵੀ ਜਿਹੜੇ ਉਹਨਾਂ ਦੇ ਐਡੇ ਮਾੜੇ ਆ ਕਿ ਇਹ ਕਦੀ ਬਹੁਤ ਔਖਾ ਮਤਲਬ ਫਸ ਗਏ ਬੰਦੇ ਉਹ ਚੀਜ਼ 'ਚ ਕਿ ਬਾਹਰੋਂ ਇਮੀਗ੍ਰੈਂਟ ਆ ਕੇ ਉਹ ਕਹਿੰਦਾ ਯਾਰ ਮੈਂ ਤਾਂ ਇਮੀਗ੍ਰੈਂਟ ਆਇਆ, ਮੈਂ ਐਡੀ ਉੱਤੇ ਪਹੁੰਚ ਗਿਆ। ਆਹੋ ਕਿਉਂਕਿ ਤੂੰ ਭਾਈ ਆਜ਼ਾਦ ਆਇਆ ਸੀਗਾ। ਤੇਰੇ ਜਿਹੜੇ ਦਾਦੇ ਪੜਦਾਦੇ ਸਿਸਟੈਮਿਕ ਡਿਸਕ੍ਰਿਮੀਨੇਸ਼ਨ ਤੋਂ ਬਚਣਾ ਬਹੁਤ ਔਖਾ, ਉਹਦੇ ਵਿੱਚ ਹੀ ਫਸੇ ਆ। ਕਿਉਂਕਿ ਤੈਨੂੰ ਤੇਰੇ ਘਰਦਿਆਂ ਦੀ ਮੋਟੀਵੇਸ਼ਨ ਆ ਇੰਡੀਆ ਬੈਠੇ ਤੋਂ ਕਿ ਮੇਰਾ ਹੂੰ, ਪੁੱਤ ਹੂੰ, ਵਧੀਆ ਹੂੰ, ਹੂੰ। ਕਰੂਗਾ। ਜਿਹੜੇ ਉਹ ਆ ਉਹਨਾਂ ਦੇ ਪਿੱਛੇ ਜਦੋਂ ਉਹ ਦੇਖਦੇ ਆ ਕੁਛ ਹੈ ਨਹੀਂ ਮੋਟੀਵੇਸ਼ਨ। ਹੂੰ, 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 ਸਾਰਾ ਹੂੰ, ਹੂੰ। ਜਿਹੜਾ ਕਹਿ ਲਓ ਕਿ ਸਿਸਟਮ ਜਿਹੜਾ ਏਦਾਂ ਦਾ ਕਰਤਾ ਤੇ ਜਿਹੜੇ ਹੁਣ ਜੇ ਕੋਈ ਹੁੱਡ ਦੇ ਵਿੱਚ ਬੰਦਾ ਸਕੂਲ ਪੜ੍ਹਦਾ ਵੀ ਆ, ਉਹਨੂੰ ਮਾਰਕੁੱਟ ਹੋਊਗੀ ਕਿ ਤੂੰ ਪੜ੍ਹਾਈ ਕਿਉਂ ਕਰਦਾ, ਡਰੱਗਾਂ ਕਿਉਂ ਨਹੀਂ ਵੇਚਦਾ। ਹੂੰ, 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 ਹੂੰ। ਸੋ ਇਹ ਜਿਹੜੀ ਹੈਗੀ ਆ ਫਾਈਟ ਜਿਹੜੀ ਇਹਨਾਂ ਦੀ ਆ ਇੱਕ ਅਲੱਗ ਹੀ ਫਾਈਟ ਜਿਹੜੀ ਛਿੜ ਪਈ। ਅੱਛਾ ਜੀ, ਉਸ ਤੋਂ ਬਾਅਦ ਇਹਨਾਂ ਦਾ ਫੋਕਸ ਜਿਹੜਾ ਚੇਂਜ ਹੋ ਗਿਆ। ਹੂੰ। ਹੁਣ ਇਹਨਾਂ ਦਾ ਫੋਕਸ ਚੇਂਜ ਇਹ ਹੋ ਗਿਆ ਕਿ ਹੁਣ ਇਹ ਕਹਿੰਦੇ ਕਿ ਯਾਰ ਏਸ਼ੀਅਨ ਬਹੁਤ ਆ ਗਏ, ਏਸ਼ੀਅਨ ਨੂੰ ਲੈ ਕੇ ਆਏ ਸੀਗੇ ਗੋਲਡ ਰਸ਼ ਦੇ ਵਿੱਚ। ਸੈਨ ਫਰਾਂਸਿਸਕੋ 'ਚ ਤੁਸੀਂ ਦੇਖ ਲਓ ਹਿਸਟਰੀ ਆ ਚਾਈਨੀਜ਼ ਲੋਕਾਂ ਦੀ 200-250 ਸਾਲ ਪਹਿਲਾਂ ਪ੍ਰੋਸਟੀਟਿਊਸ਼ਨ ਲਈ ਲੈ ਕੇ ਆਏ ਸੀ, ਫੋਰਸਡ ਲੇਬਰ ਲਈ ਲੈ ਕੇ ਆਏ ਸੀਗੇ। ਹੁਣ ਉਹਨਾਂ ਨੂੰ ਲੈ ਕੇ ਆ ਗਏ, ਹੁਣ ਕਹਿੰਦੇ ਇਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦੇਣੀ, ਉਹਨਾਂ ਨੂੰ ਡਿਨਾਈ ਕਰਤਾ। ਫਿਰ ਇਹਨਾਂ ਨੇ ਏਸ਼ੀਅਨ ਨੂੰ ਤੁੰਨਣਾ ਸ਼ੁਰੂ ਕਰਤਾ। ਹੂੰ। 1882 ਦੇ ਵਿੱਚ ਤੇ ਇਹ ਆਪਣੇ ਇੰਡੀਅਨ ਨਾਲੋਂ ਬਹੁਤ ਪਹਿਲਾਂ ਦੇ ਜਿਹੜੇ ਸੀਗੇ ਚਾਈਨੀਜ਼ ਲੋਕੀ ਜਿਹੜੇ ਆਣੇ ਸ਼ੁਰੂ ਹੋ ਗਏ ਸੀਗੇ। 1882 ਦੇ ਵਿੱਚ ਜਿਹੜੀ ਸੀਗੀ ਉਹਨਾਂ ਨੇ ਏਸ਼ੀਅਨ ਐਕਸਕਲੂਜਨ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਤੇ ਇੰਨੀ ਠੀਕ ਹੈ। ਪੁਰਾਣੀ ਇਮੀਗ੍ਰੈਂਟਾਂ ਦੀ ਜਿਹੜੀ ਫਾਈਟ ਹੈ ਐਡੀ ਪੁਰਾਣੀ ਆ ਇਹ ਤੇ ਸਾਰਾ ਕੁਝ ਜਿਹੜਾ ਹੁੰਦੇ 1924 ਤੇ ਪਹੁੰਚ ਗਏ ਤੇ 1924 ਦੇ ਵਿੱਚ ਕਲੂ ਕਲਕਸ ਕਲੈਨ ਜਿਹੜਾ ਸੀਗਾ ਵਾਈਟ ਹੂੰ। ਸੁਪਰੀਮੈਸੀ ਜਿਹੜੇ ਸੀਗੇ ਉਹ ਟੌਪ ਤੇ ਸੀਗੇ ਤੇ ਪ੍ਰੈਜ਼ੀਡੈਂਟ ਹੋਣਾ ਨੇ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ ਜਿਹੜਾ ਪਾਸ ਕਰਤਾ ਤੇ ਸਿੱਧੇ ਕਿਹਾ ਕਿ ਅਮਰੀਕਾ ਮਸਟ ਰਿਮੇਨ ਅਮਰੀਕਨ। ਠੀਕ ਆ। ਦੇਖ ਲਓ ਵੀ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਰਵੇ। ਸੋ ਇਹ ਹੁਣ ਜਿੱਦਾਂ ਤੁਸੀਂ ਸਿਵਲ ਰਾਈਟਸ ਦੀ ਵੀ ਵਿੱਚੇ ਗੱਲ ਕੀਤੀ, ਸਿਵਲ ਵਾਰ ਦੀ ਵੀ ਜਿਹੜੀ ਉਹ ਗੱਲ ਕੀਤੀ, ਉਦੋਂ ਇਹ ਵੱਖਰਾ ਮੁਲਕ ਚਾਹੁੰਦੇ ਸੀਗੇ। ਜਿਹੜੇ ਕਹਿੰਦੇ ਵੀ ਹਾਂ ਅਸੀਂ ਸਲੇਵ ਰੱਖਣੇ ਆ, ਦੂਜੇ ਕਹਿੰਦੇ ਸੀਗੇ ਵੀ ਨਹੀਂ, ਜਿਹੜਾ ਨਦਰਨ ਤੇ ਸਦਰਨ ਦਾ ਉਦੋਂ ਰੌਲਾ ਰੱਪਾ ਜਿਹੜਾ ਉਹ ਪੈਂਦਾ ਰਿਹਾ। ਦੇਖੋ ਇਮੀਗ੍ਰੇਸ਼ਨ ਦੇ ਲਈ ਤਾਂ ਇਹਨਾਂ ਨੇ 1790 ਤੋਂ ਜਿਹੜਾ ਉਹ ਸ਼ੁਰੂ ਕੀਤਾ ਆ ਵੀ ਕੌਣ ਇੱਥੇ ਸਿਟੀਜ਼ਨ ਬਣ ਸਕਦਾ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਬਣਿਆ, ਅੱਜ ਵੀ ਆਪਾਂ ਦੇਖ ਰਹੇ ਹਾਂ ਵੀ ਚੇਂਜਿਸ ਜਿਹੜੇ ਆ ਹੁਣ ਤਾਂ ਹੋਇਆਂ ਨੂੰ ਬਹੁਤ ਚਿਰ ਜਿਹੜਾ ਹੋ ਗਿਆ, ਕੁਛ ਨਾ ਕੁਛ ਉੱਦਾਂ ਵੈਸੇ ਨਵਾਂ ਹੁੰਦਾ ਰਹਿੰਦਾ ਆ। ਸੋ ਅੱਜ ਦੇ ਜਿਹੜੇ ਇਮੀਗ੍ਰੇਸ਼ਨ ਸਿਸਟਮ ਤੱਕ ਆਪਾਂ ਫਿਰ ਕਿੱਦਾਂ ਪਹੁੰਚੇ ਉਸ ਤੋਂ ਬਾਅਦ 'ਚ? ਜੀ, ਸੋ 1924 ਵਾਲਾ ਜਿਹੜਾ ਕਾਨੂੰਨ ਸੀਗਾ ਉਹ ਮੇਨ ਸੀਗਾ। ਠੀਕ ਹੈ। ਜੇ ਇਹਦੀ ਗੱਲ ਕਰੀਏ ਕਿ ਇਹਦੇ ਰੂਟਸ ਜਿਹੜੇ ਕਿੱਥੋਂ ਸੀਗੇ, 1924 ਦੇ ਵਿੱਚ ਇੱਕ ਵਾਸ਼ਿੰਗਟਨ ਸਟੇਟ ਜਿਹੜੀ ਹੈਗੀ ਆ ਅੱਜ ਦੀ ਡੇਟ ਦੇ ਵਿੱਚ ਲਿਬਰਲ ਜਾਂ ਪ੍ਰੋਗਰੈਸਿਵ ਇਹਨੂੰ ਮੰਨਿਆ ਜਾਂਦਾ ਵਾ ਵੈਸਟਰਨ ਜਿਹੜੀਆਂ ਸਟੇਟ। ਤੇ ਕਈ ਵਾਰੀ ਕਲਾਇੰਟ ਸਵਾਲ ਪੁੱਛਦੇ ਕਿ ਯਾਰ ਇਹ ਡੈਮੋਕ੍ਰੈਟਿਕ ਸਟੇਟਾਂ ਵਾ ਤੇ ਇੰਨੀਆਂ ਲਿਬਰਲ ਆ, ਪਰ ਜੱਜ ਇੱਥੇ ਦੇ ਕੇਸ ਕਿਉਂ ਨਹੀਂ ਪਾਸ ਕਰਦੇ ਆ? ਹੈਨਾ ਕਿ ਰੇਟਿੰਗ ਇੰਨੀ ਘੱਟ ਕਿਉਂ, ਖਾਣ ਨੂੰ ਕਿਉਂ ਪੈ ਜਾਂਦੇ ਆ ਸਿਆਟਲ ਵਾਲੇ, ਓਰੀਗਨ ਵਾਲੇ। ਮਤਲਬ ਇਹ ਵੀ ਤਾਂ ਵੈਸਟ ਕੋਸਟ ਵਾਲਾ ਹੀ ਹੈਗਾ। ਕੈਲੀਫੋਰਨੀਆ ਇੰਨਾ ਲਿਬਰਲ ਆ ਤੇ ਓਰੀਗਨ ਵਾਲੇ ਕਿਉਂ ਮੈਨੂੰ ਤੁੰਨ ਦਿੰਦੇ ਆ? ਸਿਆਟਲ ਵਾਲੇ ਕਿਉਂ ਮਤਲਬ ਇਹਨਾਂ ਦਾ ਕਿ ਜੋ ਮਰਜ਼ੀ ਕਰੀ ਜੋ ਇਹਨਾਂ ਨੇ ਕੇਸ ਨਹੀਂ ਪਾਸ ਕਰਨਾ, ਹੈਨਾ। ਉਹ ਇਹਦਾ ਜਿਹੜਾ ਇਹ ਚੀਜ਼ ਤੁਹਾਨੂੰ ਸੁਣਿਆ, ਤੁਹਾਨੂੰ ਦੱਸੀ ਨਹੀਂ ਕਿਸੇ ਨੇ ਹੋਣੀ ਆ। ਤੇ ਨਾਲ ਯਾਦ ਰੱਖਿਓ ਕਿ ਓਰੀਜਨਲ ਸ਼ੋਅ ਕਿਹੜਾ ਹੈਗਾ, ਪੰਜਾਬੀ ਰੇਡੀਓ USA ਦਾ ਇਮੀਗ੍ਰੇਸ਼ਨ ਦਾ ਸ਼ੋਅ ਜੀ, ਜਿੱਥੋਂ ਇਹ ਸਭ ਕੁਝ ਪਤਾ ਲੱਗਦਾ ਪਹਿਲੀ ਵਾਰੀ ਪਤਾ ਲੱਗਦਾ ਵਾ। ਅੱਜ ਇਮੀਗ੍ਰੇਸ਼ਨ ਦਾ ਇਤਿਹਾਸ ਦੱਸ ਰਹੇ ਆ ਤੁਹਾਨੂੰ। ਹਾਂ ਜੀ। ਤੇ ਕਹਿੰਦੇ ਆ ਕਿ ਉਹ ਮੇਰਾ ਸਾਡਾ ਜੀ ਕਾਪੀ ਕਰ ਲਿਆ, ਇਹ ਉਹ ਆ ਕਾਪੀ ਤੁਸੀਂ ਕਰਦੇ ਆ। ਓਰੀਜਨਲ ਗੈਂਗਸਟਰ ਕੌਣ ਆ ਇਮੀਗ੍ਰੇਸ਼ਨ ਦਾ? ਨਹੀਂ, ਆਪਾਂ ਦੇਖੇ ਹੀ ਆ ਜਦੋਂ ਤੋਂ ਕੇਸ ਲਾ ਤੁਸੀਂ ਦੱਸਣੇ ਸ਼ੁਰੂ ਕੀਤੇ ਸੀ, ਸਾਰੇ ਜਣੇ ਬਾਅਦ ਦੇ ਵਿੱਚ ਮੈਂ ਦੇਖਦਾ ਸੀ ਕਾਗਜ਼ ਫੜ ਕੇ ਦੱਸਦੇ ਹੁੰਦੇ ਸੀਗੇ ਵੀ ਅੱਛਾ ਅੱਜ ਉਹ ਦੱਸਣਾ ਵੀ ਉਹਨਾਂ ਨੇ ਫਿਰ ਉਹੀ ਕੇਸ ਲਾ ਸੀ ਜਿਹੜਾ ਆਪਾਂ ਆਲਰੇਡੀ ਦੱਸ ਚੁੱਕੇ ਹੁੰਦੇ ਸੀਗੇ। ਹੁਣ ਉਹ ਹਿਸਾਬ ਹੋ ਗਿਆ ਕਿ ਜੇ ਮੈਂ ਕਿਹਾ ਬੰਦਾ ਕੇਸ ਲਾ ਦੇ ਬਾਰੇ ਬੋਲਿਆ ਉਹ ਇਹਨੇ ਮੈਨੂੰ ਕਾਪੀ ਕਰ ਲਿਆ, ਜੇ ਕਲਾਇੰਟਾਂ ਦੇ ਬਾਰੇ ਦੱਸਿਆ ਉਹਨਾਂ ਨੇ ਉਹ ਇਹ ਤਾਂ ਕਲਾਇੰਟਾਂ ਦੇ ਉਹ ਕਰੀ ਜਾਂਦਾ, ਰਿਵਿਊ ਕਰੀ ਜਾਂਦਾ। ਹੁਣ ਮੈਂ ਕਿਹਾ ਦੋ ਇੱਧਰ ਘੁੰਮਣ ਫਿਰਨ ਨਾ ਬਾਹਰਲੇ ਦੇਸ਼ ਆਏ ਤਾਂ ਕੋਈ ਗੱਲ ਨਹੀਂ, ਵਸਦੇ ਰਹਿਣ, ਇਹ ਵੀ ਕੰਮ ਲਾਏ ਆ ਤੁਸੀਂ ਕਿਸੇ ਪਾਸੇ, ਕੋਈ ਗੱਲ ਹੁਣ ਨਹੀਂ। ਇਹ ਆ ਕਿ ਮਹੀਨਾ ਕੁ ਕਲਾਇੰਟਾਂ ਨਾਲ ਫਿਜ਼ੀਕਲੀ ਮਿਲਣ ਦਾ ਮੌਕਾ ਨਹੀਂ ਮਿਲਿਆ, ਵੀਡੀਓ ਨਹੀਂ ਪਈ। ਅੱਛਾ ਇਹ ਤਾਂ ਕਲਾਇੰਟ ਏਦਾਂ ਹੋ ਗਏ, ਇਹ ਤਾਂ ਕਲਾਇੰਟਾਂ ਦੀਆਂ ਵੀਡੀਓ ਨਹੀਂ ਪਈਆਂ, ਹੈਨਾ। ਮੈਂ ਕਿਹਾ ਤੁਹਾਡਾ ਤਾਂ ਯਾਰ ਉਹ ਆਗਾ ਆ ਕੇ ਸੁਣਨਾ ਸਾਰਾ ਮੇਰਾ ਸ਼ੋਅ ਆ, ਮੌਜਾਂ ਇੱਥੋਂ ਲੈਣੀਆਂ ਵਾ। ਤੇ ਗੱਲਾਂ ਉਦਾਂ ਕਰਨੀਆਂ। ਆ ਜਿਹੜਾ ਸ਼ੋਅ ਆ ਨਾ, ਕਿਹਦੀ ਗੱਲ ਕੀਤੀ ਸੀਗੀ? ਇਮੀਗ੍ਰੈਂਟਾਂ ਦੀ ਗੱਲ ਕੀਤੀ ਸੀ। ਮੈਂ ਕਿਹਾ ਸ਼ੋਅ ਏਦਾਂ ਕਿ ਕਮੈਂਟਾਂ ਦੇ ਵਿੱਚ ਨੌਨਸੈਂਸ ਨਾਲ ਚੰਗਾ ਪਹਿਲਾਂ ਸੁਣੋ ਕਿ ਮੈਂ ਕਹਿ ਕੀ ਰਿਹਾ ਵਾਂ। ਇਹ ਤੁਹਾਡੇ ਬਾਰੇ ਗੱਲ ਹੋ ਰਹੀ ਆ। ਇਹ ਜਿਹੜਾ ਇੱਕ
ਐਵਰੇਜ ਜਿਹੜਾ ਛਲਾਰੂ ਆ, ਜਿਹੜਾ ਇਮੀਗ੍ਰੇਸ਼ਨ ਦੇ ਸ਼ੋਅ ਦੇ ਵਿੱਚ ਜਿਹੜਾ ਗਿਆਨ ਵੰਡ ਰਿਹਾ ਵਾ, ਉਹ ਕਹਿੰਦਾ ਮੈਂ ਗਿਆਨ ਨਹੀਂ ਲੈਣਾ ਹੈਗਾ। ਹੂੰ। ਜਿਹਦੀਆਂ ਕੋਰਟ 'ਚ ਜਾ ਕੇ ਭਾਵੇਂ ਲੱਤਾਂ ਕੰਬਣ, ਉਹ ਕਹਿੰਦਾ ਮੈਂ ਗਿਆਨ ਨਹੀਂ ਲੈਣਾ, ਪਰ ਮੈਂ ਮਾੜਾ ਬੋਲ ਦੇਵਾਂ ਲੋਕਾਂ ਨੂੰ ਕਿ ਜਿਹੜੇ ਨੌਲੇਜ ਦਿੰਦੇ ਆ। ਹੂੰ। ਏਦਾਂ ਅਟਾਰਨੀ ਟਿਰਕੇਨਾ ਜੀ ਇੱਕ ਕਹਾਵਤ ਆ, ਕਹਿੰਦੇ ਵੀ ਆਰੀ ਦੇ ਇੱਕ ਪਾਸੇ ਤੇ ਜਹਾਨ ਦੇ ਦੋਨੋਂ ਪਾਸੇ ਦੰਦੇ। ਸੋ ਆਰੀ ਨੇ ਤੇ ਇੱਕ ਪਾਸੋਂ ਕੱਟਣਾ ਹੁੰਦਾ, ਜਹਾਨ ਉੱਤੋਂ ਥੱਲਿਓਂ ਉਹ ਨਹੀਂ ਕਰਦੇ ਨਹੀਂ, ਉਹ ਇਹਨਾਂ ਲੋਕਾਂ ਨੂੰ ਕੇਅਰ ਨਹੀਂ। ਬਾਕੀ ਚਲੋ ਕਈ ਹੁੰਦੇ ਹੀ ਆ, ਹੇਟਰਸ ਹੁੰਦੇ ਹੀ ਆ। ਸੋ ਦੈਟਸ ਓਕੇ, ਇਹ ਵੀ ਕੰਮ ਲੱਗੇ ਹਾਸੇ ਵਾਲੀ ਆ। ਗੱਲ ਦੱਸਦਾ, ਇੱਕ ਵਾਰੀ ਜੀ। ਐਕਵੇਰੀਅਮ ਦੀ ਨਾ ਫੋਟੋ ਪਾਈ ਸੀ, ਉਦਾਂ ਹੀ ਚਲੋ ਸ਼ੌਂਕ ਆ। ਮੈਂ ਤਾਂ ਕਿਹਾ ਜ਼ਿਆਦਾ ਕੁਛ ਪਾਉਂਦਾ ਨਹੀਂ, ਤੇ ਕਈ ਵਾਰੀ ਏਦਾਂ ਹੁੰਦਾ ਨਾ ਕਿ ਛੱਡ ਯਾਰ, ਆਪਣੀ ਪਰਸਨਲ ਲਾਈਫ ਦਾ ਕੁਛ ਵੀ ਪਾਇਆ। ਇਹ ਤਾਂ ਬੰਦਾ ਉਹੀ ਗੱਲ ਹੋ ਗਈ ਕਿ ਜੂਸ ਵੀ ਪੀਂਦਾ ਹੋਵੇ, ਉਹਨੇ ਕਿਹਾ ਯਾਰ ਤੂੰ ਮੇਰੇ ਪੈਸੇ ਦਾ ਪੀਂਦੇ ਆ ਵਾ। ਅੱਛਾ, ਤੇ ਠੀਕ ਆ। ਹੁਣ ਮੈਂ ਐਕਵੇਰੀਅਮ ਦੀ ਫੋਟੋ ਪਾਈ, ਤੇ ਉਹ ਕਹਿੰਦਾ ਆਫਿਸ ਦੀ, ਕਿ ਮੈਂ ਕਿਹਾ ਯਾਰ ਆਫਿਸ ਇੱਥੇ ਪਾਇਆ ਨਾ, ਤੇ ਕਮੈਂਟ ਕਿਸੇ ਨੇ ਮਾਰਿਆ, ਕਹਿੰਦਾ ਲੈ ਭਾਜੀ, ਕਹਿੰਦਾ ਸਾਡੇ ਪੈਸਿਆਂ ਦੇ, ਕਹਿੰਦਾ ਤੁਸੀਂ ਐਡੇ ਵੱਡੇ ਵੱਡੇ ਦਫ਼ਤਰ ਬਣਾ ਲਏ, ਫਿਸ਼ ਟੈਂਕ ਰੱਖ ਲਿਆ। ਮੈਂ ਕਿਹਾ ਅੱਛਾ ਜੀ। ਮੈਂ ਕਿਹਾ ਪਤਾ ਹਾਂ। ਕਰੋ ਹੈ ਕੌਣ ਆ ਪਤੰਦਰ। ਤੇ ਜਾ ਕੇ ਦੇਖਿਆ ਤੇ 2000 ਪੇਮੈਂਟ ਦਿੱਤੀ, ਤੇ ਮੈਂ ਕਾਲ ਲਾਇਆ। ਮੈਂ ਕਿਹਾ ਯਾਰ ਅੱਛਾ, ਮੈਂ ਕਿਹਾ ਯਾਰ ਤੇਰੇ ਮੈਂ 2000 ਦੀ ਪੇਮੈਂਟ ਨਾਲ ਆਫਿਸ ਬਣਾ ਲਿਆ ਹਨਾ, ਜਾਂ ਕਿੱਦਾਂ ਵਾ। ਤੇ ਨਾਲੇ ਮੈਂ ਕਿਹਾ ਤੂੰ ਤਾਂ ਬਿਹਾਈਂਡ ਚੱਲਦਾ ਪਿਆ, ਤੂੰ ਤਾਂ ਮੈਂ ਕਿਹਾ ਮੇਰੀਆਂ ਪੇਮੈਂਟਾਂ ਨਹੀਂ ਦੇਣ ਦਿਆ ਵਾ ਉਹ ਸਾਲ ਡੇਢ ਤੁਹਾਡੀ ਸਾਲ ਤੋਂ। ਤਾਂ ਮੈਂ ਕਿਹਾ ਪੇਮੈਂਟਾਂ, ਮੈਂ ਕਿਹਾ ਹੁਣ ਐਡਾ ਵੱਡਾ ਡਾਇਲੋਗ ਮਾਰ ਲਿਆ, ਹੁਣ ਕਲੀਅਰ ਕਰ ਦੇ ਛੇਤੀ ਛੇਤੀ ਹਨਾ। ਹਾਂ। ਭਾਜੀ ਸੌਰੀ, ਮੈਂ ਕਹਿੰਦਾ ਪਤਾ, ਕਹਿੰਦਾ ਯਾਰ ਤੁਹਾਨੂੰ ਮੰਦਹਾਲੀ ਬੜੀ ਚੱਲਣ ਦੀ ਆ ਟਰੱਕਿੰਗ ਵਾਲੇ ਬਿਜ਼ਨਸ ਦੇ ਵਿੱਚ। ਚਲੋ ਕੋਈ ਗੱਲ ਨਹੀਂ। ਮੈਂ ਕਿਹਾ ਅੱਛਾ ਏਦਾਂ। ਤੇ ਮੈਂ ਕਿਹਾ, ਤੇ ਮੈਂ ਗੱਲ ਉਹਦੀ ਸੱਚੇ, ਮੈਂ ਕਹਿੰਦਾ ਸਾਡੇ ਪੈਸਿਆਂ ਦੇ, ਕਹਿੰਦਾ ਦਫ਼ਤਰ ਬਣਾ ਲਏ, ਕਹਿੰਦਾ ਐਡੇ ਐਡੇ ਵੱਡੇ। ਮੈਂ ਕਿਹਾ ਲੈ ਦੇਖ। ਗੱਲ ਦੇਖੋ ਏਦਾਂ ਆ ਅਟਾਰਨੀ ਟਿਰਕੇਨਾ ਜੀ, ਗੱਲ ਕਰਨ ਨੂੰ ਕਿਹੜਾ ਕਿਸੇ ਦਾ ਜ਼ੋਰ ਲੱਗਦਾ, ਉਹ ਕਹਿ ਜਾਂਦੇ ਆ। ਉਹਨਾਂ ਨੂੰ ਇਹ ਨਹੀਂ ਪਤਾ ਵੀ ਅੱਗੋਂ ਕਿੱਦਾਂ ਆ ਜਾਂ ਅੱਗੇ ਕਿਵੇਂ ਆ। ਚਲੋ ਬਾਕੀ ਇਹਨਾਂ ਦੀਆਂ ਗੱਲਾਂ ਹੁਣ ਸਾਈਡ ਤੇ ਰੱਖ ਕੇ ਆਪਾਂ ਅੱਗੇ ਜਿਹੜਾ ਉਹ ਵੱਧਦੇ ਆ, ਤੇ ਇੱਕ ਨਾਲ ਦੱਸ ਜੀ, ਅੱਜ ਇਹ ਕਾਲਸ ਨਹੀਂ ਲੈਣੀਆਂ ਜੀ। ਗੱਲਾਂ ਪਤਾ ਕੀ ਹੈ, ਇਹ ਗੱਲਾਂ ਹੁਣ ਏਦਾਂ ਕਿ ਸਾਨੂੰ ਲੋੜ ਨਹੀਂ ਕਰਨ ਦੀ, ਪਰ ਕਿਉਂਕਿ ਸਾਡੀ ਜਿਹੜੀ ਆਡੀਅנס ਹੈ ਨਾ, ਉਹ ਅੱਧੀ 50-50 ਆਪਸ 'ਚ ਲੜਨ ਦੀ ਹੈ। ਇੱਕ ਕਹਿੰਦੇ ਕਿ ਨਹੀਂ ਇਹ ਵਧੀਆ ਬੰਦਾ ਵਾ, ਇੱਕ ਕਹਿੰਦੇ ਇਹ ਮਾੜਾ ਬੰਦਾ ਵਾ। ਤੇ ਉਹ ਅੱਛਾ, ਥੋੜਾ ਮੋਟਾ ਜਿਹੜਾ ਸ਼ੁਗਲ ਮੇਲਾ ਜਿਹੜਾ ਇਹਨਾਂ ਨਾਲ ਕਰ ਲਈਦਾ। ਮੈਂ ਕਿਹਾ ਚੱਲ ਏਦਾਂ ਵਾ, ਤੇ ਚਲੋ ਹੇਟਰ ਵੀ ਸਾਰੇ ਟਾਈਮ ਕੱਢ ਕੇ ਆਉਂਦੇ ਆ। ਥੋੜੀ ਜੀ ਉਹਨਾਂ ਨੇ ਕਿਹਾ ਕਿ ਉਹ ਸਾਡੇ ਬਾਰੇ ਯਾਰ ਅੱਜ ਬੋਲਿਆ ਨਹੀਂ ਕੁਛ, ਸ਼ੋਅ ਸਾਰਾ ਰੌਣਕ ਏਦਾਂ ਰੌਣਕ ਕਰਦਾ। ਜੀ ਚਲੋ ਫਿਰ ਇਹਨਾਂ ਲਈ ਲੱਗ ਗਈ ਅੱਜ। ਠੀਕ ਹੈ ਅੱਛਾ ਜੀ, ਜੀ। ਸੋ ਬੈਕ ਟੂ ਟੌਪਿਕ, ਕਿ ਸਿਐਟਲ ਦੇ ਵਿੱਚ ਇਹ ਜਿਹੜਾ ਸ਼ੁਰੂ ਹੋਇਆ, ਠੀਕ ਹੈ। ਤੇ ਵਾਸ਼ਿੰਗਟਨ 'ਚ। ਸਿਐਟਲ ਦਾ ਉਦੋਂ ਇੱਕ ਸੀਗਾ ਵਾਸ਼ਿੰਗਟਨ ਸਟੇਟ ਦਾ ਰਿਪਬਲਿਕਨ ਐਲਬਰਟ ਜੌਨਸਨ। ਸੋ ਇੱਕ ਠੀਕ ਹੈ। ਬੰਦੇ ਤੇ ਜਿਹੜੀ ਗੱਲ ਆ ਜਾਂਦੀ ਹੈ, ਇਹ ਬੜਾ ਇਤਿਹਾਸਿਕ ਬੰਦਾ ਰਿਹਾ ਇਮੀਗ੍ਰੇਸ਼ਨ ਦੇ ਲਈ। ਅੱਛਾ। ਹੂੰ। ਇਹ ਜਿਹੜਾ ਬੰਦਾ ਕੀ ਸੀਗਾ ਕਿ ਇਹਨੇ ਆਪਣੀ ਜਿਹੜੀ ਸਟੇਟ ਲੈਵਲ ਤੇ ਜੋ ਇਹਨੇ ਪੰਗੇ ਲਏ, ਉਹ ਇਹਦੇ ਹੂੰ। ਨੈਸ਼ਨਲ ਲੈਵਲ ਤੇ ਜਾ ਕੇ ਲਾਗੂ ਹੋਏ, ਲੋਕਾਂ ਨੇ ਅਡਾਪਟ ਕੀਤੇ। ਠੀਕ ਹੈ। ਆਫਿਸ ਸਿਲੈਕਟ ਹੋਣ ਤੋਂ ਪਹਿਲਾਂ ਇਹ ਜਿਹੜਾ ਸੀਗਾ ਬੰਦਾ, ਇੱਕ ਜਰਨਲਿਸਟ ਸੀਗਾ, ਅੱਛਾ। ਤੇ ਸਿਐਟਲ ਟਾਈਮਜ਼ ਵੱਲੋਂ ਇਹ ਜਿਹੜਾ ਲਿਖਦਾ ਹੁੰਦਾ ਸੀਗਾ। ਹੂੰ। ਤੇ ਫਿਰ ਇਹਨੇ ਆਪਣਾ ਖੁਦ ਦਾ ਵੀ ਨਿਊਜ਼ਪੇਪਰ ਜਿਹੜਾ ਬਣਾ ਲਿਆ ਸੀਗਾ। ਤੇ ਹੂੰ। ਆਪਣਾ ਜਿਹੜਾ ਮੀਡੀਆ ਪਲੇਟਫਾਰਮ ਸੀਗਾ, ਇਹ ਮੌਬ ਵਾਇਲੈਂਸ ਲਈ ਵਰਤਦਾ ਸੀਗਾ। ਸਪੈਸ਼ਲੀ ਜਿਹੜੀ ਮੌਬ ਵਾਇਲੈਂਸ ਕਰਨੀ ਆ ਸਾਊਥ ਏਸ਼ੀਅਨ ਦੇ ਖਿਲਾਫ। ਸੋ ਫਰੀडम ਆਫ ਸਪੀਚ, ਮੌਬ ਵਾਇਲੈਂਸ ਕਰਨੀ ਆ। ਸੋ ਇਦਾਂ ਦਾ ਬੰਦਾ ਪੈਦਾ ਹੋ ਗਿਆ ਉਦੋਂ। ਹੁਣ ਵੀ ਹੋ ਵਾਓ! ਸਕਦਾ ਵਾ। ਜਦੋਂ ਖੌਰੂ ਜ਼ਿਆਦਾ ਹੋਇਆ, ਤੇ ਹੁਣ ਵੀ ਹੋ ਸਕਦਾ ਵਾ। ਤੇ ਅੱਛਾ ਜੀ, ਜਿਹੜਾ ਬੈਲਿੰਗਹੈਮ ਦੇ ਵਿੱਚ ਕਾਫੀ ਸਾਲ ਪਹਿਲਾਂ 1900 ਦੇ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਹਿੰਸਾ ਹੋਈ ਸੀ, ਉਦੋਂ ਸਿੱਖ ਸੀਗੇ ਉੱਥੇ, ਪਰ ਉਦੋਂ ਹਿੰਦੂ ਹੀ ਲਿਖਦੇ ਸੀ ਸਾਰਿਆਂ ਨੂੰ। ਉਹਨਾਂ ਦਾ ਕਤਲੇਆਮ ਹੋਇਆ ਸੀ ਉੱਥੇ। ਉਦੋਂ ਉੱਥੇ ਰਾਈਟਸ ਹੋਏ ਸੀ, ਵਾਇਲੈਂਸ ਹੋਈ ਸੀਗੀ ਉਦੋਂ। ਸੋ ਸਿੱਖ ਹਿਸਟਰੀ ਵੀ ਜਿਹੜੀ ਹੈਗੀ ਹੈ, ਨਹੀਂ ਪਤਾ ਜਿਹੜੇ ਬੰਦਿਆਂ ਨੂੰ, ਲੰਬਰ ਦਾ ਕੰਮ ਕਰਨ ਵਰਲਡ ਵਾਰ ਦੇ ਵਿੱਚ ਵੀ ਕਿੰਨੇ, ਮੈਂ ਕਿਹਾ ਪੰਜਾਬੀ ਤੁਸੀਂ ਫੋਟੋਆਂ ਦੇਖੋ ਬਲੈਕ ਐਂਡ ਵਾਈਟ ਤੇ, ਬਿਲਕੁਲ। ਉਦੋਂ ਜਾ ਕੇ ਲੱਕੜ ਦਾ ਕੰਮ ਕਰਦੇ ਸੀ। ਤੇ ਮੇਰੇ ਖਿਆਲ ਕੋਈ ਸ਼ਾਇਦ ਮੁਲਕ ਨਹੀਂ ਹੈ ਹੁਣ, ਭਾਵੇਂ ਅਫਰੀਕਾ ਦੀ ਗੱਲ ਕਰੀਏ, ਭਾਵੇਂ ਅਮਰੀਕਾ ਦੀ ਗੱਲ ਕਰੀਏ, ਤੇ ਕਿੱਥੇ ਕਿੱਥੇ ਮੈਂ ਕਿਹਾ ਹਿਸਟਰੀ ਜਿਹੜੀ ਸੀਗੀ। ਤੇ ਉਹ ਵੈਸੇ ਮੈਂ ਗੂਗਲ ਜਿੱਦਾਂ ਕਰਨਾ ਸ਼ੁਰੂ ਕੀਤਾ, ਪਹਿਲੇ ਪੰਜਾਬੀ ਜਿਹੜੇ ਕਦੋਂ ਆਣੇ ਜਿਹੜੇ ਸ਼ੁਰੂ ਹੋਏ, ਤੇ ਲੰਬਰ ਦਾ ਕੰਮ ਕਰਕੇ ਉਦੋਂ ਜਿਹੜੇ ਆਹ ਵੈਸਟ ਕੋਸਟ ਵੱਲ, ਮਤਲਬ ਮੈਂ ਹੋ ਸਕਦਾ ਰੋਂਗ ਹੋਵਾਂ, ਮੈਂ ਨਹੀਂ, ਇੱਧਰ ਹੀ ਹਿਸਟੋਰੀਅਨ। ਆਏ ਸੀ ਜ਼ਿਆਦਾ ਪਹਿਲੋਂ। ਕਾਮਾਗਾਟਾ ਮਾਰੂ ਦਾ ਜਿਹੜਾ ਮੈਂ ਦੱਸ ਰਿਹਾ ਸੀ, ਉਹ ਕੈਨੇਡਾ ਦੇ ਵਿੱਚ ਸੀਗੇ। ਇੱਧਰ ਅਸਟੋਰੀਆ, ਓਰੇਗਨ ਦੇ ਵਿੱਚ। ਫਿਰ ਇਹ ਬੈਲਿੰਗਹੈਮ ਜਿਹੜਾ ਬਾਰਡਰ ਤੇ ਹੈ ਕੈਨੇਡਾ ਤੇ ਅਮਰੀਕਾ ਦੀ, ਵਾਸ਼ਿੰਗਟਨ ਸਟੇਟ ਦੇ ਵਿੱਚ। ਉੱਥੇ ਬਹੁਤ ਚਿਰ ਜਿਹੜਾ ਇਹਨਾਂ ਨੇ ਕੰਮ ਕੀਤਾ ਆ। ਆਪਾਂ ਨੂੰ ਪਤਾ ਵੀ ਗਦਰ ਪਾਰਟੀ ਇੱਥੇ ਬਰਕਲੇ ਦੇ ਵਿੱਚ, ਸਟਾਕਟਨ ਦੇ ਵਿੱਚ ਉਦੋਂ ਦੀ ਆ। ਅਲ ਸੈਂਟਰ ਉੱਦਾਂ ਵੈਸੇ ਪਹਿਲਾ ਮੰਨਿਆ ਜਾਂਦਾ ਆ। ਰਜਿਸਟਰਡ ਪਹਿਲਾ ਗੁਰਦੁਆਰਾ ਜਿਹੜਾ ਸਟਾਕਟਨ ਗੁਰਦੁਆਰਾ ਸਾਹਿਬ ਆ, ਗਦਰੀ ਬਾਬਿਆਂ ਦਾ। ਪਰ ਇਹ ਵੀ ਮੰਨਿਆ ਜਾਂਦਾ ਵੀ ਜਿਹੜਾ ਅਲ ਸੈਂਟਰੋ ਮੈਕਸੀਕੋ ਦੇ ਬਾਰਡਰ ਦੇ ਉੱਤੇ ਇੱਕ ਜਿਹੜਾ ਇਲਾਕਾ ਆ, ਉੱਥੇ ਪਹਿਲੋਂ ਆ ਕੇ ਜਿਹੜੇ ਪੰਜਾਬੀ ਵਸੇ ਸੀ। ਉਹਨਾਂ ਨੇ, ਕਿਉਂਕਿ ਉਦੋਂ ਜ਼ਮੀਨ ਨਹੀਂ ਸੀ ਲੈ ਸਕਦੇ, ਪੱਕੇ ਨਹੀਂ ਸੀ ਹੋ ਸਕਦੇ, ਫਿਰ ਮੈਕਸੀਕਨਾਂ ਦੇ ਨਾਲ ਵਿਆਹ ਕਰਾਏ। ਉਹ ਕਈ ਜਿਹੜੀਆਂ ਪੁਸ਼ਤਾਂ ਅਜੇ ਤੱਕ ਚੱਲ ਰਹੀਆਂ। ਲਾਸਟ ਨੇਮ ਤੁਹਾਨੂੰ ਉੱਥੇ ਪੰਜਾਬੀ ਸਿੱਖ ਜਿਹੜੇ ਆ ਉਹ ਮਿਲ ਜਾਣੇ। ਚਲੋ ਹੁਣ ਨਿਆਣੇ ਤਾਂ ਉਹ ਨਹੀਂ ਰਹੇ, ਪਰ
ਇਤਿਹਾਸ ਕਿੱਥੇ ਦਾ ਕਿੱਥੇ ਤੱਕ ਜਾਂਦਾ ਆ। ਬਿਲਕੁਲ ਜੀ। ਸੋ ਮੈਕਸੀਕੋ ਤੋਂ ਫਿਜੀ ਵਾਲਿਆਂ ਨੇ ਜਿਹੜਾ ਆਹ ਮੈਕਸੀਕੋ ਦੀ ਤੁਸੀਂ ਗੱਲ ਕਰਦੇ ਆ ਤੇ ਡਾਕੂਮੈਂਟਰੀ ਇੱਕ ਵਾਰੀ ਮੈਂ ਦੇਖਦਾ ਸੀਗਾ ਤੇ ਜਿਹੜੇ ਜੀ। ਇਹਨਾਂ ਦੇ ਡਿਸੈਂਡੈਂਟ ਆ ਅਮਰੀਕਨ ਜਿਹੜੇ ਹੈਗੇ ਆ ਉਹ ਨਹੀਂ ਹੂੰ। ਰੌਲਾ ਰੱਪਾ ਜਿਹੜਾ ਇੱਕ ਦਿਖਾਵੇ ਵਾਲੇ ਦੀ ਨਹੀਂ ਗੱਲ ਕਰ ਰਹੇ ਜਿਹੜਾ ਇੱਕ ਉਦਾਂ ਹੀ ਗੁਰਦੁਆਰਿਆਂ ਚ ਰੌਲਾ ਉਹਦੀ ਨਹੀਂ ਗੱਲ ਕਰ ਰਹੇ। ਉਹ ਟਾਈਮ ਦੇ ਕੰਟੈਕਸਟ ਦੀ ਗੱਲ ਕਰ ਰਹੇ ਕਿ ਉਹਨਾਂ ਟਾਈਮਾਂ 'ਚ ਜਦੋਂ ਬੰਦਾ ਆਉਂਦਾ ਸੀ ਜਿੱਦਾਂ ਤੁਸੀਂ ਕਿਹਾ ਕਿ ਰਾਈਟ ਨਹੀਂ ਸੀਗੇ, ਹੱਕ ਨਹੀਂ ਸੀਗੇ ਤੇ ਵਿਆਹ ਕਰਾਉਣ ਨੂੰ ਵੀ ਕਿਉਂਕਿ ਜ਼ਿਆਦਾਤਰ ਮੇਲ ਪੋਪੂਲੇਸ਼ਨ ਜਿਹੜੀ ਆਉਂਦੀ ਸੀਗੀ ਹਾਂਜੀ। ਮੇਲ ਫਿਗਰ ਜਿਹੜੇ ਆਉਂਦੇ ਸੀਗੇ ਤੇ ਮੈਕਸੀਕਨ ਜਿਹੜੇ ਸੀਗੇ ਉਹਨਾਂ ਦੇ ਨਾਲ ਵਿਆਹ ਹੋਣੇ ਸ਼ੁਰੂ ਹੋਏ ਪੰਜਾਬੀਆਂ ਦੇ ਤੇ ਨਵਾਂ ਕਲਚਰ ਜਿਹੜਾ ਉਦੋਂ ਕਹਿੰਦੇ ਆ ਆਜ਼ਾਦ ਹੋਇਆ ਤੇ ਪੰਜਾਬੀਆਂ ਦਾ ਤੇ ਮੈਕਸੀਕਨਾਂ ਦਾ ਖਾਣਾ ਜਿਹੜਾ ਸੀਗਾ ਮਿਕਸ ਹੋਇਆ ਆਪਸ ਦੇ ਵਿੱਚ ਤੇ ਮੈਂ ਤਾਂ ਕਹਿੰਦਾ ਭਾਈ ਦੱਸੋ ਇਹ ਰੈਸਟੋਰੈਂਟ ਮੈਂ ਵੀ ਜਾਣਾ ਚਾਹੁੰਦਾ ਉੱਥੇ ਕਿ ਦੋ ਜਿਹੜੇ ਫੂਡ ਤੁਸੀਂ ਟੌਪ ਦੇ ਚੱਕੀ ਬੈਠੇ ਆ ਤੇ ਉਹਨਾਂ ਨੂੰ ਤੁਸੀਂ ਸ਼ਾਂਤ ਕਰੋ ਏਦਾਂ ਦਾ ਦੁਬਾਰਾ ਬਣਾਓ। ਸਹੀ ਤੇ ਗੱਲ ਉਹਦੇ ਚਲੋ ਵਿੱਚ ਆਪਾਂ ਮੈਂ ਐਲਬਰਟ ਜੌਨਸਨ ਨਾਲ ਮੁੜੀਏ ਫਿਰ। ਹਾਂਜੀ। ਹਾਂਜੀ ਤੇ ਇਹ ਲੰਬਰ ਮਿਲਸ ਦਾ ਜਿਹੜਾ ਸੀਗਾ ਐਲਬਰਟ ਜੌਨਸਨ ਨੇ ਕੀ ਕੀਤਾ ਕਿ ਇਹਨੇ ਰੌਲਾ ਰੱਪਾ ਪਾਣਾ ਸ਼ੁਰੂ ਕਰਤਾ ਕਿ ਜਿਹੜੇ ਇਮੀਗ੍ਰੈਂਟ ਹੈਗੇ ਆ ਉਹ ਮਾੜੇ ਆ, ਇੰਟਰਰੇਸ਼ੀਅਲ ਮੈਰਿਜ ਨਹੀਂ ਹੋਣੀ ਚਾਹੀਦੀ ਤੇ ਰੋਕ ਟੋਕ ਲਾਤੀ ਗੋਰਿਆਂ ਨਾਲ ਵਿਆਹ ਨਹੀਂ ਕਰ ਸਕਦੇ ਹਨਾ। ਇਹ ਐਕਚੁਅਲੀ ਰੋਕ ਟੋਕ ਇਹਨਾਂ ਨੇ ਤੁਸੀਂ ਦੇਖੋ ਕਿ ਕਾਲਿਆਂ ਦੇ ਉੱਤੇ ਵੀ ਪਹਿਲਾਂ ਲਾਈ ਸੀਗੀ ਕਾਫੀ ਬਾਕਸਿੰਗ ਦੇ ਜਿਹੜੇ ਚੈਂਪੀਅਨ ਸੀਗੇ ਕਈ ਕਿ ਸਟੇਟ ਲਾਈਨਸ ਤੋਂ ਜਦੋਂ ਆਪਣੀ ਮਰਜ਼ੀ ਨਾਲ ਵੀ ਉਹ ਵਿਆਹ ਕਰਾ ਕੇ ਜਦੋਂ ਜਾਂਦੇ ਸੀ ਤੇ ਉਹਨਾਂ ਨੂੰ ਫੜ ਲੈਂਦੇ ਸੀਗੇ। ਕੇਸ ਲਾਤਾ ਸੀਗਾ ਕਿਸੇ ਨੇ ਇੱਕ ਬਹੁਤ ਫੇਮਸ ਪਲੇਅਰ ਸੀਗਾ ਕਿ ਇਹ ਕਿਡਨੈਪ ਕਰਕੇ ਲੈ ਕੇ ਚੱਲਿਆ ਤੇ ਏਦਾਂ ਦੇ ਬੜੇ ਇਹਨਾਂ ਨੇ ਰੋਕ ਟੋਕ ਲਾਈ ਕਿ ਵਿਆਹ ਹੀ ਇਲੀਗਲ ਆ ਕਿ ਬੰਦਾ ਸਾਡੀ ਪਿਓਰਿਟੀ ਆਫ ਰੇਸ ਨੂੰ ਖਰਾਬ ਨਾ ਕਰ ਸਕੇ ਤੇ ਫੋਰਸਡ ਜਿਹੜੀ ਸਟਰਲਾਈਜੇਸ਼ਨ ਇਹਨਾਂ ਨੇ ਕੀਤੀ ਇਹ ਕਹਿ ਕੇ ਕਿ ਕਈ ਲੋਕੀ ਮੈਂਟਲੀ ਡਿਸੇਬਲਡ ਆ ਤੇ ਕੋਈ ਵੀ ਜਿਹੜੀਆਂ ਲੇਬਰ ਆਰਗੇਨਾਈਜੇਸ਼ਨਾਂ ਜਿਹੜੀਆਂ ਬਣਦੀਆਂ ਸੀਗੀਆਂ ਉਹਨਾਂ ਨੂੰ ਇਹਨਾਂ ਨੇ ਕਰਬ ਕੀਤਾ ਸਾਰਾ ਤੇ ਇਹ ਜਿਹੜਾ ਬੰਦਾ ਸੀਗਾ ਇਹ ਆਪਣੀ ਨਿਊਜ਼ਪੇਪਰ ਦੇ ਰਾਹੀਂ ਇਹਨੇ ਇਦਾਂ ਕੀਤਾ। 1912 ਦੇ ਵਿੱਚ ਇਹ ਕਿਉਂਕਿ ਸਕਸੈਸਫੁਲ ਹੋਣ ਲੱਗ ਪਿਆ ਤੇ ਕਾਂਗਰਸ ਦੇ ਲਈ ਖੜਾ ਹੋਇਆ ਤੇ ਐਂਟੀ ਇਮੀਗ੍ਰੇਸ਼ਨ ਇਹਨੇ ਰਿਟੋਰਿਕ ਜਿੱਦਾਂ ਡੋਨਲਡ ਟਰੰਪ ਉਹਨਾਂ ਨੇ ਲਿਆ ਵਾ ਉਹ ਕਹਿੰਦਾ ਨਾ ਡੋਨਲਡ ਟਰੰਪ ਲੈ ਵੀ ਬੜਾ ਕਮਾਲ ਦਾ ਬੰਦਾ ਆ ਗਿਆ ਤੇ ਇਹਨੇ ਇਦਾਂ ਕਰਤਾ ਉਦਾਂ ਕਰਤਾ। ਇਹ ਕੋਈ ਨਵੀਂ ਚੀਜ਼ ਨਹੀਂ ਆ, ਇਹ ਪਹਿਲਾਂ ਵੀ ਇੱਥੇ ਐਂਟੀ ਇਮੀਗ੍ਰੇਸ਼ਨ ਦੇ ਉੱਤੇ ਇਹ ਬੰਦਾ ਆਲਰੇਡੀ ਜਿੱਤਿਆ ਹੋਇਆ ਵਾ। ਸੋ 1912 ਦੀ ਆਪਾਂ ਗੱਲ ਜਿਹੜੀ ਇਹ ਕਰ ਰਹੇ ਹਾਂ ਤੇ ਇਹ ਐਕਚੁਅਲੀ 10 ਕੰਜ਼ੈਕਟਿਵ ਟਰਮ ਬੰਦਾ ਸੀਗਾ ਬਾਰ-ਬਾਰ ਜਿੱਤਿਆ ਵਾ ਹਰ ਵਾਰੀ ਇਹ 10 ਵਾਰੀ ਲਗਾਤਾਰ ਇਹ ਜਿੱਤਿਆ ਤੇ ਇਹਦੀ ਹੇਟਰੇਡ ਸਾਰੇ ਇਮੀਗ੍ਰੈਂਟਾਂ ਨੂੰ ਇਹ ਹੇਟ ਕਰਦਾ ਸੀਗਾ ਸਿਵਾਏ ਕਿ ਨਾਰਥ ਦੇ ਜਿਹੜੇ ਯੂਰਪੀਅਨ ਲੋਕੀ ਸੀਗੇ ਤੇ ਪੈਸੀਫਿਕ ਨਾਰਥ ਵੈਸਟਰਨ ਜਿਹੜੇ ਸੀਗੇ ਤੇ ਉਹਨਾਂ ਨੂੰ ਇਹ ਹੇਟ ਕਰਦਾ ਸੀਗਾ ਕਿ ਫੇਵਰੇਬਲ ਇਮੀਗ੍ਰੇਸ਼ਨ ਕਿ ਕਿੱਦਾਂ ਬਣਾਣੀ ਹੈ ਨਾ। ਹੁਣ ਤੁਸੀਂ ਅੱਜ ਦੀ ਡੇਟ 'ਚ ਦੇਖੋ ਕਿ ਇਟਲੀ ਵਾਲੇ ਜਿਹੜੇ ਯੂਰਪੀਅਨ ਉਹਨੂੰ ਉਹਨਾਂ ਨੇ ਟਰੀਟੀਆਂ ਦਿੱਤੀਆਂ ਕਿ ਤੁਸੀਂ ਆ ਜਾਓ ਆਹ ਕਰ ਲਓ, ਤੁਸੀਂ ਆਪਣੇ ਆਹ ਵਾਲੇ ਵੀਜ਼ੇ ਲੈ ਲਓ, ਉਹ ਪੇਅਰ ਦੇ ਵੀਜ਼ੇ ਲੈ ਲਓ, J1 ਵੀਜ਼ੇ ਲੈ ਲਓ। ਸੋ ਉਹਨੂੰ ਥੋੜੀ ਜਿਹੀ ਸੌਖ ਆ, ਚਲੋ ਉਦਾਂ ਉਹ ਵਾਪਸ ਵੀ ਚੱਲ ਜਾਂਦੇ ਆ ਹਨਾ, ਮਾਰੋ ਮਾਰੀ ਉੱਥੇ ਜੌਬ ਦੀ ਘੱਟ ਆ ਪਰ ਜਿਹੜੀ ਉਧਰਲੀ ਇਮੀਗ੍ਰੇਸ਼ਨ ਆ ਉਹ ਥੋੜੀ ਸੌਖੀ ਆ ਤੇ ਜਿਹੜੀ ਅੱਜ ਦੀ ਡੇਟ 'ਚ ਏਸ਼ੀਆ ਦੀ ਇਮੀਗ੍ਰੇਸ਼ਨ ਆ ਉਹ ਬਿਜ਼ਨਸ ਇਮੀਗ੍ਰੇਸ਼ਨ 'ਚ ਵੀ ਉਹ ਹਾਰਡੈਸਟ ਜਿਹੜੀ ਉਹ ਹੈਗੀ ਆ ਤੇ ਇਹਨੇ ਹੁਣ ਕਾਫੀ ਸਾਰੀ ਹੇਟ ਜਿਹੜੀ ਫਲਾਈ ਇਹ ਨੈਸ਼ਨਲ ਹੋ ਗਈ ਓਬਵੀਅਸਲੀ ਇਹਦਾ ਮਾਡਲ ਜਿਹੜਾ ਕੰਮ ਕਰ ਗਿਆ ਲੋਕੀ ਵੀ ਗੱਲਾਂ 'ਚ ਆ ਗਏ ਕਿ ਯਾਰ ਇਮੀਗ੍ਰੇਸ਼ਨ ਨੂੰ ਰੋਕਣਾ ਪੈਣਾ ਵਾ ਇਹਦਾ ਕੰਮ ਨਹੀਂ ਤਾਂ ਖਰਾਬ ਹੋ ਜਾਣਾ ਤੇ ਇਹਨਾਂ ਵਾਈਟ ਸੁਪਰੀਮਿਸਿਸਟ ਨੇ ਜਿਹੜਾ ਬੈਕਅਪ ਕੀਤਾ ਤੇ ਇਹਨੇ ਸਿਰਫ ਇਹ ਨਹੀਂ ਕਿਹਾ ਕਿ ਇਮੀਗ੍ਰੇਸ਼ਨ ਨੂੰ ਰੋਕੋ ਕਿ ਸਿਰਫ ਦਰਵਾਜ਼ੇ ਆਪਣੇ ਬੰਦ ਕਰੋ, ਇਹਨੇ ਕਿਹਾ ਜਿਹੜੀਆਂ ਜੇਲ੍ਹਾਂ 'ਚ ਬੰਦ ਕਰੋ ਕਹਿੰਦੇ ਇਹਨਾਂ ਨੂੰ ਤੇ ਇਹਦੀ ਜਿਹੜੀ ਸਪੋਰਟ ਸੀਗੀ ਵਾਈਟ ਸੁਪਰੀਮਿਸਟਿਜ਼ਮ ਸੀਗੇ ਮੈਡੀਸਨ ਗ੍ਰਾਂਟ ਵਰਗੇ ਉਹਨਾਂ ਨੇ ਕੀਤੀ ਤੇ ਕਿਤਾਬਾਂ ਜਿਹਨਾਂ ਨੇ ਵੱਡੀਆਂ ਲਿਖੀਆਂ ਪਾਸਿੰਗ ਆਫ ਦਾ ਗ੍ਰੇਟ ਰੇਸ ਉਹਦੀ ਇੱਕ ਬਹੁਤ ਮਸ਼ਹੂਰ ਜਿਹੜੀ ਕਿਤਾਬ ਆ ਤੇ ਉਹ ਜਿਹੜਾ ਬੰਦਾ ਸੀਗਾ ਉਹ ਕਹਿੰਦਾ ਸੀਗਾ ਕਿ ਜਿਹੜੇ ਨਾਨ ਐਂਗਲੋ ਸੈਕਸ਼ਨ ਪ੍ਰੋਟੈਸਟੈਂਟ ਹੈਗੇ ਆ ਜਿਹੜੇ ਉਹ ਜੇ ਆਪਣੇ ਇਮੀਗ੍ਰੇਟ ਕਰਦੇ ਰਹੇ ਅਮਰੀਕਾ 'ਚ ਤੇ ਇਹ ਰੇਸ ਸੁਸਾਈਡ ਜਿਹੜਾ ਹੋ ਜਾਊਗਾ। ਇਹ ਉਹ ਟਾਈਮਾਂ ਦੇ ਇਹਨਾਂ ਨੇ ਜਿਹੜੇ ਉਦਾਹਰਨ ਆਪਣੇ ਦੇ ਕੇ ਤੇ ਇਲੈਕਸ਼ਨਾਂ ਜਿੱਤੀਆਂ। ਸੋ ਜਿਹੜਾ ਜੌਨਸਨ ਸੀਗਾ ਉਹਨੇ ਫਿਰ ਕਾਫੀ ਜਿਹੜੀ ਇਮੀਗ੍ਰੇਸ਼ਨ ਦੀ ਰਿਸਟ੍ਰਿਕਟਿਵ ਲੈਜਿਸਲੇਸ਼ਨ ਸੀਗੀ ਉਹਨੂੰ ਸ਼ੇਪ ਕੀਤਾ ਕਿ ਕਿੱਦਾਂ ਲੋਕਾਂ ਨੂੰ ਜਿਹੜਾ ਰੋਕਣਾ ਵਾ। ਉਹਨੇ ਲਿਟਰੇਸੀ ਟੈਸਟ ਕੀ ਪੜ੍ਹਾਈ ਲਿਖਾਈ ਦੇ ਇੰਗਲਿਸ਼ ਵਾਲੇ ਟੈਸਟ ਜਿਹੜੇ ਲਾਏ ਹੁਣ ਵੀ ਦੇਖ ਲਓ ਕਿ ਅੱਜ ਕੱਲ ਵੀ ਲੋਕਾਂ ਨੂੰ ਪ੍ਰੋਬਲਮ ਆ ਜਾਂਦੀ ਆ ਤੇ ਉਦੋਂ ਤੁਸੀਂ ਸੋਚੋ ਕਿ ਇੰਗਲਿਸ਼ ਪੜ੍ਹਦਾ ਹੀ ਨਹੀਂ ਕੋਈ ਹੁੰਦਾ ਹੈਗਾ ਤੇ ਚਾਈਨੀਜ਼ ਬੰਦਾ ਕਿੱਥੋਂ ਕਰੂਗਾ ਇੰਗਲਿਸ਼ ਉੱਥੋਂ ਕਿੱਦਾਂ ਕਰ ਲੂਗਾ। ਸਹੀ ਗੱਲ ਜਦੋਂ ਤੁਸੀਂ ਕਿਹਾ ਕਿ ਤੁਸੀਂ ਵਿਆਹ ਨਹੀਂ ਕਰ ਸਕਦੇ ਤੇ ਉਹ ਨਹੀਂ ਕਰਦੇ ਤੁਸੀਂ ਰਹਿਣਾ ਲੇਬਰ ਕੈਂਪ 'ਚ ਆ ਤੁਸੀਂ ਸਾਡੇ ਨਾਲ ਬਿੱਲ ਨਹੀਂ ਸਕਦੇ ਉੱਠ ਬੈਠ ਨਹੀਂ ਕਰ ਸਕਦੇ ਤੇ ਇੰਗਲਿਸ਼ ਕਿੱਦਾਂ ਆਊਗੀ ਤੁਹਾਨੂੰ ਮਤਲਬ ਤੁਸੀਂ ਯਾਦ ਕਿੱਦਾਂ ਕਿਤਾਬਾਂ ਤੁਹਾਡੇ ਕੋਲ ਨਹੀਂ ਆ। ਸੋ ਇਹਨਾਂ ਨੇ ਇਦਾਂ ਦੇ ਲਾਅ ਜਿਹੜੇ ਬਣਾਉਣੇ ਸ਼ੁਰੂ ਕਰਤੇ ਕਿ ਕਿੱਦਾਂ ਉਹਨਾਂ ਨੂੰ ਰੋਕਣਾ ਐਕਸਕਲੂਡ ਕਿੱਦਾਂ ਕਰਨਾ ਤੇ ਏਜੀਅਨ ਐਕਸਕਲੂਜਨ ਪ੍ਰੋਵੀਜ਼ਨਸ ਜਿਹੜੀਆਂ ਸੀਗੀਆਂ ਲਿਟਰੇਸੀ ਟੈਸਟ ਦੀਆਂ 1917 ਜਿਹਨਾਂ ਨੇ ਕਾਨੂੰਨ ਪਾਸ ਕੀਤਾ ਐਮਰਜੈਂਸੀ ਕੋਟੇ ਲਾਏ ਇਹਨਾਂ ਨੇ ਇਮੀਗ੍ਰੇਸ਼ਨ ਤੇ 1921 ਦੇ ਵਿੱਚ
1924 ਵਾਲਾ ਫਿਰ ਜਿਹੜਾ ਕਾਨੂੰਨ ਬਣਿਆ, ਤੇ ਇਹ ਜਿਹੜਾ ਐਂਟੀ ਇਮੀਗ੍ਰੇਸ਼ਨ ਸੀਗਾ ਇਹ ਚੱਲਦਾ ਰਿਹਾ ਜਿਹੜਾ ਜਿਊਜ਼ ਦੇ ਵਿੱਚ ਇਹਨਾਂ ਨੇ ਡਿਸਕ੍ਰਿਮੀਨੇਸ਼ਨ ਕੀਤੀ। ਈਸਟਰਨ ਯੂਰਪ 'ਚ ਜਿਹੜੇ ਲੋਕ ਸੀਗੇ, ਪੋਲਿਸ਼ ਜਿਹੜੇ ਹੋ ਗਏ ਸਪੈਸ਼ਲੀ, ਉਹਨਾਂ ਨੂੰ ਇਹ ਕਹਿੰਦੇ ਕਿ ਭਾਵੇਂ ਇਹ ਗੋਰੇ ਆ, ਉਹਨਾਂ ਲਈ ਇਹਨਾਂ ਨੇ ਟਰਮ ਵਰਤੀ ਕਿ ਹੋਲਡਰਸ ਆਫ ਇਨਫੀਰੀਅਰ ਸਟਾਕ ਆ, ਹੈਗੇ ਇਹ ਗੋਰੇ ਆ ਪਰ ਇਹ ਹਲਕੇ ਲੈਵਲ ਦੇ ਗੋਰੇ ਆ। ਇਹ ਕਹਿ ਕੇ ਇਹਨਾਂ ਨੇ ਈਸਟਰਨ ਯੂਰਪੀਅਨ ਵਾਲਿਆਂ ਤੇ ਬੜਾ ਜਿਹੜਾ ਆਪਣਾ ਡੰਡਾ ਜਿਹੜਾ ਕਸਿਆ, ਤੇ ਇਹ ਸਿਰਫ ਇਹ ਕਹਿੰਦੇ ਕਿ ਜਿਹੜੇ ਵਾਈਟ ਐਂਗਲੋ ਸੈਕਸਨ ਪ੍ਰੋਟੈਸਟੈਂਟ ਜਿਹੜੇ ਗਰੁੱਪ ਆ, ਉਹਦੀ ਸਿਰਫ ਜੇ ਸਹੀ ਮਾਨਿਆ 'ਚ ਇਮੀਗ੍ਰੇਸ਼ਨ ਹੋਣੀ ਚਾਹੀਦੀ ਆ, ਬਾਕੀ ਹੋਰ ਭਾਵੇਂ ਈਸਟਰਨ ਯੂਰਪੀਅਨ ਗੋਰੇ ਵੀ ਆ ਤੇ ਭਾਵੇਂ ਏਸ਼ੀਅਨ ਵੀ ਆ, ਤੇ ਇਹ ਸਾਰਿਆਂ ਨੂੰ ਜਿਹੜਾ ਆਪਣਾ ਰੋਕਣਾ ਪੈਣਾ। ਜਿਹੜੇ ਅਫਰੀਕਨ ਅਮਰੀਕਨ ਲੈ ਕੇ ਆਏ ਸੀਗੇ ਉਹਨਾਂ ਕੋਲ ਚੋਇਸ ਨਹੀਂ ਦੇਣਾ ਸੀਗੀ, ਸਿਵਲ ਵਾਰ ਦੇ ਬਾਅਦ ਇਹਨਾਂ ਨੇ ਦੇਣਾ ਪਿਆ। ਤੇ ਇਹ ਜਿਹੜਾ ਗਰੁੱਪ ਸੀਗਾ ਵਾਈਟ ਐਂਗਲੋ ਸੈਕਸਨ ਪ੍ਰੋਟੈਸਟੈਂਟ, ਇਹਨਾਂ ਨੇ ਫਿਰ ਸਾਰਿਆਂ ਤੇ ਜਿਹੜੀ ਰੋਕ ਟੋਕ ਜਿਹੜੀ ਲਾਈ, ਤੇ ਈਵਨ ਜਿਹੜੇ ਜੂਇਸ਼ ਲੋਕ ਸੀਗੇ ਉਹਨਾਂ ਨੂੰ ਇਹ ਕਹਿੰਦੇ ਸੀ ਕਿ ਇਹ ਫਿਲਥੀ ਆ, ਅਨ ਅਮਰੀਕਨ ਆ, ਡੇਂਜਰਸ ਹੈਗੇ ਆ, ਤੇ ਇਹ ਕਹਿੰਦੇ ਕਿ ਆਪਾਂ ਅਮਰੀਕਾ ਨੂੰ ਜਿਹੜਾ ਅਮਰੀਕਾ ਨਹੀਂ ਰੱਖਣਾ। ਸੋ ਇਹਨਾਂ ਨੇ ਜਿਹੜੀ ਢਾਂਚਾ ਸੀਗਾ 1960 ਤੱਕ ਇਹਨਾਂ ਦਾ ਜਿਹੜਾ ਇਸ ਗਰੁੱਪ ਦਾ ਜਿਹੜਾ ਬੋਲਬਾਲਾ ਰਿਹਾ ਅਮਰੀਕੀ ਪੋਲਿਟਿਕਸ ਦੇ ਵਿੱਚ। ਬੱਲੇ ਬੱਲੇ। ਤੁਸੀਂ ਦੇਖੋ ਵੀ ਜਦ ਪਿਛਲੀ ਦੀ ਵੀ ਟਰੰਪ ਹੁਣੀ ਆਏ ਸੀ, ਉਹ ਕਹਿੰਦੇ ਸੀਗੇ ਵੀ ਉਹ ਜਦੋਂ ਮੁਸਲਿਮ ਕੰਟਰੀ ਵਾਲਾ ਬੈਨ ਦਾ ਕਾਫੀ ਰੌਲਾ ਪਿਆ ਸੀਗਾ, ਉਹ ਕਹਿੰਦੇ ਸੀ ਵੀ ਨਾਰਵੇ ਵਾਲੇ ਸਵੀਡਨ ਵਾਲੇ ਵੈਲਕਮ ਆ। ਸੇਮ ਥਿੰਗ ਹੀ ਆ ਬੇਸਿਕਲੀ ਜੋ ਉਦੋਂ 1924 ਦੇ ਵਿੱਚ ਜੋ ਇਹ ਚੀਜ਼ ਹੋਈ ਆ। ਸੋ ਇਹ ਜਿਹੜੀ ਵਾਈਟ ਐਂਗਲੋ ਸੈਕਸਨ ਪ੍ਰੋਟੈਸਟੈਂਟ ਵਾਲਾ ਮੁੱਦਾ ਆ, ਇਹਨੇ ਇਮੀਗ੍ਰੇਸ਼ਨ ਨੂੰ ਫਿਰ ਕਿੱਦਾਂ ਇਫੈਕਟ ਕੀਤਾ? ਇਹ 1920s ਦੀ ਆਪਾਂ ਗੱਲ ਕਰ ਰਹੇ ਹਾਂ। ਜੀ ਬਿਲਕੁਲ। ਸੋ ਇਹਨਾਂ ਨੇ ਪਹਿਲਾਂ ਤਾਂ ਇਹ ਹੈ ਕੌਣ ਆ? ਇਹ ਜਿਹੜੀ ਇਹਦੀ ਆਈਡੀਓਲੋਜੀ ਹੈ, ਇਹਨੇ 8 ਤੋਂ 10,000 ਜਿਹੜੇ ਜੂ ਸੀਗੇ ਉਹਨਾਂ ਨੂੰ ਇਫੈਕਟ ਕੀਤਾ। ਇਟਾਲੀਅਨ ਲੋਕਾਂ ਨਾਲ ਜਿਹੜੇ ਮਤਲਬ ਅੱਜ ਤਾਂ ਚਲੋ ਟੌਪ ਤੇ ਮੰਨੇ ਜਾਂਦੇ ਫੈਸ਼ਨ ਤੇ ਜਾਂ ਕੁਝ ਵੀ, ਇਟਾਲੀਅਨ ਇਮੀਗ੍ਰੈਂਟਸ ਨਾਲ ਬਹੁਤ ਧੱਕਾ ਕੀਤਾ ਨਿਊਯਾਰਕ ਦੇ ਵਿੱਚ। ਆਇਰਿਸ਼ ਇਮੀਗ੍ਰੈਂਟ ਬੋਸਟਨ ਨਾਲ ਉਹਨਾਂ 'ਚ ਬੜਾ ਧੱਕਾ ਕੀਤਾ। ਤੇ ਯੂਐਸ ਦੀ ਵੀ ਤੁਸੀਂ ਡੈਮੋਗ੍ਰਾਫੀ ਦੇਖੋ ਨਾ, ਕਿ ਤੁਸੀਂ ਕਹੋਗੇ ਫਰਕ ਆ, ਲੋਕੀ ਨਾ ਨਿਊਯਾਰਕ ਦੇ ਹੋਰ ਤਰ੍ਹਾਂ ਦੇ ਲੱਗਦੇ ਆ, ਸੋ ਉੱਥੇ ਜਿੱਦਾਂ ਇਟਾਲੀਅਨ ਇਮੀਗ੍ਰੈਂਟ ਬੜਾ ਜਿਹੜਾ ਇਨਫਲੂਐਂਸ ਉਹ ਕਰਦੇ ਆ। ਦੁਕਾਨਾਂ ਤੁਸੀਂ ਦੇਖ ਲਓ, ਇਟਲੀ ਦੇ ਲੋਕ ਜਿਹੜੇ ਜ਼ਿਆਦਾ ਪਹਿਲਾਂ ਆਏ ਸੀਗੇ, ਈਸਟਰਨ ਯੂਰਪੀਅਨ ਉੱਥੇ ਜਿਹੜੇ ਜ਼ਿਆਦਾ ਆਏ ਸੀਗੇ। ਬੋਸਟਨ ਵਾਲੇ ਏਰੀਏ 'ਚ ਤੁਸੀਂ ਦੇਖੋ, ਸੈਂਟ ਪੈਟਰਿਕ ਡੇ ਵਾਲੇ ਦਿਨ ਕਿਸੇ ਦਿਨ ਜਾ ਕੇ, ਸ਼ਿਕਾਗੋ ਵਾਲੇ ਏਰੀਏ ਦੇ ਵਿੱਚ ਤੁਸੀਂ ਜਾ ਕੇ ਦੇਖੋ, ਜਿਹੜਾ ਹਰਾ ਰੰਗ ਦਰਿਆ ਉਹਨਾਂ ਨੇ ਹਰਾ ਜਿਹੜਾ ਕੀਤਾ ਹੁੰਦਾ ਪੂਰਾ। ਤੇ ਆਇਰਿਸ਼ ਇਮੀਗ੍ਰੈਂਟ ਨਾਲ ਮਤਲਬ ਵੱਖ ਤੋਂ ਵੱਖ ਟਾਈਮ ਦੇ ਨਾਲ ਸਾਰਿਆਂ ਨਾਲ ਇਹਨੇ ਧੱਕਾ ਕੀਤਾ। ਗ੍ਰੀਕਸ ਜਦੋਂ ਆਏ ਉਹਨਾਂ ਨਾਲ ਧੱਕਾ ਜਿਹੜਾ ਇਹਨਾਂ ਨੇ ਕੀਤਾ। ਗ੍ਰੀਕਸ ਨੂੰ ਉਹਨਾਂ ਨੇ ਕਿਹਾ ਸੀ ਵਾਪਸ ਤੁਸੀਂ ਜਿਹੜੇ ਚੱਲ ਜਾਓ, ਤੇ ਜਦੋਂ ਉਹਨਾਂ ਕੋਲ ਆਪਸ਼ਨ ਨਹੀਂ ਬਚੀ 1920 ਤੋਂ 30 ਤੱਕ, ਤੇ ਸਾਰੀ ਰੋਕ ਟੋਕ ਜਿਹੜੀ ਚੱਲਦੀ ਰਹੀ। ਤੇ ਸਪੈਸ਼ਲੀ ਜਿਹੜਾ 1924 ਵਾਲਾ ਜਿਹੜਾ ਲਾਅ ਸੀਗਾ, ਤੁਹਾਨੂੰ ਦੱਸਿਆ ਕਿ ਸੀਐਟਲ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਸ਼ੁਰੂ ਹੋਇਆ, ਜਿਹੜਾ ਬੰਦਾ ਸੀਗਾ ਇਹ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਬਹੁਤ ਜ਼ਿਆਦਾ ਹਾਈ ਸੀਗਾ। ਸਾਰੇ ਬੰਦਿਆਂ ਉਹਨਾਂ ਨੇ ਰੋਕਿਆ। ਕਾਫੀ ਸਾਰੀਆਂ ਵੱਡੀਆਂ ਜਿਹੜੀਆਂ ਐਗਜ਼ਾਮਪਲਾਂ ਤੁਹਾਨੂੰ ਮਿਲ ਜੂਗੀਆਂ। ਤੇ ਜਿਹੜੀਆਂ ਟਾਈਮ ਮੈਗਜ਼ੀਨ ਵਾਲੇ ਆਰਟੀਕਲ 'ਚੋਂ 2-4 ਜਿਹੜੀਆਂ ਸੀਗੀਆਂ, ਉਹ ਸੀਗੀਆਂ ਕਿ ਇੱਕ ਵਾਰੀ ਤਾਂ ਇਹਨਾਂ ਦਾ ਜਿਹੜਾ ਕੋਈ ਬਹੁਤ ਤਕੜਾ ਲੀਡਰ ਸੀਗਾ ਜੂਇਸ਼ ਦਾ, ਰੈਬੀ ਸੀਗਾ ਮੇਮਨ, ਉਹ ਜਦੋਂ ਆਉਣ ਲੱਗਿਆ ਟਰਕੀ ਤੋਂ, ਤੇ ਉਹਨੂੰ ਇਹਨਾਂ ਨੇ ਐਲਿਸ ਆਈਲੈਂਡ, ਇੱਕ ਬੜੀ ਮਸ਼ਹੂਰ ਜਗ੍ਹਾ ਜਿਹਨੂੰ ਨਹੀਂ ਪਤਾ ਨਿਊਯਾਰਕ ਕੋਲ, ਉੱਥੋਂ ਬਹੁਤ ਜਿਹੜੀ ਇਮੀਗ੍ਰੇਸ਼ਨ ਡਾਕੂਮੈਂਟ ਜਿਹੜੇ ਮਤਲਬ ਸਾਰੇ ਬੰਦਿਆਂ ਕੋਲ ਉਹੀ ਰਾਹ ਸੀਗਾ, ਉੱਥੋਂ ਉਹ ਆਉਂਦੇ ਸੀਗੇ। ਤੇ ਉੱਥੋਂ ਜਦੋਂ ਡਾਕੂਮੈਂਟ ਇਹਨਾਂ ਨੇ ਕੱਢੇ, ਤੇ ਜਿਹੜਾ ਇਹ ਰੈਬੀ ਸੀਗਾ ਇਹਨੂੰ ਆਂਦੇ ਉਹਨਾਂ ਨੇ ਜੇਲ੍ਹ ਕਰ ਲਿਆ ਹੈਗਾ, 1 ਹਫ਼ਤਾ ਜੇਲ੍ਹ 'ਚ ਰੱਖਿਆ ਇਹ ਰਿਲੀਜੀਅਸ ਵੀਜ਼ੇ ਤੇ ਜਦੋਂ ਬੰਦਾ ਆਇਆ ਸੀਗਾ। ਪਰ ਉਹ ਕਹਿੰਦੇ ਕਿ ਤੂੰ ਰਿਲੀਜੀਅਸ ਨਹੀਂ, ਆਪਾਂ ਤੇਰਾ ਮੰਨਣਾ, ਤੂੰ ਤੇ ਤੁਰਕ ਹੈਗਾ, ਤੇ ਤੁਰਕਾਂ ਨੂੰ ਆਪਾਂ ਆਉਣ ਨਹੀਂ ਦੇਣਾ ਇੱਥੇ। ਤੇ ਮੁੱਖ ਦੀ ਗੱਲ ਉਹ ਆ। ਤੇ ਤਾਂ ਮਤਲਬ ਆਪਣੇ ਧੱਕੇ ਤੁੱਕੇ ਖਾ ਕੇ ਮਸਾਂ ਬਾਹਰ ਨਿਕਲਿਆ। ਜਰਮਨ ਜੀਊ ਜਿਹੜੇ ਸੀਗੇ, ਉਹ ਜਦੋਂ ਆਉਂਦੇ ਸੀਗੇ ਉਹਨਾਂ ਨੂੰ ਵਾਪਸ ਜਿਹੜਾ ਭੇਜ ਦਿੰਦੇ ਸੀਗੇ। ਤੇ ਕਈ ਕਹਾਣੀਆਂ ਜਿਹੜੀਆਂ ਸਾਹਮਣੇ ਆਈਆਂ, ਤੇ ਇੱਕ ਵਾਰੀ ਸੀਗਾ ਕਿ ਉਹ ਕਹਿੰਦੇ ਕਿ ਸਾਰੇ ਸਹੀ ਆ, ਤੁਸੀਂ ਰਿਫਿਊਜੀ ਆ, ਪਰ ਤੁਹਾਡੇ ਜਿਹੜਾ ਜਵਾਕ ਹੈ ਨਾ, ਉਹਨੂੰ ਸਾਨੂੰ ਲੱਗਦਾ ਕਿ ਉਹਨੂੰ ਕੋਈ ਮੈਂਟਲ ਡਿਫੈਕਟ ਆ, ਤੇ ਇਹਨੂੰ ਨਹੀਂ ਆਪਾਂ ਆਉਣ ਦੇ ਸਕਦੇ, ਇਹਨੂੰ ਆਪਾਂ ਬਾਹਰ ਰਹਿਣ ਦੇਣਾ, ਤੁਸੀਂ ਆ ਸਕਦੇ ਆ। ਜਾਣ ਕੇ ਉਹਨਾਂ ਨੂੰ ਪਤਾ ਕਿ ਹੁਣ ਇਹਨਾਂ ਨੂੰ ਵਾਪਸ ਜਾਣਾ ਪੈਣਾ, ਕਿਉਂਕਿ ਨਿਆਣੇ ਨੂੰ ਛੱਡ ਕੇ ਤਾਂ ਇਹ ਆ ਨਹੀਂ ਸਕਦੇ। ਸੋ ਇਦਾਂ ਦੇ ਬੜੇ ਇਹਨਾਂ ਨੇ ਜਿਹੜੇ ਤਰੀਕੇ ਜਿਹੜੇ ਅਪਣਾਏ। ਤੇ ਜਿਊਸ ਤੇ ਆਇਰਿਸ਼ ਤੇ ਇਟਾਲੀਅਨ ਤੇ ਪੋਲਿਸ਼ ਤੇ ਗ੍ਰੀਕਸ, ਇਸ ਤੋਂ ਬਾਅਦ ਫਿਰ ਇਹਨਾਂ ਨੇ ਰਸ਼ੀਆ ਵਾਲਿਆਂ ਨੂੰ ਬਹੁਤ ਰੋਕਿਆ, ਚਾਈਨਾ ਵਾਲਿਆਂ ਨੂੰ, ਜਾਪਾਨ ਵਾਲਿਆਂ ਨੂੰ ਕਾਫੀ ਜਿਹੜਾ ਇਹਨਾਂ ਨੇ ਰੋਕ ਟੋਕ ਜਿਹੜੀ ਇੱਕ ਕੀਤੀ ਆ। ਇੱਕ ਇਹਨਾਂ ਦਾ ਸੀਗਾ ਕਿ 937 ਲੋਕ ਜੂਇਸ਼ ਜਹਾਜ਼ ਦੇ ਵਿੱਚ, SS ਸੇਂਟ ਲੂਇਸ ਉਹਦਾ ਨਾਮ ਸੀਗਾ, ਤੇ ਉਹਨਾਂ ਨੂੰ ਵਾਪਸ ਇਹਨਾਂ ਨੇ ਭੇਜਤਾ ਸੀਗਾ 1939 'ਚ, ਜਦੋਂ ਆ ਹਿਟਲਰ ਦਾ ਸਿੱਕਾ ਜਿਹੜਾ ਪੀਕ ਤੇ ਜਿਹੜਾ ਸੀਗਾ, ਤੇ ਨਾਜ਼ੀ ਕੈਂਪ 'ਚ ਜਾ ਕੇ ਫੜ ਲਏ ਸੀ। ਤੇ 937 ਤੇ ਉਹ ਮੰਨਿਆ ਜਾਂਦਾ ਕਿ ਸਾਰੇ ਜਿਹੜੇ 937 ਜਿਹੜੇ ਸੀਗੇ ਉਹ ਮਾਰ ਦਿੱਤੇ ਗਏ ਸੀਗੇ। ਤੇ
ਇਵੈਂਚੁਅਲੀ ਜਿਹੜੇ ਸੀਗੇ ਡੈਮੋਕ੍ਰੈਟ ਉਹ ਜਿੱਤ ਗਏ ਸੀਗੇ 1932 ਦੇ ਵਿੱਚ। ਉਹਨਾਂ ਨੇ ਇਹ ਬੰਦੇ ਨੂੰ ਬਾਹਰ ਕੱਢਤਾ ਜਿਹੜਾ ਸੀਗਾ ਜੌਨਸਨ ਦਾ ਸੀਗਾ। ਤੇ ਡੈਮੋਕ੍ਰੈਟਸ ਦੀ ਉੱਥੋਂ ਤੁਸੀਂ ਕਹਿ ਲਓ ਕਿ ਥੋੜੀ ਇੱਕ ਉਹਨਾਂ ਨੇ ਸੌਫਟ ਕਾਰਨਰ ਦੱਸਿਆ ਕਿ ਦੋਨੋਂ ਪਾਰਟੀਆਂ ਚੋਂ ਜੇ ਇੱਕ ਪਾਰਟੀ ਪਹਿਲਾਂ ਆਈ ਕਿ ਇਮੀਗ੍ਰੇਸ਼ਨ ਨਾਲ ਸੌਫਟ ਕਾਰਨਰ ਦੇਣਾ, ਉਹ ਡੈਮੋਕ੍ਰੈਟ ਸੀਗੇ। ਤੇ ਡੈਮੋਕ੍ਰੈਟਸ ਨੇ ਪਰ ਅਜੇ ਵੀ ਕਾਫੀ ਜਿਹੜਾ ਐਂਟੀ ਇਮੀਗ੍ਰੇਸ਼ਨ ਜਿਹੜਾ ਸੈਂਟੀਮੈਂਟ ਜਿਹੜਾ ਸੀਗਾ, ਤੇ ਡੈਮੋਕ੍ਰੈਟਸ ਦੇ ਵੀ ਜਿਹੜੇ ਅਜੇ ਵਿੱਚ ਕਾਫੀ ਜਿਹੜੀ ਇਹ ਕਲੂ ਕਲਕਸ ਕਲੈਨ ਆ, ਵਾਈਟ ਸੁਪਰਮਿਸਟ ਆ, ਕਾਫੀ ਜ਼ਿਆਦਾ ਇਨਫਿਲਟਰੇਟ ਇਹਨਾਂ ਨੇ ਕੀਤਾ ਹੋਇਆ ਸੀਗਾ। ਫਿਰ ਜੀ ਪਰਲ ਹਾਰਬਰ ਤੇ ਜਦੋਂ ਅਟੈਕ ਕਰਤਾ ਜੈਪਨੀਜ਼ ਨੇ, ਤੇ 1,20,000 ਬੰਦੇ ਇਹਨਾਂ ਨੇ ਜਿਹੜੇ ਸੀਗੇ ਜੇਲ੍ਹਾਂ 'ਚ ਫੜ ਲਏ ਸੀਗੇ। ਕਾਫੀ ਟੌਪ ਤੇ ਜਿਹੜੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਚ ਵੀ ਇਦਾਂ ਦੇ ਕਈ ਹੈਗੇ ਆ ਵਧੀਆ ਬੰਦੇ, ਜਿਹੜੇ ਉਹਨਾਂ ਦੀ ਜਾਪਾਨੀਆਂ ਦੀ ਹਿਸਟਰੀ ਤੁਸੀਂ ਦੇਖੋ ਤਾਂ ਸਾਰਿਆਂ ਨੂੰ ਘਰਾਂ ਤੋਂ ਇਹਨਾਂ ਨੇ ਚੱਕ ਲਿਆ ਸੀਗਾ, ਇੰਟਰਨਮੈਂਟ ਕੈਂਪਸ 'ਚ ਉਹਨਾਂ ਨੂੰ ਪਾਤਾ ਸੀਗਾ। ਤੇ ਵਾਸ਼ਿੰਗਟਨ ਦੇ ਵਿੱਚ ਹੀ ਸੀਗਾ, ਬੇਨਬ੍ਰਿਜ ਆਈਲੈਂਡ ਦੇ, ਉੱਥੋਂ ਦੀ ਇਹਨਾਂ ਨੇ ਸ਼ੁਰੂਆਤ ਜਿਹੜੀ ਕੀਤੀ। ਤੇ ਜੈਪਨੀਜ਼ ਲੋਕਾਂ ਨਾਲ ਬਹੁਤ ਜਿਹੜਾ ਧੱਕਾ ਕੀਤਾ। ਤੁਸੀਂ ਦੇਖੋਗੇ ਕਿ ਹੁਣ ਜੈਪਨੀਜ਼ ਘੱਟ ਜਿਹੜੇ ਆਉਂਦੇ ਆ ਇੱਥੇ, ਤੇ ਦੇਸ਼ ਵੀ ਉਹਨਾਂ ਦਾ ਬੰਬਾਂ ਨਾਲ ਇਹਨਾਂ ਨੇ ਉਡਾ ਦਿੱਤੇ ਸੀਗੇ। ਤੇ ਤਾਂ ਕਰਕੇ ਜਾਪਾਨ ਇੱਕ ਅਲੱਗ ਹੀ ਕੰਟਰੀ ਆਪਣਾ ਏਸ਼ੀਆ 'ਚ, ਉਹਦਾ ਕਲਚਰ ਜਿਹੜਾ ਸਭ ਤੋਂ ਅਲੱਗ ਹੀ ਆ, ਤੇ ਵਰਕ ਐਥਿਕਸ ਉਹਨਾਂ ਦੇ ਹਰੇਕ ਜਿਹੜੀ ਇੱਕ ਅਲੱਗ ਮੁਲਕ ਦੀ ਕਹਿ ਲਓ ਸ਼ੁਰੂਆਤ ਹੋਈ। ਤੇ ਜਦੋਂ ਉਹਨਾਂ ਨੂੰ ਫੜਿਆ ਤੇ ਕਾਫੀ ਉਹ ਡਿਸਹਾਰਟਡ ਹੋਏ, ਤੇ ਜੈਪਨੀਜ਼ ਇਮੀਗ੍ਰੇਸ਼ਨ ਜਿਹੜੀ ਕਹਿ ਲਓ ਕਿ ਘਟ ਗਈ। ਤੇ ਫਿਰ ਹੌਲੀ ਕਰਦੇ ਰੇਸਿਜ਼ਮ ਦੇ ਖਿਲਾਫ ਜਦੋਂ ਲੜਾਈ ਚੱਲਦੀ ਰਹੀ, ਤੇ ਕਾਫੀ ਚੀਜ਼ਾਂ ਜਿਹੜੀਆਂ ਸੋਲਵ ਹੋ ਗਈਆਂ ਰੇਸ਼ੀਅਲ। ਕਿ ਹੁਣ 1952 ਦੇ ਵਿੱਚ ਜਿਹੜਾ ਸੀਗਾ ਨੈਚੁਰਲਾਈਜੇਸ਼ਨ, ਉਹਨਾਂ ਨੇ ਕਿਹਾ ਕਿ ਸਭ ਨੂੰ ਮਿਲ ਸਕਦੀ ਹੈ। ਤੇ 1965 ਤੱਕ ਉਹਨਾਂ ਨੇ ਨੈਚੁਰਲਾਈਜੇਸ਼ਨ ਵਾਲੇ ਜਿਹੜੇ ਕੋਟੇ ਸੀਗੇ ਕਿ ਫਲਾਨਾ ਨਹੀਂ ਲੈ ਸਕਦਾ, ਢਮਕਾਨਾ ਨਹੀਂ ਲੈ ਸਕਦਾ, ਉਹ ਉਡਾਤੇ ਸਾਰੇ। ਸੋ ਔਨ ਪੇਪਰ ਉਹਨਾਂ ਨੇ ਪੂਰੀ ਕਰਤੀ, ਪਰ ਜਿਹੜਾ ਇਮੀਗ੍ਰੇਸ਼ਨ ਦਾ ਧੱਕਾ ਉਹ ਹਮੇਸ਼ਾ ਤੋਂ ਚੱਲਦਾ ਆ ਰਿਹਾ। ਤੇ ਹੁਣ ਜਿਹੜਾ ਫੋਕਸ ਸੀਗਾ ਉਹ ਇਟਾਲੀਅਨ, ਗ੍ਰੀਕ, ਪੋਲਿਸ਼ ਉਹਨਾਂ ਤੋਂ ਸ਼ਿਫਟ ਹੋ ਕੇ ਜਿਹੜਾ ਇਹ ਕੈਰੇਬੀਅਨ ਦੇ ਲੋਕੀ, ਅਫਰੀਕਾ ਦੇ ਲੋਕੀ, ਏਸ਼ੀਆ ਦੇ ਲੋਕੀ, ਉਹਨਾਂ ਦੇ ਵੱਲ ਜਿਹੜਾ ਆ ਗਿਆ। ਉਹਨਾਂ ਨੂੰ ਪੋਲੀਟੀਸ਼ੀਅਨਸ ਕਹਿੰਦੇ ਆ ਕਿ ਕ੍ਰਿਮੀਨਲ ਆ, ਰੇਪਿਸਟ ਆ, ਤੇ ਉਹਨੂੰ ਕਹਿੰਦੇ ਸੀ ਕਿ ਸਾਡੀ ਜਿਹੜੀ ਬਲੱਡ ਸਟਰੀਮ ਆ ਉਹਨੂੰ ਉਹਨਾਂ ਨੇ ਜਿਹੜਾ ਇੰਪਿਓਰ ਉਹ ਕਰ ਦੇਣਾ। ਤੇ ਅਲਟੀਮੇਟਲੀ ਜਿਹੜਾ ਸੀਗਾ ਕਿ ਵਾਈਟ ਐਂਗਲੋ ਸੈਕਸਨ ਪ੍ਰੋਟੈਸਟੈਂਟ ਗਰੁੱਪ ਜਿਹੜਾ ਸੀਗੇ ਕੌਣ, ਜਿਹੜੀ ਯੂਰਪ ਦੇ ਵਿੱਚ UK ਸਪੈਸ਼ਲੀ ਜਿਹੜੇ ਉਹ ਮੰਨਦੇ ਸੀਗੇ ਕਿ ਹਾਈ ਲੈਵਲ ਦੇ ਕੋਕੇਜੀਅਨ ਹੈਗੇ, ਹਾਈ ਲੈਵਲ ਦੇ ਗੋਰੇ ਜਿਹੜੇ ਹੈਗੇ ਆ, ਉਹ ਵਾਲਾ ਜਿਹੜਾ ਗਰੁੱਪ ਸੀਗਾ, ਉਹ ਹਾਈ ਜੈਂਟਰੀ ਦੇ ਲੋਕੀ ਯੂਰਪ 'ਚ ਵੀ ਮੰਨੇ ਜਾਂਦੇ ਸੀਗੇ। ਉੱਥੇ ਵੀ ਜਿਹੜਾ ਇੱਕ ਕਲਾਸ ਸਿਸਟਮ ਬੜਾ ਸੀਗਾ, ਵੈਲਥ ਬੇਸਡ, ਤੁਹਾਡੇ ਸਟੇਟਸ ਤੇ ਬੇਸਡ ਕਾਫੀ ਸੀਗਾ। ਪੋਲਿਟਿਜ਼ਮ ਚੱਲਦਾ ਸੀ ਜਿਹੜਾ ਸੀਗਾ ਗੋਰਿਆਂ ਦੇ ਵਿੱਚ ਵੀ ਜਿਹੜਾ ਚੱਲਦਾ ਸੀਗਾ। ਤਾਂ ਇਹਨਾਂ ਨੇ ਪ੍ਰੈਫਰੈਂਸ ਜਿਹੜੀ ਸੀਗੀ ਉਹ ਵਾਲੇ ਗੋਰਿਆਂ ਨੂੰ ਜਿਹੜੀ ਦਿੱਤੀ, ਉਹ ਵਾਲੇ ਲੋਕਾਂ ਨੂੰ। ਬਾਕੀ ਜਿਹੜੇ ਸੀਗੇ ਯੂਕਰੇਨੀਅਨ ਸੀਗੇ ਜਾਂ ਦੂਜੇ ਸੀਗੇ, ਸਾਨੂੰ ਭਾਵੇਂ ਉਹ ਦੇਖਣ ਨੂੰ ਗੋਰੇ ਲੱਗਣੇ, ਤੇ ਇਹਨਾਂ ਦੇ ਆਪਸ ਦੇ ਵਿੱਚ ਬੜਾ ਇਹਨਾਂ ਨੇ ਧੱਕਾ ਕੀਤਾ ਉਹਨਾਂ ਨਾਲ, ਇਟਾਲੀਅਨ ਨਾਲ, ਪੋਲਿਸ਼ ਨਾਲ। ਜਦੋਂ ਤੁਸੀਂ ਥੋੜੀ ਦੇਰ ਰਹਿਣਾ ਸ਼ੁਰੂ ਹੋ ਜਾਂਦੇ, ਫਿਰ ਤੁਹਾਨੂੰ ਜਦੋਂ ਨਵਾਂ ਆਇਆ ਆਪਾਂ ਵੀ ਕਹਿੰਦੇ ਸਾਰੇ ਇੱਕੋ ਜਿਹੇ ਲੱਗਦੇ, ਉਹ ਵੀ ਸੋਚਦੇ ਕਿ ਇਹ ਵੀ ਯਾਰ ਸਾਰੇ ਇੱਕੋ ਜਿਹੇ ਲੱਗਦੇ ਬੰਦੇ ਧਾਰਨਾ। ਜਿੰਨੀ ਤੁਸੀਂ ਰਹੋਗੇ ਨਾ, ਫਿਰ ਤੁਹਾਨੂੰ ਏਰੀਆ ਦਾ ਸਮਝ ਆਣਾ, ਅੱਛਾ ਬੋਸਟਨ ਨਾਲ ਏਦਾਂ ਵਾ, ਟੈਕਸਾਸ ਨਾਲ ਏਦਾਂ ਵਾ, ਲੂਈਜ਼ੀਆਨਾ ਵਾਲਾ, ਫੂਡ ਦੇ ਤੁਹਾਨੂੰ ਡਿਫਰੈਂਸ ਇਹਨਾਂ ਦੇ ਪਤਾ ਲੱਗਣੇ ਸ਼ੁਰੂ ਹੋ ਜਾਣੇ ਆ। ਤੇ ਇਹ ਜਿਹੜਾ ਗਰੁੱਪ ਸੀਗਾ ਇਹਨੇ ਬਹੁਤ ਜ਼ਿਆਦਾ ਇਨਫਲੂਐਂਸ ਜਿਹੜਾ ਕੀਤਾ 1960 ਤੱਕ। ਤਾਂ ਹਰੇਕ ਪਾਲਿਸੀ, ਮੇਜਰ ਮੀਡੀਆ, ਐਂਟਰਟੇਨਮੈਂਟ ਇੰਡਸਟਰੀ, ਤੁਸੀਂ ਹਾਲੀਵੁੱਡ ਦੇਖੋਗੇ, ਉਦਾਂ ਦੇ ਲੋਕ ਇਹ ਭਰਤੀ ਕਰਦੇ ਸੀਗੇ। ਹੁਣ ਜਾ ਕੇ ਜਿਹੜਾ ਡਿਵਰਸਿਟੀ ਇਨਕਲੂਜਨ ਵਾਲੀ ਜਦੋਂ ਗੱਲਬਾਤ ਜਿਹੜੀ ਚੱਲੀ ਆ, ਤੇ ਇਹਨਾਂ ਦਾ ਥੋੜਾ ਜਿਹੀ ਪਾਵਰ ਜਿਹੜੀ ਵੀਕ ਹੋਈ ਆ। ਤੇ ਤੁਸੀਂ ਦੇਖੋ ਕਿ ਜਿਹੜੇ ਵੈਸਪ ਗਰੁੱਪ ਦੇ ਜਿਹੜੇ ਲੋਕੀ ਹੈਗੇ ਆ, ਆਹ ਵਾਲੇ ਗੋਰੇ, ਉਹ ਹੁਣ ਥੋੜੇ ਜਿਹੇ ਠੱਲ ਜੀ ਥੋੜੀ ਜਿਹੀ ਪੈ ਗਈ ਆ। ਡਿਵਰਸਿਟੀ ਤੁਹਾਨੂੰ ਦਿਖ ਜੂਗੀ, ਹਾਲੀਵੁੱਡ 'ਚ ਵੀ ਦਿਖ ਜੂਗੀ, ਐਂਟਰਟੇਨਮੈਂਟ ਇੰਡਸਟਰੀ 'ਚ ਵੀ ਦਿਖ ਜੂਗੀ, ਸਰਕਾਰੀ ਦੁਆਰੇ ਵੀ ਜਿਹੜੀ ਦਿਖ ਜੂਗੀ। ਤੇ ਇਹ ਫਿਰ ਇਹ ਜਿਹੜੀ ਹੁਣ ਚੇਂਜ ਇਮੀਗ੍ਰੇਸ਼ਨ ਦੀ ਆਈ ਆ, ਵਿੱਚ ਬਹੁਤ ਜ਼ਿਆਦਾ ਪ੍ਰੋਗਰੈਸ ਹੋਈ ਆ। 1980 ਦੇ ਵਿੱਚ, 90 ਦੇ ਵਿੱਚ, 2000 ਦੇ ਵਿੱਚ ਕਿੰਨੇ ਆਪਣੇ ਪੰਜਾਬੀ ਲੋਕਾਂ ਨੂੰ ਵੀ ਦੇਖੋ ਤੁਸੀਂ ਅਸਾਈਲਮ ਮਿਲਿਆ। ਬਿਲਕੁਲ। ਦੇਖੋ ਕਿ ਟਰੰਪ ਆਇਆ, ਉਹਨੇ ਫਿਰ ਉਹੀ ਰੈਟੋਰਿਕ ਫੜ ਲਿਆ ਕਿ ਇਹ ਰੇਪਿਸਟ ਆ, ਇਹ ਕ੍ਰਿਮੀਨਲ ਆ, ਏਦਾਂ ਵਾ। ਜਿਹੜੀ ਆਪਣੀ ਵੀ ਆਪਾਂ ਗੱਲ ਕਰ ਰਹੇ ਸੀਗੇ ਆ ਕੇ, ਜਿਹੜਾ ਰੌਲੇ ਰੱਪੇ ਵਾਲੇ ਲੋਕ ਬਹੁਤ ਆਏ ਆ। ਸੋ ਹੁਣ ਇਹ ਚੋਇਸ ਤੁਹਾਡੇ ਕੋਲ ਆ। ਜਿਹੜਾ ਬੰਦਾ ਨਵਾਂ ਆ ਰਿਹਾ, ਸੁਣ ਰਿਹਾ, ਠੀਕ ਆ, ਵਧੀਆ ਦੇਸ਼ ਆ, ਖੁੱਲ੍ਹ ਆ, ਤੁਹਾਨੂੰ ਸਿਸਟਮ ਨੂੰ ਰਿਸਪੈਕਟ ਕਰੋ, ਹੁੱਲੜਬਾਜ਼ੀ ਨਾ ਕਰੋ ਸੜਕਾਂ ਤੇ। ਕੱਲ ਨੂੰ ਉਹੀ ਜੱਜ ਜੇ ਹੈਗਾ ਸੈਕਰਾਮੈਂਟੋ 'ਚ, ਉਹ ਵੀ ਉਹੀ ਮਾਲ ਤੇ ਜਾਂਦਾ, ਉਹੀ ਸਾਰੀਆਂ ਕੁਝ ਦੇਖਦਾ। ਇੱਕ ਆਪਣੀ ਜਿਹੜੀ ਗੱਲਬਾਤ ਸੀਗੀ, ਪੰਜਾਬੀ ਬੰਦੇ ਦੀ ਹੈਲਪ ਕਰਦਾ ਵਾ, ਹੈਲਪਫੁਲ ਬੰਦੇ ਹੁੰਦੇ ਆ, ਗੱਡੀ ਰੋਕ ਕੇ ਹੈਲਪ ਕਰੂਗੇ ਜੇ ਕਾਰ ਕਿਸੇ ਦੀ। ਉਹੀ ਵਾਲੀ ਜਿਹੜੀ ਆਪਣੀ ਐਗਜ਼ਾਮਪਲ ਉਹਨੂੰ ਕਾਇਮ ਰੱਖੋ। ਕਿ ਜੱਜ ਕਈ ਜਿਹੜੇ ਆ ਕੇਸ ਕਰਨਾ ਚਾਹੁੰਦੇ ਆ, ਉਹ ਪੁੱਛਦੇ ਆ ਕਿ ਗੁੱਡ ਕਰੈਕਟਰ ਵਾਲਾ ਬੰਦਾ, ਕਿ ਉਹ ਕਹਿੰਦਾ ਮੇਰੇ ਕੋਲ ਕੋਈ ਵੀ ਰੀਜ਼ਨ ਨਹੀਂ ਕਿ ਮੈਂ ਇਹਦਾ ਡਿਨਾਈ ਕਰਾਂ, ਵਧੀਆ ਟੈਕਸ ਪੇਅਰ ਆ, ਉਹ ਟੈਕਸ ਦਿੰਦਾ ਵਾ, ਕੰਮ ਕਰਦਾ, ਮਿਹਨਤਾਂ ਮਾਰਦਾ।
ਸੋ ਜਿਹੜਾ ਉਹ ਵਾਲਾ ਇਮੀਗ੍ਰੈਂਟ ਆਪਾਂ ਵੀ ਹੁਣ ਆਏ ਆ, ਆਪਾਂ ਵੀ ਆਪਣਾ ਟਾਈਮ ਇੱਥੇ ਲਾਇਆ ਵਾ 2007 ਬਿਲਕੁਲ। ਨਹੀਂ ਗੱਲਾਂ ਬਾਤਾਂ ਨਾਲ ਨਹੀਂ ਬੰਦਾ ਪਹੁੰਚ ਜਾਂਦਾ ਇੱਥੇ, ਹੂੰ, ਬਹੁਤ ਹੂੰ, ਹੂੰ, ਸਾਰੇ ਹੂੰ। ਸਾਵਰ ਲਾ ਕੇ ਜਿਹੜੇ ਆਏ ਆ। ਤੇ ਤੁਹਾਨੂੰ ਵੀ ਨਸੀਹਤ ਜਿਹੜੀ ਇਹੀ ਆ ਕਿ ਕਲਾਇੰਟ ਆਪਣੇ ਜ਼ਰੂਰ ਹੈਗੇ ਆ, ਕਿ ਬੰਦਾ ਆਇਆ ਸਾਲ 'ਚ ਉਹਦਾ ਆਪਾਂ ਕੇਸ ਪਾਸ ਕਰਾਤਾ, ਹੂੰ, ਹੂੰ, ਉਹ ਹੂੰ, ਤਾਂ ਹੂੰ, ਹੂੰ। ਉਹਦੀ ਤਾਂ ਬੰਦੇ ਦੀ ਹੁਣ ਹਵਾ ਹੋਰ ਹੋ ਗਈ, ਉਹ ਕਹਿੰਦਾ ਲੈ ਯਾਰ ਮੇਰਾ ਤਾਂ ਸਾਲ 'ਚ ਹੀ ਕਰਤਾ, ਸਾਲ 'ਚ ਹੀ ਮੈਂ ਗ੍ਰੀਨ ਕਾਰਡ ਹੋਲਡਰ ਹੋ ਗਿਆ। ਤਾਂ ਯਾ ਬਾਈ ਉਹ ਤਾਂ ਰਾਜਕਰਨ ਜੀ ਮੇਰੇ ਤੋਂ ਤੇ ਤੁਹਾਡੇ ਵਰਗੇ ਤੋਂ ਵੀ ਵਧੀਆ ਵਾ ਕਈ ਤੋਂ, ਤਾਂ ਜਿਹੜੇ ਪੰਜਾਬੀ ਰੇਡੀਓ ਵਾਲੇ ਹਰਜੋਤ ਹੁਣੀ ਆ, ਜਾਂ ਕੋਈ ਵੀ ਬੰਦਾ ਲੈ ਲਓ, ਮੈਨੂੰ ਨਹੀਂ ਲੱਗਦਾ ਕਈ ਹੁਣ ਬੰਦੇ ਆ 6-6 ਮਹੀਨਿਆਂ 'ਚ ਵੀ ਅਸਾਈਲਮ ਲੋਕਾਂ ਦੇ ਆਂਦੇ ਪਾਸ ਹੋਏ ਆ, ਯੰਗ ਹਾਂਜੀ, ਬੰਦੇ ਆ, ਹਾਂਜੀ। ਸਾਡੇ ਹਾਂ। ਦੇਖੋ 21 ਸਾਲ 19 ਸਾਲ 22 ਸਾਲ ਹਨਾ। ਹੂੰ। ਇਹ ਆ ਕਿ ਤੁਸੀਂ ਇਹ ਨਹੀਂ ਕਿ ਹੁਣ ਹੋ ਗਿਆ ਤੇ ਸਾਰੀ ਹਿਸਟਰੀ ਭੁੱਲੇ ਹੋ ਨਾ। ਇਹ ਤੁਹਾਨੂੰ ਜਿਹੜਾ ਦੱਸਿਆ ਕਿ ਬੜੇ ਲੋਕਾਂ ਨੇ ਬੜੀ ਜੱਦੋਜਹਿਦ ਜਿਹੜੀ ਹੋਈ ਆ ਇਮੀਗ੍ਰੇਸ਼ਨ ਦੀ, ਬੜੀਆਂ ਸਟਰਗਲਾਂ ਜਿਹੜੀਆਂ ਹੋਈਆਂ, ਬੜੀਆਂ ਕਿੰਨੀਆਂ ਸੰਸਥਾਵਾਂ ਜਾਨਾਂ ਜਾਣ ਤੋਂ ਬਾਅਦ 'ਚ ਮਿਲੇ ਆ ਆਪਾਂ ਨੂੰ ਹੱਕ। ਹੂੰ, ਇਹ ਬੜੀਆਂ ਸੰਸਥਾਵਾਂ ਨੇ ਜਿਹੜਾ ਯੋਗਦਾਨ ਦਿੱਤਾ ਵਾ, ਬੜੇ ਇਹਦੇ ਹੂੰ। ਇਮੀਗ੍ਰੇਸ਼ਨ ਦੇ ਐਡਵੋਕੇਟ ਜਿਹੜੇ ਹੋਏ ਆ, ਤੇ ਉਹਨਾਂ ਨੇ ਰਿਪਰੈਜ਼ੈਂਟ ਕੀਤੇ ਆ ਕਲਾਇੰਟ ਕੋਰਟਾਂ 'ਚ, ਕਈ ਕੁਛ ਜਿਹੜਾ ਚੱਲਿਆ। ਫਿਰ ਇਹ ਜਿਹੜੀ ਗੱਲਬਾਤ ਹੁਣ ਤੁਸੀਂ ਅੱਜ 2024 'ਚ ਦੇਖ ਰਹੇ ਆ, ਤੇ ਇਹ ਤੋਂ ਅੱਗੇ ਜਿਹੜਾ ਕਿੱਦਾਂ ਲੈ ਕੇ ਜਾਣਾ ਵਾ। ਹੁਣ ਆਪਾਂ ਕਹਿੰਦੇ ਕਿ ਯਾਰ ਢਾਂਚੇ ਰਲਦੇ ਆ, ਕਹਾਣੀਆਂ ਸੇਮ ਆ, ਬੰਦੇ ਨੂੰ ਪਤਾ ਨਹੀਂ ਆ, ਬੰਦੇ ਯੋਗਦਾਨ ਨਹੀਂ ਪਾ ਰਹੇ, ਜਾ ਨਹੀਂ ਰਹੇ ਰੈਲੀਆਂ 'ਚ, ਅੰਦੋਲਨਾਂ ਦੇ ਵਿੱਚ। ਇਹ ਸਾਰਾ ਡਿਪੈਂਡ ਕਰਦਾ ਤੁਹਾਡੇ ਹੱਥ, ਨਵੀਂ ਜਨਰੇਸ਼ਨ ਦੇ ਹੱਥ। ਤੁਹਾਡੇ ਹੱਥ ਬਿਲਕੁਲ। ਆਪਾਂ ਹੁਣ ਹੈਗੇ ਆ ਮੈਸੇਂਜਰ ਇਸ ਉਮਰ ਤੇ, ਜੀ। ਆਪਾਂ ਤੁਹਾਨੂੰ ਬਸ ਮੈਸੇਜ ਦੇ ਸਕਦੇ ਆ ਇਹ ਸ਼ੋਅ ਦੇ ਰਾਹੀਂ, ਰੇਡੀਓ ਦੇ ਰਾਹੀਂ, ਕਿ ਏਦਾਂ ਹੋਇਆ ਸੀਗਾ, ਆ ਏਦਾਂ ਹੋਇਆ ਵਾ। ਅੱਗੋਂ ਤੁਸੀਂ ਤੁਹਾਡੀ ਸਭ ਤੋਂ ਇੰਪੋਰਟੈਂਟ ਚੀਜ਼ ਇੱਥੇ ਇਮੀਗ੍ਰੇਸ਼ਨ ਆ, ਤੁਹਾਡਾ ਕੇਸ ਆ, ਤੁਸੀਂ ਕਿੰਨਾ ਧਿਆਨ ਐਂਟਰਟੇਨਮੈਂਟ ਵੱਲ ਦੇਣਾ, ਗਾਣੇ ਵਜਾਣੇ ਵੱਲ ਦੇਣਾ, ਕਿੰਨਾ ਤੁਸੀਂ ਕੇਸ ਵੱਲ ਦੇਣਾ, ਸੀਰੀਅਸਨੈਸ ਵੱਲ ਦੇਣਾ, ਉਹ ਤੁਸੀਂ ਡਿਸਾਈਡ ਕਰਨਾ ਵਾ। ਪਰ ਜੋ ਵੀ ਤੁਸੀਂ ਡਿਸਾਈਡ ਕਰਨਾ ਨਾ, ਤੁਹਾਡਾ ਇੰਪੈਕਟ ਓਵਰਆਲ ਕਮਿਊਨਿਟੀ ਵੱਲ ਪੈਣਾ, ਕਿਉਂਕਿ ਜੱਜ ਨੇ ਕਹਿਣਾ ਯਾਰ ਸਾਰੇ ਸੇਮ ਚੀਜ਼ ਕਹਿੰਦੇ, ਸਾਰਿਆਂ ਦੀ ਕੁਆਲਿਟੀ ਮਾੜੀ ਹੈ। ਪਰ ਜੇ ਜੱਜ ਉਹੀ ਹੈ ਕਿ ਸਾਰੇ ਵਧੀਆ ਵਾ, ਜੱਜ ਇੱਕ ਕਿ ਇਹ ਐਕਚੁਅਲੀ ਦੇ ਵਿੱਚ ਕਿੱਦਾਂ ਦੀ ਕਲਾਸ ਆ, ਪ੍ਰੋਟੈਕਟਿਡ ਕਲਾਸ ਆ, ਕਿ ਇਹ ਝੂਠ ਬੋਲ ਰਹੇ ਆ, ਕਿ ਮੈਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਹੈਗਾ। ਸੋ ਕਈ ਸਾਰੇ ਸੈਂਟੀਮੈਂਟ ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ ਵੇਖਣ ਨੂੰ ਮਿਲ ਜਾਂਦੇ ਆ। ਤੇ ਇਹ ਸ਼ੋਅ ਰਾਹੀਂ ਜਿਹੜਾ ਅੱਜ ਸੀਗਾ, ਕੋਈ ਇਹਦੇ ਵਿੱਚ ਇਹ ਨਹੀਂ ਕਿ ਤੁਹਾਨੂੰ ਕੋਈ ਖਬਰ ਪੜ੍ਹ ਕੇ ਸੁਣਾਤੀ ਹੈ ਕੁਛ। ਇਹ ਸ਼ੋਅ ਦਾ ਅੱਜ ਦਾ ਸਿਰਫ ਮਕਸਦ ਇਹ ਸੀਗਾ ਕਿ ਇੱਕ ਕਮਿਊਨਿਟੀ ਦਾ ਰਵੱਈਆ ਜਿਹੜਾ ਕਿੱਧਰ ਨੂੰ ਹੋਣਾ ਚਾਹੀਦਾ ਵਾ, ਉੱਤੇ ਇੱਕ ਆਪਣਾ ਓਪੀਨੀਅਨ ਜਿਹੜਾ ਪ੍ਰਗਟ ਕੀਤਾ। ਬਾਕੀ ਸਾਡਾ ਓਪੀਨੀਅਨ ਹੀ ਆ, ਸਾਡੇ ਓਪੀਨੀਅਨ ਦੇ ਨਾਲ ਕੋਈ ਦੁਨੀਆ ਨਹੀਂ ਚੇਂਜ ਹੋ ਜਾਣੀ ਆ। ਅਲਟੀਮੇਟਲੀ ਫੈਸਲਾ ਤੁਸੀਂ ਕਰਨਾ ਵਾ ਕਿ ਕੀ ਤੁਹਾਡਾ ਲੋਕਾਂ ਦੇ ਆਪਣੇ ਹੱਥ ਆ, ਬਿਲਕੁਲ ਉਹਨਾਂ ਦੇ ਆਪਣੇ ਆ। ਉੱਦਾਂ ਚਲੋ ਤੁਸੀਂ ਇਹ ਗੱਲ ਕੀਤੀ ਆ ਵੀ ਹੁਣ ਆਪਾਂ ਦੇਖਿਆ ਪਿਛਲੇ 2-3 ਵੀਕ ਤੋਂ ਆਪਾਂ ਇਹ ਗੱਲ ਕੀਤੀ ਆ, ਇੱਕ ਵਾਰੀ ਫਿਰ ਦੱਸ ਦਈਏ, ਕਾਲਸ ਨਹੀਂ ਅਸੀਂ ਲੈਣੀਆਂ। ਆਪਾਂ ਪਿਛਲੇ 2-4 ਵੀਕਸ ਦੇ ਵਿੱਚ ਦੇਖਿਆ ਵੀ ਕਿੱਦਾਂ ਇੱਥੇ ਵੀ ਹੁਣ ਰਾਈਟ ਨਾਓ ਵੀ ਸਿਚੁਏਸ਼ਨਸ ਜਿਹੜੀਆਂ ਫਿਰ ਦੁਬਾਰਾ ਚੇਂਜ ਹੋ ਰਹੀਆਂ ਆ। ਪੈਰੋਲ ਇਨ ਪਲੇਸ ਵਾਲੀ ਜਿਹੜੀ ਗੱਲ ਆ, ਫਿਰ ਸੁਪਰੀਮ ਕੋਰਟ ਨੇ ਜਿਹੜਾ ਸ਼ੈਵਰਨ ਵਾਲਾ ਡੈਫਰੈਂਸ ਵਾਲਾ ਆ, ਉਸ ਨੂੰ ਜਿਹੜਾ ਉਹ ਵਾਪਸ ਲੈ ਲੈਣਾ। ਤੇ ਉਸ ਦੇ ਨਾਲ ਯੂਐਸ ਤੇ ਪੈਨਮਾ ਨੇ ਆਪਸ ਦੇ ਵਿੱਚ ਇੱਕ ਹੋਰ ਸਮਝੌਤਾ ਕੀਤਾ। ਪੈਨਮਾ ਕਹਿੰਦਾ, ਉਹ ਯੂਐਸ ਨੇ ਪੈਨਮਾ ਨੂੰ ਕਿਹਾ ਤੇ ਪੈਨਮਾ ਮੰਨ ਗਿਆ। ਕਹਿੰਦੇ ਵੀ ਜਿਹੜੇ ਡੌਂਕੀ ਲਾ ਕੇ ਉਧਰੋਂ ਦੀ ਲੰਘਦੇ ਆ, ਜਿਹੜਾ ਉੱਥੇ ਸਟ੍ਰੇਟ ਹੈਗਾ ਆ, ਜਿਹੜਾ ਜੰਗਲ ਪਹਾੜੀ ਇਲਾਕਾ ਆ, ਜਿੱਥੇ ਸਭ ਤੋਂ ਜ਼ਿਆਦਾ ਡੌਂਕੀ ਲਾਉਣ ਵਾਲਿਆਂ ਦੀ ਮੌਤ ਹੋ ਜਾਂਦੀ ਆ, ਵੀ ਅਸੀਂ ਕਹਿੰਦੇ ਵੀ ਅਸੀਂ ਮਾਈਗ੍ਰੇਸ਼ਨ ਦੇ ਲਈ ਰਾਹ ਨਹੀਂ ਜਿਹੜਾ ਅਸੀਂ ਹੁਣ ਦੇਵਾਂਗੇ। ਹੁਣ ਯੂਐਸ ਤੇ ਪੈਨਮਾ ਦਾ ਨਵਾਂ ਸਮਝੌਤਾ ਹੋਇਆ ਆ। ਆਲਦੋ ਆਪਾਂ ਦੇਖ ਰਹੇ ਹਾਂ ਵੀ ਉੱਦਾਂ ਕਈ ਤਾਂ ਹੁਣ ਡਾਇਰੈਕਟਲੀ ਸਿੱਧਾ ਮੈਕਸੀਕੋ 'ਚ ਪਹੁੰਚ ਕੇ ਇੱਧਰ ਨੂੰ ਜਿਹੜਾ ਉਹ ਆ ਜਾਂਦੇ ਆ। ਪਰ ਹੁਣ ਪੈਨਮਾ ਦੇ ਨਾਲ ਸਮਝੌਤਾ ਹਰ ਇੱਕ ਪਾਸੋਂ ਇੱਦਾਂ ਲੱਗ ਰਿਹਾ ਵੀ ਇਹ ਸਖਤੀ ਜਿਹੜੀ ਇਮੀਗ੍ਰੇਸ਼ਨ ਦੇ ਉੱਤੇ ਹੋਰ ਜ਼ਿਆਦਾ, ਖਾਸ ਕਰਕੇ ਜਿਹੜੇ ਇਲੀਗਲ ਇਮੀਗ੍ਰੇਸ਼ਨ ਆ, ਬਾਰਡਰ ਟੱਪਣ ਵਾਲੀ ਇਮੀਗ੍ਰੇਸ਼ਨ ਆ, ਉਸ ਉੱਤੇ ਕਾਫੀ ਜ਼ਿਆਦਾ ਹੋਰ ਸਖਤੀ ਜਿਹੜੀ ਕਰਕੇ ਦਿਖਾ ਰਹੇ ਨੇ। ਜੀ ਬਿਲਕੁਲ। ਸੋ ਜੇ ਦੇਖੋ ਹੁਣ ਆ ਸਾਰਾ ਤੁਹਾਨੂੰ ਚੀਜ਼ ਦੱਸਦੀ, ਇੱਕ ਟਾਈਮ ਜ਼ਰੂਰ ਆਊਗਾ ਅਮਰੀਕਾ ਦੇ ਵਿੱਚ, ਮਤਲਬ ਜਿਹਦੇ ਵਿੱਚ ਕੀ ਇੱਕ ਜਿਹੜਾ ਐਵਰੇਜ ਰੇਸਿਜ਼ਮ ਦੀ ਨਹੀਂ ਮੈਂ ਗੱਲ ਕਰ ਰਿਹਾ, ਜਿਹੜਾ ਹੁਣ ਮੈਂ ਕਿਹਾ ਅਮਰੀਕੀਆਂ ਨਾਲ ਵੀ ਬੜਾ ਧੱਕਾ ਇੱਕ ਤਰ੍ਹਾਂ ਕਾਈਂਡ ਆਫ ਹੋ ਰਿਹਾ ਵਾ, ਕਿ ਜਿਹੜਾ ਐਵਰੇਜ ਵਾਈਟ ਅਮਰੀਕਨ ਆ ਉਹਨੂੰ ਵੀ ਹਾਰਡਸ਼ਿਪ, ਉਹਨਾਂ ਦੇ ਵੀ ਚੈਲੰਜ ਜਿਹੜੇ ਵੱਧ ਰਹੇ ਆ, ਕਿ ਜਿਹੜੀ ਇੰਡਸਟਰੀ ਜਿਹੜੀ ਆਊਟਸੋਰਸ ਹੋ ਗਈ, ਸਾਰੀ ਜੌਬਾਂ ਨਹੀਂ ਜਿਹੜੀਆਂ ਹੈਗੀਆਂ ਥੱਲੜੇ ਲੈਵਲ ਵਾਲੀਆਂ ਇਮੀਗ੍ਰੈਂਟਸ ਨੇ ਲੈ ਲਈਆਂ। ਇਹਦਾ ਹੁਣ ਦੇਖਦੇ ਹਾਂ ਕਿੱਥੇ ਤੱਕ ਇਹ ਜਿਹੜਾ ਸਿਸਟਮ ਚੱਲਦਾ। ਇਹ ਕੋਈ ਬੜਾ ਸਸਟੇਨੇਬਲ ਸਿਸਟਮ ਨਹੀਂ ਹੈਗਾ, ਖਰੂ ਇੱਕ ਦਿਨ ਜ਼ਰੂਰ ਪਊਗਾ। ਜਿਹਨਾਂ ਧੱਕਾ ਹੁੰਦਾ ਉਹਨੇ ਬੋਲਣਾ ਹੀ ਬੋਲਣਾ ਬਾਅਦ ਚ ਇਵੈਂਚੁਅਲੀ। ਕੰਟਰੀ ਦੇ ਵਿੱਚ ਮੈਜੋਰਟੀ ਲਾਅ ਜਿਹੜੇ ਹੈਗੇ ਆ ਉਦੋਂ ਤੱਕ ਹੀ ਹੋਲਡ ਕਰਦੇ ਆ ਜਦ ਤੱਕ ਪਬਲਿਕ ਓਪੀਨੀਅਨ ਲਾਅ ਨੂੰ ਸਪੋਰਟ ਕਰਦਾ। ਹੁਣ ਲਾਅ ਇਕੁਐਲਿਟੀ ਵਾਲੇ ਤੁਸੀਂ ਜਿਹੜੇ ਮਰਜ਼ੀ ਬਣਾਈ ਜਾਓ, ਜਿਹੜਾ ਰਿਟੋਰਿਕ ਹੁਣ ਇਸ ਵੇਲੇ ਹੈਗਾ, ਇਮੀਗ੍ਰੇਸ਼ਨ ਜਿਹੜਾ ਸੈਂਟੀਮੈਂਟ ਆ, ਬਾਈਡਨ ਸਰਕਾਰ ਨੇ ਖੁਦ ਡੀਲ ਜਿਹੜੀ ਤੁਸੀਂ ਕਹਿੰਦੇ ਆ ਕਿਉਂ ਕੀਤੀ ਆ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਇਹ ਸ਼ਿਫਟ ਹੋ ਗਿਆ ਵਾ। ਹੁਣ 12 ਉਹਨਾਂ ਨੇ ਜ਼ਿਆਦਾ ਪਾ ਦਿੱਤਾ 4 ਸਾਲਾਂ ਦੇ ਵਿੱਚ,
ਉਹ ਕਹਿੰਦੇ ਨਾ ਕਿ ਮਛਲੀਆਂ ਓਸ਼ਨ ਦੇ ਵਿੱਚ ਹੌਲੀ-ਹੌਲੀ ਫੜੋ ਤੇ ਉਹ ਹੋਰ ਮਛਲੀਆਂ ਪੈਦਾ ਹੁੰਦੀਆਂ ਰਹੂਗੀਆਂ, ਤੁਸੀਂ ਓਵਰਫਿਸ਼ ਜੇ ਕਰ ਲਓ ਤਾਂ ਖਤਮ ਹੋ ਜੂਗੀਆਂ ਸਾਰੀਆਂ। ਖਤਮ ਹੋ ਜਾਂਦੀ ਹੈ। ਹਾਂ, ਤੇ ਹਾਂ। ਇਮੀਗ੍ਰੇਸ਼ਨ ਵਾਲਾ ਹਿਸਾਬ ਇਹਨਾਂ ਨੇ ਉਹੀ ਕਰਤਾ ਕਿ ਗੇਟ ਅਨਲਿਮਿਟਿਡ ਜਿਹੜਾ ਬੰਦਾ ਜਿਹੜਾ ਸੀਗਾ, ਉਹਦੇ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਕਿੰਨੇ ਟੈਰਰਿਸਟ ਆ, ਕਿੰਨੇ ਕੌਣ ਆ, ਕਿੱਦਾਂ ਵਾ। ਹਰੇਕ ਇਮੀਗ੍ਰੈਂਟ ਸਹੀ ਇਮੀਗ੍ਰੈਂਟ ਨਹੀਂ ਹੁੰਦਾ ਹੈ ਨਾ, ਕੋਈ ਬੈਕਗਰਾਉਂਡ ਚੈੱਕ ਉਹ ਸਾਰੇ ਐਲੀਮੀਨੇਟ ਕਰ ਇਲਨ ਮਸਕ ਵਰਗੇ ਬੰਦੇ ਵੀ ਜਿਹੜੇ ਹੈਗੇ ਆ, ਉਹਨਾਂ ਨੇ ਆਪਣੀ ਆਹੀ ਪ੍ਰਗਟ ਕੀਤਾ ਕਿ ਯਾਰ ਏਦਾਂ ਨਹੀਂ ਹੋਣਾ ਚਾਹੀਦਾ। ਮਤਲਬ ਤੁਹਾਨੂੰ ਥੋੜੀ ਜਿਹੜੀ ਰੈਗੂਲੇਸ਼ਨ ਜਿਹੜੀ ਉਹ ਕਰਨੀ ਚਾਹੀਦੀ ਹੈ, ਕਿਉਂਕਿ ਐਂਡ ਆਫ ਦਾ ਡੇ ਹਰੇਕ ਬੰਦੇ ਨੇ ਰਹਿਣਾ ਇੱਥੇ ਸੇਫਲੀ, ਰਾਈਟ। ਤੇ ਇਹਨੂੰ ਜਿਹੜੀ ਪੋਲਿਟਿਕਸ ਇਹਨੂੰ ਰੋਕਣ ਟੋਕਣ ਦਾ ਜਿਹੜਾ ਸੀਗਾ ਉਹੀ ਕਿ ਜਦੋਂ ਉਹਨਾਂ ਨੂੰ ਪਤਾ ਕਿ ਇੱਥੋਂ ਦੀ ਫਿਲਟਰ ਹੋ ਕੇ ਲੋਕੀ ਜਿਹੜੇ ਆਉਂਦੇ ਆ, ਤੇ ਜੇ ਇਹਨਾਂ ਨੇ ਜੇ ਰੋਕਣੀ ਆ ਤਾਂ ਇਹ ਉਹਨਾਂ ਨਾਲ ਡੀਲਾਂ ਕਰਕੇ ਉੱਥੇ ਰੁਕੂਗੇ, ਉਹਨਾਂ ਦਾ ਸਹੀ ਮੈਜਰ ਆ। ਜਿਹਨਾਂ ਨੇ ਇਮੀਗ੍ਰੇਸ਼ਨ ਵਧਾਣੀ ਆ ਤਾਂ ਫਿਰ ਇਹ ਉਹ ਡੀਲਾਂ ਵਾਪਸ ਲਊਗੇ। ਸੋ ਹੁਣ ਗੱਲ ਸਾਰੀ ਉਹੀ ਆ ਕਿ ਇਹਨਾਂ ਨੇ ਇਮੀਗ੍ਰੇਸ਼ਨ ਨੂੰ ਰੋਕਣਾ ਕਿ ਵਧਾਣਾ। ਜੇ ਰੋਕਣ ਤੇ ਆਉਣ ਤਾਂ ਦੇਖੋ 100% ਰੋਕ ਸਕਦੇ ਆ। ਸੋ ਅਲਟੀਮੇਟਲੀ ਇਮੀਗ੍ਰੈਂਟਸ ਦੀ ਥੋੜੀ ਜਿਹੀ ਲੋੜ ਵੀ ਇਹਨਾਂ ਨੂੰ ਸੀਗੀ। ਇੱਕ ਉਹ ਵਾਲਾ ਵੀ ਸੀਗਾ ਨੈਗੇਟਿਵ ਪਾਪੂਲੇਸ਼ਨ ਕਰਵ ਵੀ ਜਿਹੜਾ ਸੀਗਾ, ਦੇਸ਼ ਜਿਹੜੇ ਚਲਾਉਣ ਅੱਗੇ। ਤੇ ਪਰ ਇਹ ਆ ਕਿ ਹੁਣ ਜਿਹੜਾ ਬਾਈਡਨ ਸਰਕਾਰ ਅੱਜ ਦੀ ਡੇਟ ਦੇ ਵਿੱਚ ਉਹ ਰੋਕਣ ਦੀ ਕੋਸ਼ਿਸ਼ ਜਿਹੜੀ ਇਮੀਗ੍ਰੇਸ਼ਨ ਨੂੰ ਬਿਲਕੁਲ ਕਰ ਰਹੀ ਆ। ਤੇ ਟਰੰਪ ਉਹਨਾਂ ਨੇ ਪਹਿਲਾਂ ਕਿਹਾ ਸੀ ਮੈਕਸੀਕੋ ਨਾਲ ਡੀਲ ਕਰਨਾ ਵਾ, ਬਾਈਡਨ ਸਰਕਾਰ ਨੇ ਵੀ ਇਹੀ ਕਿ ਮੈਕਸੀਕੋ ਨਾਲ ਡੀਲ ਕਰਕੇ ਕਿ ਉੱਥੇ ਅਸਾਈਲਮ ਦਿਓ ਆਪਣੇ ਲੋਕ, ਆਪਾਂ ਉੱਥੇ ਤੁਹਾਨੂੰ ਅਸਾਈਲਮ ਦਵਾ ਦਿੰਦੇ ਆ ਤੇ ਅਮਰੀਕਾ 'ਚ ਨਹੀਂ ਤੁਸੀਂ ਆ ਸਕਦੇ। ਸੋ ਇਦਾਂ ਦੀਆਂ ਚੀਜ਼ਾਂ ਹੁਣ ਇਹਨਾਂ ਨੇ ਕਰਨੀਆਂ ਕਿ ਅਸਾਈਲਮ ਤੇ ਰੋਕ ਟੋਕ ਨਹੀਂ ਹੋਣੀ, ਕਿ ਜੇ ਤੁਹਾਨੂੰ ਅਸਾਈਲਮ ਚਾਹੀਦਾ ਭਾਈ ਮੈਕਸੀਕੋ 'ਚ ਲੈ ਲਓ ਜੇ ਤੁਹਾਡੀ ਜਾਨ ਨੂੰ ਖਤਰਾ। ਜੇ ਤਾਂ ਤੁਸੀਂ ਇਕਨੋਮਿਕ ਇਮੀਗ੍ਰੈਂਟ ਆ ਫਿਰ ਤੁਸੀਂ ਬਿਨਾਂ ਮੈਕਸੀਕੋ 'ਚ ਅਸਾਈਲਮ ਲੱਗ ਕੇ ਅਮਰੀਕਾ 'ਚ ਆਓਗੇ ਪੈਸੇ ਕਮਾਉਣ ਲਈ, ਪਰ ਜੇ ਤੁਹਾਨੂੰ ਵਾਕਈ ਜਾਨ ਦਾ ਖਤਰਾ ਤੁਸੀਂ ਮੈਕਸੀਕੋ 'ਚ ਕਿਉਂ ਨਹੀਂ ਅਸਾਈਲਮ ਲੈਂਦੇ, ਹਨਾ। ਸੋ ਇਹ ਜਿਹੜੀਆਂ ਪਾਲਿਸੀਜ਼ ਆ ਤੁਹਾਨੂੰ ਹੋਰ ਵੇਖਣ ਨੂੰ ਮਿਲੂਗੀਆਂ, ਤੇ ਜੇ ਇਹਨਾਂ ਨੇ ਵਾਕਈ ਇਹਨੂੰ ਸਟਾਪ ਕਰਨੀ ਹੈ ਇਮੀਗ੍ਰੇਸ਼ਨ ਨੂੰ, ਤੇ ਇਹ ਇਹਨਾਂ ਦੇ ਲਈ ਇੱਕ ਇਫੈਕਟਿਵ ਟੂਲ ਆ। ਡੈਰੀਅਨ ਗੈਪ ਕਹਿੰਦੇ, ਮੈਨੂੰ ਨਾਂ ਭੁੱਲ ਗਿਆ ਸੀਗਾ ਉਹ ਵਾਲਾ, ਜਿੱਧਰੋਂ ਦੀ ਆਉਂਦੇ ਆ, ਤੇ ਕਹਿੰਦੇ ਵੀ ਉੱਥੇ ਕੰਡਿਆਲੀਆਂ ਤਾਰਾਂ ਜਿਹੜੀਆਂ ਹੁਣ ਕਈ ਫੁੱਟ ਉੱਚੀਆਂ ਉੱਥੇ ਬਣ ਰਹੇ ਆ। ਜਿਹੜਾ ਪੈਨਾਮਾ ਤੇ ਕੋਲੰਬੀਆ ਦਾ ਬਾਰਡਰ ਆ, ਕੋਲੰਬੀਆ ਤੋਂ ਫਿਰ ਇੱਧਰ ਪੈਨਾਮਾ ਵੱਲ ਨੂੰ, ਤੇ ਫਿਰ ਪੈਨਾਮਾ ਤੋਂ ਹੌਲੀ ਹੌਲੀ ਸੈਂਟਰਲ ਅਮਰੀਕਾ ਤੇ ਹੁੰਦੇ ਹੋਏ ਮੈਕਸੀਕੋ ਤੱਕ ਪਹੁੰਚ ਕੇ ਅਮਰੀਕਾ ਤੱਕ ਇਹ ਆਉਂਦੇ ਨੇ। ਸੋ ਚੇਂਜਸ ਆ ਰਹੇ ਆ, ਚੇਂਜਸ ਹੋ ਰਹੇ ਨੇ। ਬਾਕੀ ਜਿਹੜੇ ਵੀ ਚੇਂਜਸ ਹੁੰਦੇ ਜਾਣਗੇ ਉਹ ਆਪਾਂ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਦੇ ਜਾਵਾਂਗੇ। ਸੋ ਅੱਜ ਅਮਰੀਕਾ 'ਚ ਇਮੀਗ੍ਰੇਸ਼ਨ ਦਾ ਇਤਿਹਾਸ, ਦੁਨੀਆ 'ਚ ਅਸਾਈਲਮ ਦਾ, ਇਮੀਗ੍ਰੇਸ਼ਨ ਦਾ ਇਤਿਹਾਸ ਬਾਰੇ ਬੜੀ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਇਸ ਦੇ ਲਈ ਅਟਾਰਨੀ ਟਿਰਕੇਨਾ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਆਪਣਾ ਅਗਲੀ ਵਾਰ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।